अस्सलाम वालेकुम जी सारे दोस्तां नूं, जिन्ने भी इस वेले सानू लोग वेख रहे ने पंजाबी लहर यूट्यूब चैनल ਦੀ ਰਾਹੀਂ ਤੇ ਪੰਜਾਬੀ ਲਹਿਰ ਫੇਸਬੁੱਕ ਪੇਜ ਦੀ ਰਾਹੀਂ। ਸੋ ਅੱਗੇ ਅਸੀਂ ਸਿਰਫ ਕਰਦੇ ਸਾਂ ਡਾਕਟਰ ਦਲਵੀਰ ਪੰਨੂ ਦੀ ਬੁੱਕ ਨੂੰ ਲੈ ਕੇ ਇੱਕ ਚੈਪਟਰ ਤੇ ਗੱਲਬਾਤ ਕਰੀ ਦੀ ਸੀ ਸਿਰਫ ਫੇਸਬੁੱਕ ਪੇਜ ਤੇ। ਅੱਜ ਤੋਂ ਅਸੀਂ ਇਹ ਲੋਕਾਂ ਦੀ ਫਰਮਾਇਸ਼ ਤੇ ਲੋਕਾਂ ਨੇ ਕਿਹਾ ਕਿ ਤੁਸੀਂ YouTube ਤੇ ਵੀ ਕਾਫੀ ਜ਼ਿਆਦਾ ਲੋਕ ਨੇ ਉੱਤੇ ਵੀ ਕਰਿਆ ਕਰੋ। ਸੋ ਅਸੀਂ ਬਹੁਤ ਡੈਸਟੀਨੇਸ਼ਨ ਤੇ ਦੋਵਾਂ ਤੇ ਅੱਜ ਲਾਈਵ ਦੇ ਰਹੇ ਹਾਂ, ਫੇਸਬੁੱਕ ਪੇਜ ਤੇ ਵੀ ਪੰਜਾਬੀ ਲਹਿਰ YouTube ਚੈਨਲ ਤੇ ਵੀ। ਸੋ ਦੋਵਾਂ ਪਾਸੇ ਦੇ ਲੋਕ ਸਾਡੇ ਨਾਲ YouTube ਵਾਲੀ ਫੈਮਿਲੀ ਵੀ ਫੇਸਬੁੱਕ ਵਾਲੀ ਫੈਮਿਲੀ ਵੀ ਜਿਹੜੀ ਸਾਡੇ ਨਾਲ ਜੁੜੀ ਹੈ ਉਹਨਾਂ ਨੂੰ ਵੈਲਕਮ ਕਹਿੰਦੇ ਆ। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ। ਜਿਹੜੇ ਵੀ ਸਾਡੇ ਸਰਦਾਰ ਵੀਰ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ। ਸੋ ਬੜਾ ਇਨਫੋਰਮੇਟਿਵ ਟੌਪਿਕ ਹੁੰਦਾ ਸਾਡਾ। 10 ਵਜੇ ਦਾ ਟਾਈਮ ਸੀ, ਥੋੜਾ ਜਿਹਾ ਆਪਾਂ ਲੇਟ ਹੋ ਗਏ 15-20 ਮਿੰਟ ਤਿਆਰੀ ਤੁਰੀ ਕਰਦੇ ਆ। ਸੋ ਅੱਜ ਦਾ ਸਾਡਾ ਪ੍ਰੋਗਰਾਮ ਜਿਹੜਾ ਚੈਪਟਰ ਨੰਬਰ 66 ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਡਾਕਟਰ ਦਲਵੀਰ ਪੰਨੂ ਦੀ ਬੁੱਕ ਬਹੁਤ ਸੋਹਣਾ ਉਹਨਾਂ ਨੇ ਇਸ ਬੁੱਕ ਦੇ ਵਿੱਚ ਸਾਰੇ ਜਿੰਨੀਆਂ ਵੀ ਬਿਲਡਿੰਗ ਨੇ ਉਹਨਾਂ ਬਾਰੇ ਲਿਖਿਆ। ਅੱਜ ਦਾ ਸਾਡਾ ਚੈਪਟਰ ਜਿਹੜਾ ਵਾ ਉਹ ਆ 66 ਨੰਬਰ ਚੈਪਟਰ ਨੰਬਰ 66 ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰ। ਇੱਕ ਕੁਵਿੰਡ ਰੋਡ ਤੇ ਕੁਵਿੰਡੀ ਰੋਡ ਤੇ ਲਾਹੌਰ ਕੁਵਿੰਡੀ ਰੋਡ ਤੇ ਗੁਰਦੁਆਰਾ ਸਾਹਿਬ ਹੈ ਹੰਡਿਆਰਾ 6ਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਹੰਡਿਆਰਾ, ਉਹਦੇ ਤੇ ਆਪਾਂ ਗੱਲਬਾਤ ਕਰਨੀ ਹੈ। ਡਾਕਟਰ ਸਾਹਿਬ ਵੈਲਕਮ। ਥੈਂਕ ਯੂ ਸੋ ਮਚ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਜਿਵੇਂ ਤੁਸੀਂ ਕਹਿ ਕੇ ਹਟੇ ਆ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਲਾਮ ਅਲੈਕਮ। ਸਾਰਾ ਕੁਝ ਨਮਸਤੇ ਤੇ ਆਦਾਬ। ਹੋਰ ਰਹਿ ਨਾ ਜਾਵੇ। ਆਹੋ, ਜਿੱਦਾਂ ਤੁਸੀਂ ਕਹਿੰਦੇ ਸਰਦਾਰਾਂ ਨੂੰ ਸਤਿ ਸ੍ਰੀ ਅਕਾਲ, ਬਾਕੀਆਂ ਨੂੰ ਵੀ ਸਾਰਿਆਂ ਨੂੰ ਕੋਈ ਕਿਸੇ ਨੂੰ ਜਿਹੜਾ ਮਰਜ਼ੀ ਲੈ ਲਵੇ, ਜਿਹੜਾ ਮਰਜ਼ੀ ਲੈ ਲੈ। ਹਾਂ ਅੱਜ ਕੱਲ ਤੇ ਸਾਰੇ ਜਿਹੜੇ ਨੇਮ ਆ ਉਹ ਮਿਕਸ ਹੋਏ ਆ, ਸੋ ਸਭ ਕੁਝ ਚੱਲਦਾ। ਪਰਮਾਤਮਾ ਇੱਕ ਹੈ। ਹਾਂ ਬਿਲਕੁਲ ਬਿਲਕੁਲ। ਹੋਰ ਡਾਕਟਰ ਸਾਹਿਬ ਅੱਜ ਆਪਾਂ ਪ੍ਰੋਗਰਾਮ ਕਰਨਾ ਗੁਰਦੁਆਰਾ ਸਾਹਿਬ 6ਵੀਂ ਪਾਤਸ਼ਾਹੀ ਜੀ। ਇਹਦੇ ਤੇ ਆਪਾਂ ਗੱਲਬਾਤ ਕਰਨੀ ਹੈ। ਟਾਈਮ ਰੱਖਿਆ ਸੀ ਆਪਾਂ 10 ਵਜੇ ਦਾ ਪਾਕਿਸਤਾਨੀ ਟਾਈਮ, ਤੇ ਥੋੜਾ ਜਿਹਾ ਲੇਟ ਹੋਇਆ। ਉਹਦੇ ਲਈ ਜਿੰਨੇ ਸਾਡੇ ਨਾਲ ਦੋਸਤ ਜੁੜੇ ਨੇ, ਤੁਹਾਡੇ ਕੋਲ ਆਉਂਦਾ ਹੋਏਗਾ ਸਕਰੋਲ 'ਚ ਸਾਰੇ ਜਿੰਨੇ ਵੀ ਦੋਸਤ ਨੇ ਉਹਨਾਂ ਦੇ ਕਮੈਂਟ ਵਗੈਰਾ ਤੁਹਾਡੇ ਕੋਲ ਜ਼ਰੂਰ ਪਹੁੰਚਦੇ ਹੋਣੇ ਆ। ਉਹਨਾਂ ਨੂੰ ਜਵਾਬ ਵੀ ਆਪਾਂ ਦੇਈ ਜਾਵਾਂਗੇ ਨਾਲ ਨਾਲ। ਜੇ ਉਹਨਾਂ ਦਾ ਕਿਸੇ ਦਾ ਕੁਐਸਚਨ ਹੋਵੇ, ਕੁਐਸਚਨ ਵੀ ਤੁਸੀਂ ਪੁੱਛ ਸਕਦੇ ਹੋ ਡਾਕਟਰ ਸਾਹਿਬ ਇਹਦੇ ਮੁਤਲਕ, ਇਸ ਗੁਰਦੁਆਰਾ ਸਾਹਿਬ ਦੇ ਮੁਤਲਕ ਜਿੱਥੇ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ। ਤੇ ਨਾਲ ਦੀ ਨਾਲ ਸਾਰੇ ਦੋਸਤ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਦੂਜਿਆਂ ਦੀ ਵਾਲ ਤੱਕ ਪਹੁੰਚ ਸਕੇ ਤੇ ਇਹ ਵੀਡੀਓ ਤੁਹਾਡੇ ਜਿਹੜੇ ਦੋਸਤ ਨੇ ਉਹ ਵੀ ਵੇਖ ਸਕਣ। ਤੇ ਅਗਰ ਫੇਸਬੁੱਕ ਪੇਜ ਤੇ ਇੱਕ ਹੋਰ ਬੜਾ ਵਧੀਆ ਆਪਸ਼ਨ ਹੁੰਦਾ ਵੀ ਤੁਸੀਂ ਉਹਦਾ ਨਾਂ ਫੇਸਬੁੱਕ ਤੇ ਉਹਦਾ ਆਈਡੀ ਹੋਵੇ ਤੁਹਾਡੇ ਦੋਸਤ ਦਾ, ਉਹਨੂੰ ਮੈਂਸ਼ਨ ਕਰ ਦਿਓ ਤੇ ਫਟਾਫਟ ਪਹੁੰਚ ਜਾਂਦੀ ਉਹਦੇ ਕੋਲ ਵੀਡੀਓ। ਸੋ ਜਿਹੜੇ ਦੋਸਤਾਂ ਨੂੰ ਤੁਸੀਂ ਮੈਂਸ਼ਨ ਕਰਨਾ ਚਾਹੁੰਦੇ ਜੀ, ਉਹਨਾਂ ਨੂੰ ਮੈਂਸ਼ਨ ਵੀ ਕਰ ਦਿਓ ਜੀ। ਢਿੱਲੋਂ ਸਾਹਿਬ ਥੈਂਕ ਯੂ ਸੋ ਮਚ। ਆ ਬਹੁਤ ਵਧੀਆ ਤਰੀਕਾ ਲੱਗਾ ਵੀ ਜਿਹੜੇ ਤੁਹਾਡੇ ਦੋਸਤ ਤੁਹਾਨੂੰ ਲੱਗਦਾ ਵੀ ਉਹ ਹੈਰੀਟੇਜ ਇਦਾਂ ਦੀਆਂ ਗੱਲਾਂ ਬਾਤਾਂ 'ਚ ਇੰਟਰਸਟ ਰੱਖਦੇ ਆ, ਉਹਨਾਂ ਨੂੰ ਟੈਗ ਕਰਕੇ ਨਾਲ ਉਹਨਾਂ ਦਾ ਨੇਮ ਐਡ ਕਰਕੇ ਉਹਨਾਂ ਨਾਲ ਸ਼ੇਅਰ ਕਰ ਦਿਓ। ਉਹਨਾਂ ਨਾਲ ਕੀ ਹੈ ਕਿ ਜਿਹੜਾ ਅਸੀਂ ਇੰਨਾ ਜ਼ੋਰ ਲਾ ਰਹੇ, ਇੰਨੀ ਮਿਹਨਤ ਕਰਦੇ ਹਾਂ, ਮੈਂ ਅਮਰੀਕਾ 'ਚ ਬੈਠਾ, ਇੱਥੇ ਸੈਨ ਹੋਜ਼ੇ 'ਚ, ਢਿੱਲੋਂ ਸਾਹਿਬ ਪਾਕਿਸਤਾਨ 'ਚ ਲਾਇਲਪੁਰ ਬੈਠੇ ਨੇ, ਉਹ ਜਿਹੜਾ ਇੰਨੀ ਮਿਹਨਤ ਹੈ ਉਹ ਤਦ ਸਫਲ ਹੋ ਜਾਂਦੀ ਜੇ ਤੁਸੀਂ ਅੱਗੇ ਦੀ ਅੱਗੇ ਇਹ ਸਾਡੇ ਮੈਸੇਜ ਨੂੰ ਪਹੁੰਚਾਉਣ 'ਚ ਸਾਡੀ ਹੈਲਪ ਕਰਦੇ ਹੋ। ਦੈਟ ਵਿਲ ਬੀ ਵੈਰੀ ਹੈਲਪਫੁਲ। ਇਜਾਜ਼ ਅਹਿਮਦ ਸਾਹਿਬ ਟੌਪਿਕ ਪੁੱਛ ਰਹੇ ਨੇ। ਅਹਿਮਦ ਸਾਹਿਬ ਜੀ, ਅੱਜ ਅਸੀਂ ਟੌਪਿਕ ਕਰ ਰਹੇ ਹਾਂ ਚੈਪਟਰ ਨੰਬਰ 66 ਤੇ ਗੱਲ। 66 ਨੰਬਰ ਚੈਪਟਰ ਹੈ। 66 ਨੰਬਰ ਚੈਪਟਰ ਦੀ ਗੱਲ ਕਰਨੀ ਹੈ ਅਹਿਮਦ ਸਾਹਿਬ। ਗੁਰਦੁਆਰਾ ਸਾਹਿਬ 6ਵੀਂ ਪਾਤਸ਼ਾਹੀ ਕੁਇੰਡੀ ਰੋਡ ਲਾਹੌਰ ਹੰਡਿਆਰਾ, ਪਿੰਡ ਹੰਡਿਆਰਾ ਦੇ ਵਿੱਚ ਜੀ। ਉਹਦੇ ਤੇ ਆਪਾਂ ਗੱਲਬਾਤ ਕਰਨੀ ਹੈ। ਨਾਲ ਦੇ ਨਾਲ ਤੁਹਾਨੂੰ ਇਹਦੇ ਚ ਸਾਡੇ ਕੋਲ ਕੰਪਿਊਟਰ ਦੀ ਵੀਡੀਓ ਵੀ ਪਈ ਆ, ਉਹ ਤੁਹਾਨੂੰ ਉਹਦੀ ਫੁਟੇਜ ਵੀ ਥੋੜੀ ਜਿਹੀ ਵਿਖਾਵਾਂਗੇ। ਡਾਕਟਰ ਸਾਹਿਬ ਪਹਿਲਾਂ ਸਾਰਿਆਂ ਨੂੰ ਦੱਸਿਓ, ਮੈਂ ਤਾਂ ਜੁੜਿਆ ਹੋਇਆ, ਕੁਛ ਨਾ ਕੁਛ ਮੈਨੂੰ ਆਈਡੀਆ ਪਤਾ, ਜ਼ਿਆਦਾ ਨਹੀਂ ਪਤਾ। ਜਿਹੜੇ ਦੋਸਤ ਇਧਰ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਨੂੰ ਨਹੀਂ ਪਤਾ ਪਾਤਸ਼ਾਹੀ, ਜੋ ਗੁਰਦੁਆਰਾ ਸਾਹਿਬਾਨ ਦੇ ਨਾਲ ਪਾਤਸ਼ਾਹੀ ਲਫ਼ਜ਼ ਕਿਉਂ ਵਰਤਿਆ ਜਾਂਦਾ, ਇਹ ਕਾਹਦੀ ਨਿਸ਼ਾਨਦੇਹੀ ਕਰਦਾ, ਕਾਹਦੀ ਨਿਸ਼ਾਨੀਆਂ, ਇਹਦੇ ਤੇ ਐਕਸਪਲੇਨ ਜਿਹੜਾ ਡਿਟੇਲ ਦੇ ਨਾਲ ਥੋੜਾ ਜਿਹਾ ਦੱਸੋ ਜੀ। ਢਿੱਲੋਂ ਸਾਹਿਬ ਮੈਂ ਅੱਗੇ ਤੋਂ ਵੀ ਇਹ ਤੁਹਾਨੂੰ ਐਕਚੁਅਲੀ ਬੇਨਤੀ ਕਰਨ ਲੱਗਾ ਸੀ। ਪਾਕਿਸਤਾਨ 'ਚ ਹੁਣ ਮੇਰੇ ਵੀ ਜ਼ਿਆਦਾ ਦੋਸਤ ਪਾਕਿਸਤਾਨ 'ਚ ਨੇ, ਉਹ ਪਿਛਲੇ ਕੁਝ ਦਿਨਾਂ ਤੋਂ ਇਹੀ ਕਹਿ ਰਹੇ ਵੀ ਅਸੀਂ ਇਦਾਂ ਟਾਕ ਸ਼ੋਅ ਕਰੀ ਜਾ ਰਹੇ ਹਾਂ ਵੀ ਜਿੱਦਾਂ ਸਭ ਨੂੰ ਸਿੱਖ ਗੁਰੂ ਦਾ ਪਤਾ ਹੀ ਹੁੰਦਾ। ਆਪਾਂ ਥੋੜੀ ਜਿਹੀ ਸਪੀਡ ਸਲੋ ਕਰਕੇ ਜਦੋਂ ਵੀ ਕੋਈ ਸਿੱਖ ਭਾਵੇਂ ਗੁਰੂ ਸਾਹਿਬ ਦਾ ਨਾਮ ਆਵੇ, ਆਪਾਂ ਥੋੜਾ ਜਿਹਾ ਸਲੋ ਉਹਨੂੰ ਐਕਸਪਲੇਨ ਇਦਾਂ ਕਰੀਏ ਵੀ ਬਿਲਕੁਲ ਪਾਕਿਸਤਾਨੀ ਆਡੀਅנס ਨੂੰ ਆਪਾਂ ਇਹ ਥੋੜੇ ਵਰਡ ਅਲਫਾਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਜਿਹੜਾ ਵਰਡ ਪਾਤਸ਼ਾਹੀ ਹੈਗਾ, ਐਕਚੁਅਲੀ ਮੈਂ ਆਪਣੇ ਇਸ ਵੇਲੇ ਲਾਇਬ੍ਰੇਰੀ 'ਚ ਬੈਠਾ, ਮੈਂ ਤੁਹਾਨੂੰ ਕਿਤਾਬ ਦਿਖਾਉਣਾ। ਜਿਹੜਾ ਵਰਡ ਪਾਤਸ਼ਾਹੀ ਐਕਚੁਅਲੀ ਮੁਗਲ ਯੂਜ਼ ਕੀਤਾ ਜਾਂਦਾ ਮੁਗਲ ਹਿਸਟਰੀ ਦੇ ਵਿੱਚ, ਉਹ ਇਸ ਕਿਤਾਬ ਦੇ ਲਈ ਹੈ। ਇਹ ਹੈ ਪਾਤਸ਼ਾਹਨਾਮਾ। ਇਹ ਪਾਤਸ਼ਾਹਨਾਮਾ ਸ਼ਾਹਜਹਾਂ ਦੇ ਲਈ ਵਰਡ ਯੂਜ਼ ਕੀਤਾ ਜਾਂਦਾ ਮੁਗਲ ਹਿਸਟਰੀ ਦੇ ਵਿੱਚ। ਇਹ ਜਿਹੜੀ ਕਿਤਾਬ ਹੈ ਇਹ ਲਿਖੀ ਹੋਈ ਹੈ 1630 ਦੇ ਕਰੀਬ, 1630 ਦੇ ਕਰੀਬ ਦੀ ਜਿਹੜੀ ਆਹ ਵਾਲੀ ਕਿਤਾਬ ਹੈਗੀ ਹੈ। ਇਹ ਸ਼ਾਹਜਹਾਂ ਦੀ ਕਹਿ ਲਓ ਵੀ ਬਾਇਓਗ੍ਰਾਫੀ ਹੈ। that is where
ਅਬਦੁਲ ਹਮੀਦ ਲਾਹੌਰੀ, ਉਹਨਾਂ ਦੀ ਕਿਤਾਬ ਹੈਗੀ ਹੈ। ਅਬਦੁਲ ਹਮੀਦ ਲਾਹੌਰੀ ਸਾਹਿਬ ਹੈਗੇ ਨੇ, ਜਿਨ੍ਹਾਂ ਨੇ ਆਹ ਜਿਹੜੀ ਕਿਤਾਬ ਲਿਖੀ ਹੈ, ਸ਼ਾਹਜਹਾਂ ਦਾ ਕਹਿ ਲਓ ਕਿ ਆਫੀਸ਼ੀਅਲ ਬਾਇਓਗ੍ਰਾਫੀ ਹੈਗੀ ਹੈ। ਤੇ ਇਹਦਾ ਜਿਹੜਾ ਨਾਮ ਹੈਗਾ ਕਿਤਾਬ ਦਾ, ਇਹ ਮੈਂ ਆਪਣੇ ਦੋਸਤਾਂ ਨੂੰ ਲਾਗੇ ਕਰਕੇ ਦਿਖਾ ਦਿਆਂ, ਇਹ ਹੈ ਪਾਦਸ਼ਾਹਨਾਮਾ। ਸੋ ਵਿੰਸਰ ਕੈਸਲ ਦੀ ਬੁੱਕ ਹੈਗੀ ਆ ਪਾਦਸ਼ਾਹਨਾਮਾ। ਹੁਣ ਇਹ ਜਿਹੜੀ ਕਿਤਾਬ ਹੈ, ਇਹਦਾ ਸਿੱਖ ਇਤਿਹਾਸ ਨਾਲ ਕੋਈ ਲਿੰਕ ਨਹੀਂ ਹੈਗਾ। ਇਹ ਕਿਤਾਬ ਮੁਗਲ ਇਤਿਹਾਸ ਨਾਲ ਸੰਬੰਧਿਤ ਹੈ। ਸੋ ਮੁਗਲ ਹਿਸਟਰੀ 'ਚ ਜਦੋਂ ਵੀ ਕੋਈ ਨਾਮ ਪਾਦਸ਼ਾਹਨਾਮਾ, ਪਾਦਸ਼ਾਹ ਯੂਜ਼ ਕੀਤਾ ਗਿਆ, ਹਾਂਜੀ, ਸਿੱਖ ਇਤਿਹਾਸ ਦੇ ਵਿੱਚ ਸਾਡੇ ਸਾਰੇ ਜਿਹੜੇ 10 ਗੁਰੂ ਸਾਹਿਬਾਨ ਨੇ, ਉਹਨਾਂ ਦੇ ਲਈ ਸਤਿਕਾਰ ਦੇ ਵਜੋਂ ਸਿੱਖ ਹਮੇਸ਼ਾ ਪਾਦਸ਼ਾਹ ਵਰਡ ਯੂਜ਼ ਕਰਦੇ ਆ। ਇਸ ਕਰਕੇ ਜਦੋਂ ਵੀ ਆਪਾਂ ਨੂੰ ਨਾਮ ਦੇ ਨਾਲ ਆਉਂਦਾ ਹੈ, ਹੁਣ ਆਪਾਂ ਅੱਜ ਦਾ ਚੈਪਟਰ ਦੇਖੀਏ, ਤੁਸੀਂ ਇਹਦੀ ਜਿਹੜੀ ਹੈਡਿੰਗ ਦੇਖਦੇ ਹੋ, ਗੁਰਦੁਆਰਾ ਪਾਤਸ਼ਾਹੀ ਛੇਵੀਂ, ਜਿਹੜਾ ਵਰਡ ਨਾਲ ਛੇਵਾਂ ਲੱਗਾ, ਇਹਦਾ ਮਤਲਬ ਕਿ ਅਸੀਂ 6ਵੇਂ ਗੁਰੂ ਸਾਹਿਬਾਨ ਦੇ ਬਾਰੇ ਗੱਲ ਕਰ ਰਹੇ ਹਾਂ, ਜਿਹੜਾ ਪਿੰਡ ਹਦਿਆਰਾ, ਜਿਹਦਾ ਤੁਸੀਂ ਲੈਟੀਟਿਊਡ ਲੌਂਗੀਟਿਊਡ ਦੇਖ ਸਕਦੇ ਹੋ, ਆਪਾਂ ਚੈਪਟਰ ਦੇ ਵਿੱਚ ਦਿੱਤਾ, ਜਿਹੜਾ ਬੜੀ ਮਿਹਨਤ ਨਾਲ ਤੁਸੀਂ ਇਕੱਠਾ ਕਰਕੇ ਸਾਨੂੰ ਭੇਜਿਆ। ਉਹ ਕੋਈ ਵੀ ਸਾਡਾ ਦੋਸਤ ਆਹ ਲੈਟੀਟਿਊਡ ਲੌਂਗੀਟਿਊਡ ਡਾਊਨਲੋਡ ਕਰਕੇ ਗੂਗਲ ਮੈਪ ਤੇ ਐਂਟਰ ਕਰਕੇ ਤੁਸੀਂ ਦੇਖ ਸਕਦੇ ਹੋ ਆਹ ਪਿੰਡ ਹਦਿਆਰਾ ਕਿੱਥੇ ਹੈ। ਸੋ ਪਾਤਸ਼ਾਹੀ ਛੇਵੀਂ ਮਤਲਬ ਕਿ 6ਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਸੰਬੰਧਿਤ ਇਹ ਗੁਰਦੁਆਰਾ ਹੈ। ਉਹਨਾਂ ਦੀ ਕੋਈ ਸਾਖੀ ਹੋ ਸਕਦੀ ਹੈ, ਜਾਂ ਉਹਨਾਂ ਦੇ ਨਾਲ ਕੋਈ ਬਹੁਤ ਇੰਪੋਰਟੈਂਟ ਕੋਈ ਈਵੈਂਟ ਹੋਇਆ ਹੋ ਸਕਦਾ। ਸੋ ਇਸ ਕਰਕੇ ਜਿੱਥੇ ਵੀ ਵਰਡ ਪਾਤਸ਼ਾਹੀ ਆਉਂਦਾ ਹੈ, ਪਾਕਿਸਤਾਨ ਦੇ ਵਿੱਚ ਬਹੁਤ ਗੁਰਦੁਆਰਾ ਸਾਹਿਬ ਹੈਗੇ ਨੇ, ਗੁਰਦੁਆਰਾ ਪਾਤਸ਼ਾਹੀ ਪਹਿਲੀ, ਗੁਰਦੁਆਰਾ ਪਾਤਸ਼ਾਹੀ ਪੰਜਵੀਂ, ਗੁਰਦੁਆਰਾ ਪਾਤਸ਼ਾਹੀ ਛੇਵੀਂ, ਉਹ ਉਸ ਹਿਸਾਬ ਦੇ ਨਾਲ ਗੁਰੂ ਸਾਹਿਬ ਦੇ ਨਾਲ ਐਡ ਹੁੰਦੇ ਰਹਿੰਦੇ ਆ, ਐਜ਼ ਕੰਪੇਅਰ ਟੂ ਕਈ ਵਾਰੀ ਗੁਰਦੁਆਰਾ ਹੁੰਦਾ ਗੁਰਦੁਆਰਾ ਸਿੰਘ ਸਭਾ, ਉਹ ਮਤਲਬ ਹੁੰਦਾ ਕਿ ਵੈਸੇ ਹੀ ਲੋਕਲ ਬਾਅਦ ਚ ਬਣਾਇਆ, ਕੋਈ ਗੁਰੂ ਸਾਹਿਬ ਦੇ ਨਾਲ ਹਿਸਟੋਰਿਕ ਈਵੈਂਟ ਨਹੀਂ ਹੈਗਾ। ਪਰ ਜਦੋਂ ਗੁਰਦੁਆਰਾ ਪਾਤਸ਼ਾਹੀ ਵਰਡ ਆ ਜਾਂਦਾ, ਦੈਟ ਟਿਪੀਕਲੀ ਮੀਨਸ ਇਟਸ ਵਨ ਆਫ ਦਾ 10 ਗੁਰੂਜ਼, ਤੇ ਨਾਲ ਉਹਨਾਂ ਦਾ ਨੰਬਰ ਅੱਗੇ ਜਿਹੜਾ ਹੈਗਾ ਉਹ ਲਿਖਿਆ ਹੁੰਦਾ। ਜੀ ਢਿੱਲੋਂ ਸਾਹਿਬ। ਅੱਛਾ, ਇਹਦੇ ਚ ਜ਼ਰੂਰੀ ਆਪਾਂ ਇੱਕ ਹੋਰ ਗੱਲ, ਮੇਰਾ ਕੁਐਸਚਨ ਜੀ, ਇਹ ਵੀ ਉਹ ਗੁਰੂ ਸਾਹਿਬ ਜਿਹੜੇ ਆਪਾਂ ਹਿਸਟੋਰਿਕ ਗੱਲ ਕਰਦੇ, ਜਿਹੜਾ ਉਹਨਾਂ ਦੇ ਨਾਲ ਹੈ 6ਵੀਂ ਪਾਤਸ਼ਾਹੀ, ਮਤਲਬ ਵੀ ਉਹ ਉੱਥੇ ਉਹਨਾਂ ਨੇ ਵਿਜ਼ਿਟ ਕੀਤਾ। ਹਾਂਜੀ, ਵਿਜ਼ਿਟ ਕੀਤਾ, ਤਾਂ ਦੀ ਉਹਨਾਂ ਦੀ ਯਾਦ ਦੇ ਵਿੱਚ ਕੁਛ ਨਾ ਕੁਛ ਜਦੋਂ ਵਿਜ਼ਿਟ ਕਰਨਗੇ, ਕੋਈ ਨਾ ਕੋਈ ਈਵੈਂਟ ਉਹਨਾਂ ਦੇ ਨਾਲ ਰਿਲੇਟਡ ਹੋਏਗਾ, ਫੇਰ ਹੀ ਜਿਹੜਾ ਹੈਗਾ ਉਹ ਗੁਰਦੁਆਰਾ ਸਾਹਿਬ ਦੇ ਨਾਮ ਦੇ ਨਾਲ ਉੱਥੇ ਜਣਾਇਆ ਜਾਂਦਾ। ਉਹਨਾਂ ਦੇ ਨਾਲ ਕੋਈ ਨਾ ਕੋਈ ਘਟਨਾਕ੍ਰਮ ਉੱਥੇ ਜ਼ਰੂਰ ਹੋਇਆ ਹੋਏਗਾ, ਤਾਂ ਕਿ ਦੇਖਣ ਵਾਲੇ ਨੂੰ ਨੇਮ ਦੇ ਟਾਈਟਲ ਤੋਂ ਪਤਾ ਲੱਗ ਜਾਵੇ ਗੁਰਦੁਆਰਾ ਪਾਤਸ਼ਾਹੀ ਛੇਵੀਂ, ਕਿ ਇੱਥੇ 6ਵੇਂ ਗੁਰੂ ਸਾਹਿਬ ਦੀ ਇਧਰ ਵਿਜ਼ਿਟ ਹੋਈ ਆ, ਜਾਂ ਉਹਨਾਂ ਦੇ ਨਾਲ ਸੰਬੰਧਿਤ ਕੋਈ ਨਾ ਕੋਈ ਗੱਲ ਹੈ ਉਹਨਾਂ ਦੇ ਨਾਲ। ਮੋਸਟ ਆਫ ਦਾ ਟਾਈਮ ਇਹਨੂੰ ਅਸੀਂ ਵਰਡ ਨੂੰ ਚਰਨ ਛੋਹ ਕਹਿ ਦਿੰਦੇ ਹਾਂ, ਕਿ ਗੁਰੂ ਸਾਹਿਬਾਨ ਦੀ ਉਹ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿੱਥੇ ਗੁਰਦੁਆਰਾ ਪਾਤਸ਼ਾਹੀ ਕਰਕੇ ਜਿਹੜੇ ਐਸਟੈਬਲਿਸ਼ ਲੇਟਰ ਔਨ ਕੀਤੇ ਗਏ ਸੀ। ਉਹਦੇ ਫਿਰ ਅੱਗੇ ਸੌਖਾ ਕਰਨ ਦੇ ਲਈ ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਦੂਜੀ, ਤੀਜੀ ਕਰਕੇ ਇਦਾਂ। ਪਾਕਿਸਤਾਨ ਦੇ ਵਿੱਚ ਪਹਿਲੇ 6 ਗੁਰੂ ਸਾਹਿਬਾਨ ਹੀ ਆਏ ਹੈ। 7ਵੇਂ ਗੁਰੂ ਸਾਹਿਬ ਆਏ ਸੀ, ਪਰ ਬਹੁਤ ਥੋੜੇ ਦਿਨਾਂ ਲਈ ਸੀ। ਉਹਨਾਂ ਦੇ ਸਿਰਫ 2 ਗੁਰਦੁਆਰਾ ਸਾਹਿਬ ਮਿਲਦੇ ਆ, ਇੱਕ ਹੀ ਮਿਲਦਾ ਐਕਚੁਅਲੀ, ਦੂਜਾ ਗੁਰਦੁਆਰਾ ਸਾਹਿਬ ਨਹੀਂ ਹੈ। ਵੈਸੇ ਇੱਕ ਪਤਾ ਹੈ ਕਿ ਉਹ ਸਿਆਲਕੋਟ ਦੇ ਨੇੜੇ ਪਸਰੂਰ ਕੋਲ ਗਏ ਸੀ, ਪਰ ਪਹਿਲੇ 6 ਗੁਰੂ ਸਾਹਿਬਾਨ ਦੇ ਨਾਲ ਸੰਬੰਧ ਜਿਹੜੇ ਇਹ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬਾਨ ਮਿਲਦੇ ਆ। 8ਵੇਂ, 9ਵੇਂ, 10ਵੇਂ ਲਾਸਟ 3 ਗੁਰੂ ਸਾਹਿਬਾਨ ਜਿਹੜਾ ਹੁਣ ਵਾਲਾ ਪਾਕਿਸਤਾਨ ਹੈਗਾ, ਇਸ ਸਾਈਡ ਤੇ ਉਹਨਾਂ ਨੇ ਵਿਜ਼ਿਟ ਨਹੀਂ ਕੀਤਾ। ਇਸ ਕਰਕੇ ਗੁਰਦੁਆਰਾ ਪਾਤਸ਼ਾਹੀ 8ਵੀਂ, 9ਵੀਂ ਜਾਂ 10ਵੀਂ ਆਪਾਂ ਨੂੰ ਪਾਕਿਸਤਾਨ ਸਾਈਡ ਤੇ ਨਹੀਂ ਮਿਲੇਗਾ। ਜੀ ਢਿੱਲੋਂ ਸਾਹਿਬ। ਅੱਛਾ, ਇਹਦੇ ਚ ਇੱਕ ਹੋਰ ਡਾਕਟਰ ਸਾਹਿਬ, ਜਿਸ ਲਾਈਨ ਦੇ ਵਿੱਚ ਇਹ ਆ, ਬਾਰਡਰ ਲਾਈਨ ਦੇ ਵਿੱਚ ਜੀ, ਗੁਰਦੁਆਰਾ ਸਾਹਿਬ, ਇਸ ਲਾਈਨ ਦੇ ਵਿੱਚ ਕਾਫੀ ਸਾਰੇ ਹਿਸਟੋਰਿਕ ਗੁਰਦੁਆਰਾ, ਜਿਵੇਂ ਉਹਦੇ ਅੱਗੇ ਆਪਾਂ ਚੱਲ ਜਾਂਦੇ ਜਾਮਣ, ਫਿਰ ਅੱਗੇ ਆ ਜਾਂਦਾ ਪਢਾਣਾ, ਫਿਰ ਆ ਜਾਂਦਾ ਬੇਬੇ ਨਾਨਕੀ ਵਾਲਾ, ਫਿਰ ਆ ਜਾਂਦਾ ਅੱਗੋਂ ਘੁਵਿੰਡ ਪਿੰਡ ਦੇ ਵਿੱਚ ਵੀ ਹੈ। ਅੱਛਾ, ਇਸ ਸਾਈਡ ਤੇ ਕੁਝ ਜ਼ਿਆਦਾ ਨਹੀਂ ਹਿਸਟੋਰਿਕ, ਬਿਲਕੁਲ ਉਸ ਲਾਈਨ ਦੇ ਵਿੱਚ ਮੇਰਾ ਖਿਆਲ 12-13 ਬਲਕਿ ਜ਼ਿਆਦਾ ਹੀ ਹਿਸਟੋਰਿਕ ਗੁਰਦੁਆਰਾ ਸਾਹਿਬ। ਜੀ ਬਿਲਕੁਲ, ਇਹਦੇ 2-3 ਰੀਜ਼ਨ ਹੈ। ਇੱਕ ਤਾਂ 6ਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬਾਨ ਇੱਥੇ ਬਹੁਤ ਨੇ। 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਜਿਹਨਾਂ ਦਾ ਇਹ ਗੁਰਦੁਆਰਾ ਸਾਹਿਬ ਹੈ, ਉਹ ਜਦੋਂ ਕਸ਼ਮੀਰ ਦੀ ਯਾਤਰਾ ਤੋਂ ਵਾਪਸ ਆਏ, ਉਹ ਜਿੱਥੇ ਰੁਕਦੇ ਆਏ, ਉਹ ਪੂਰੀ ਲਾਈਨ ਦੇ ਵਿੱਚ ਉਹਨਾਂ ਦੇ ਗੁਰਦੁਆਰਾ ਸਾਹਿਬ ਨੇ। ਜਿਹੜੀ ਤੁਸੀਂ ਇਹ ਬੈਲਟ ਦੀ ਗੱਲ ਕੀਤੀ ਹੈ, ਪ੍ਰਧਾਨਾ ਚ ਵੀ ਉਹਨਾਂ ਦੇ ਨਾਮ ਦਾ ਇੱਕ ਗੁਰਦੁਆਰਾ ਸਾਹਿਬ ਹੈ। ਇੱਕ ਹੋਰ ਪਿੰਡ ਮਿਨਹਾਲਾ ਹੈ ਨੇੜੇ, ਉਹ ਚ ਵੀ ਉਹਨਾਂ ਦੇ ਨਾਮ ਦਾ ਗੁਰਦੁਆਰਾ ਸਾਹਿਬ ਹੈ, ਮਿਨਾਲਾ। ਤੇ ਇਹ ਸਾਰੇ ਪਿੰਡ ਤੁਸੀਂ ਵਿਜ਼ਿਟ ਕੀਤੇ ਹੋਏ ਆ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਤਾਂ ਇਦਾਂ ਗੁਰੂ ਪਹਿਲੇ ਪਾਤਸ਼ਾਹੀ ਦੇ ਵੀ ਇਹ ਇਲਾਕੇ ਨੇੜੇ ਸੀਗਾ। ਉਹ ਜਿਹੜੇ ਅੱਗੇ ਨੂੰ ਪਿੰਡ ਜਾਮਣ ਵੱਲ ਨੂੰ ਜਾਂਦੇ ਆ, ਕਿਉਂਕਿ ਡੇਰਾ ਚਾਲ ਉਹਨਾਂ ਦੇ ਨਾਨਕੇ ਸੀ, ਸੋ ਉਹਨਾਂ ਦਾ ਰੂਟ ਸੀ ਇਹ ਆਪਣੇ ਦਾਦਕੇ ਤੋਂ ਨਾਨਕੇ ਜਾਣ ਦਾ। ਇਸ ਕਰਕੇ ਇਸ ਬਿਲਡ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬ ਹੈ। ਇੱਕ ਢਿੱਲੋਂ ਸਾਹਿਬ ਹੋਰ ਰੀਜ਼ਨ ਵੱਡਾ ਹੁੰਦਾ ਹੈ, ਕਈ ਵਾਰੀ ਕੁਝ ਇਲਾਕੇ ਦੇ ਲੋਕੀ ਜ਼ਿਆਦਾ ਐਕਟਿਵ ਹੁੰਦੇ ਆ ਸਿੱਖ ਫਿਲਾਸਫੀ 'ਚ। ਇਹ ਵੀ ਮੈਂ ਨੋਟ ਕੀਤਾ ਕਿ ਉੱਥੇ ਫਿਰ ਉਹ ਯਾਦਗਾਰਾਂ ਜਿਹੜੀਆਂ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਜ਼ਿਆਦਾ ਬਣ ਜਾਂਦੀਆਂ। ਹੁਣ ਜਿਹੜਾ ਪ੍ਰਧਾਨਾ ਪਿੰਡ ਹੈ, ਪ੍ਰਧਾਨਾ ਪਿੰਡ ਦੇ ਸਰਦਾਰ
ਕਾਫੀ ਜ਼ਿਆਦਾ ਇਨਵੋਲਵਡ ਹੈਗੇ ਆ। ਮੈਨੂੰ ਅੱਜ ਸਵੇਰੇ ਹੀ ਅਸੀਂ ਭਾਈ ਤਾਰੂ ਸਿੰਘ ਜੀ ਦੇ ਬਾਰੇ ਇੱਕ ਸ਼ੋਅ ਕੀਤਾ ਸੀਗਾ, ਉੱਥੋਂ ਕਈਆਂ ਦੀ ਗੱਲ ਪਤਾ ਲੱਗੀ ਕਿ ਪ੍ਰਧਾਨਾਂ ਦੇ ਜਿਹੜੇ ਸਿੱਖ ਸੀਗੇ, ਹੁਣ ਜਿਸ ਦਿਨ ਆਪਾਂ ਪ੍ਰਧਾਨਾਂ ਦੀ ਗੱਲਬਾਤ ਕਰਾਂਗੇ, ਤੁਹਾਡੇ ਦੋਸਤ ਹੈਗੇ ਨੇ ਮੈਨੂੰ ਯਾਦ ਹੈ ਉਹ ਸੰਧੂ ਸਾਹਿਬ, ਉਹਨਾਂ ਨੂੰ ਨਾਲ ਲੈ ਕੇ ਆਵਾਂਗੇ। ਸੋ ਆਪਣੇ ਆਪ 'ਚ ਹੀ ਉਹ ਅਲੱਗ ਟੌਪਿਕ ਹੈਗੇ ਕਿ ਕਿੱਦਾਂ ਪੁਰਾਣੇ ਜ਼ਮਾਨੇ 'ਚ ਲੋਕ ਮਿਲ ਜੁਲ ਕੇ, ਮਤਲਬ ਇੱਕ ਭਰਾ ਮੁੜ ਕੇ ਮੁਸਲਮਾਨ ਬਣ ਗਿਆ ਸੀ, ਇੱਕ ਸਿੱਖ ਬਣ ਗਿਆ ਸੀ। ਸੋ ਥੀਸ ਆਰ ਇੰਟਰਸਟਿੰਗ ਥਿੰਗਸ, ਬਟ ਆਈ ਥਿੰਕ ਇਹ ਜਿਹੜੀ ਬੈਲਟ ਹੈਗੀ ਆ, ਇਹਦੇ 'ਚ ਕਾਫੀ ਸਿੱਖੀ ਦਾ ਪਸਾਰ ਹੋਇਆ, ਜਿਹਦੇ ਕਰਕੇ ਆਪਾਂ ਨੂੰ ਬਹੁਤ ਗੁਰਦੁਆਰਾ ਸਾਹਿਬ ਇੱਥੇ ਮਿਲਦੇ ਆ, ਔਰ ਇਹਨਾਂ ਦੀ ਹਾਲਤ ਹਾਲੇ ਵੀ ਕਾਫੀ ਅੰਦਰੋਂ ਸਟੱਡੀ ਹੈਗੀ ਆ, ਮਤਲਬ ਬੜੀ ਮਜ਼ਬੂਤੀ ਨਾਲ ਇਹ ਗੁਰਦੁਆਰਾ ਸਾਹਿਬ ਬਣਾਏ ਗਏ ਜਿਹੜੇ ਇੱਥੇ ਕੋਲ ਬਿਲਕੁਲ ਹਲੇ ਤੱਕ ਹਾਲਤ ਉਹਨਾਂ ਦੀ ਬਿਹਤਰ ਹੈ ਜੀ। ਇੱਕ ਦੂਸਰਾ ਹੈ ਨਾ, ਉਹ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਦੇ ਕੋਲ ਉਹਨਾਂ ਦਾ ਜਗ੍ਹਾ ਹੈ ਵਾ ਜੀ ਬਿਲਕੁਲ। ਜਾਂ ਜੇ ਆਪਾਂ ਜਦੋਂ ਗੁਰਦੁਆਰਾ ਸਾਹਿਬ ਜਾਮਣ ਦੀ ਗੱਲ ਕਰਦੇ, ਉਹ ਬਾਰਡਰ ਤੇ ਆ, ਉਹ ਲੋਕਾਂ ਦੇ ਕੋਲ ਨਹੀਂਗਾ, ਉਹਦੀ ਹਾਲਤ ਥੋੜੀ ਜਿਹੀ ਖਰਾਬ ਹੈ। ਜਿਸ ਤਰ੍ਹਾਂ ਇਹ ਗੁਰਦੁਆਰੇ ਕਿਸੇ ਜਿਹੜੇ ਉੱਥੋਂ ਦੇ ਲੋਕਲ ਨੇ ਉਹਨਾਂ ਦੇ ਕੋਲ ਹੈ, ਕਿਤੇ ਨਾ ਕਿਤੇ ਇਹਨਾਂ ਦੀ ਹਾਲਤ ਠੀਕ ਹੈ। ਢਿੱਲੋਂ ਸਾਹਿਬ, ਇਹ ਬਾਰਡਰ ਤੋਂ ਕਿੰਨੀ ਕੁ ਦੂਰ ਹੈ ਆਹ ਵਾਲਾ ਜਿਹੜਾ ਪਿੰਡ ਹੈ? ਵੈਸੇ ਹੈਗਾ ਨੇੜੇ? ਕਈ ਵਾਰੀ ਨਕਸ਼ੇ ਤੇ ਪਤਾ ਨਹੀਂ ਲੱਗਦਾ ਵੈਸੇ ਕਿੰਨਾ ਕੁ ਦੂਰ ਹੈ ਇਹ ਬਹੁਤਾ ਦੂਰ ਨਹੀਂ ਹੈ। ਜਿਹੜੀ ਪਾਕਿਸਤਾਨ ਨੇ ਫੈਂਸ ਬਣਾਈ ਆ, ਮਿੱਟੀ ਦੀ ਬਣਾਈ ਹੈ, ਇਹ ਬਿਲਕੁਲ ਉਹਦੇ ਤੇ ਹੈ। ਉੱਥੋਂ ਅੱਗੇ ਹਾਰਡਲੀ 2-3 ਕਿਲੋਮੀਟਰ, 4 ਕਿਲੋਮੀਟਰ ਜ਼ਿਆਦਾ ਤੋਂ ਜ਼ਿਆਦਾ। ਬਹੁਤ ਨੇੜੇ ਹੈ, ਹਾਂਜੀ ਇਹ ਤਾਂ ਬਹੁਤ ਨੇੜੇ, ਲੱਗ ਹੀ ਹੈ ਬਿਲਕੁਲ। ਬਲਕਿ ਸਾਰੇ ਇਸੇ ਲਾਈਨ ਤੇ ਨੇ, ਜਿਹੜੇ ਸਾਰੇ ਆਪਾਂ ਨਾਂ ਲਏ ਸਾਰੇ ਇਸੇ ਲਾਈਨ ਤੇ, ਇੱਕ ਹੀ ਲਾਈਨ ਤੇ। ਠੀਕ ਹੈ ਜੀ, ਚਲੋ। ਅੱਛਾ ਡਾਕਟਰ ਸਾਹਿਬ, ਅੱਗੇ ਵੱਧਦੇ ਆ ਹੋਰ ਸਵਾਲਾਂ ਤੇ, ਆਪਾਂ ਨਾਲ ਜਿਹੜੇ ਵਾ ਕਿਉਂਕਿ ਮੈਂ ਲਿਖੇ ਆ ਕੁਛ। ਨਹੀਂ ਠੀਕ ਹੈ ਜੀ, ਤਰਤੀਬ ਵਾਈਜ਼ ਤੁਹਾਡੇ ਕੋਲ ਪੁੱਛਾਂ। ਬਿਲਕੁਲ ਜੀ ਬਿਲਕੁਲ। ਅੱਛਾ ਜੀ, ਪਹਿਲਾਂ ਆਪਾਂ ਤੁਹਾਡਾ ਇੱਥੇ ਗੱਲ ਕੀਤੀ ਸੀ ਪਾਤਸ਼ਾਹੀ ਦਾ ਮਤਲਬ, ਤੇ ਇਹ ਕਿਹੜੇ ਗੁਰਦੁਆਰਾ ਸਾਹਿਬ ਨਾਲ ਰਿਲੇਟਡ? ਇਹ ਗੁਰਦੁਆਰਾ ਸਾਹਿਬ ਜਿਹੜੇ ਆਪਣੇ 6ਵੇਂ ਗੁਰੂ ਸਾਹਿਬ ਹੈਗੇ ਆ, ਗੁਰੂ ਹਰਗੋਬਿੰਦ ਜੀ, ਉਹਨਾਂ ਦੇ ਨਾਲ ਰਿਲੇਟਡ ਹੈ। ਉਹ ਜਦੋਂ ਇੱਕ ਵਾਰ ਲਾਹੌਰ ਤੋਂ ਅੰਮ੍ਰਿਤਸਰ ਜਾ ਰਹੇ ਸੀ, ਉਹਨਾਂ ਦੀ ਸਾਖੀ ਹੈਗੀ ਹੈ, ਉਹਨਾਂ ਦੇ ਸਟਾਪ ਦੇ ਦੌਰਾਨ ਇਸ ਜਗ੍ਹਾ ਦੇ ਉੱਤੇ ਰੁਕੇ ਸੀ, ਪਿੰਡ ਹਰਿਆਰਾ ਦੇ ਵਿੱਚ, ਤੇ ਲੇਟਰ ਔਨ ਪਿੰਡ ਵਾਲਿਆਂ ਨੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਸੀ ਇਹ ਗੁਰਦੁਆਰਾ ਸਾਹਿਬ, ਉਹਦੀ ਤਮੀਰ ਜਿਹੜੀ ਕਰਵਾਈ ਸੀ। ਸੋ 6ਵੇਂ ਗੁਰੂ ਸਾਹਿਬਾਨ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈਗਾ। ਤੇ ਹੁਣ ਮੈਂ ਉਹਦੀ ਤਸਵੀਰ, ਕਿਉਂਕਿ ਆਪਣੇ ਜਿਹੜੇ ਦੋਸਤ ਨੇ ਦੇਖਣ ਵਾਲੇ, ਉਹਨਾਂ ਨੂੰ ਆਈਡੀਆ ਲੱਗ ਜਾਵੇ ਉਸ ਜਗ੍ਹਾ ਬਾਰੇ, ਆਪਾਂ ਆਪਣੀ ਬੁੱਕ ਦੇ ਵਿੱਚੋਂ ਗੁਰਦੁਆਰਾ ਸਾਹਿਬ ਦੀ ਤਸਵੀਰ ਜਿਹੜੀ ਹੈ ਉਹ ਲੋਕਾਂ ਨੂੰ ਦਿਖਾ ਦਿੰਦੇ ਆ। ਇਹ ਜਦੋਂ ਆਪਣੀ ਟੀਮ ਗਈ ਸੀ, ਉੱਥੇ ਲੋਕੀ ਬੈਠੇ ਸੀਗੇ, ਬਹੁਤ ਮਜ਼ਾ ਆਇਆ ਦੇਖ ਕੇ ਵੀ ਉਹਨਾਂ ਨੇ ਆਲੇ ਦੁਆਲੇ ਵਾਲੀ ਚੀਜ਼ ਜਿਹੜੀ ਜੋ ਵੀ ਹੈਗੀ ਭਾਵੇਂ ਡਿੱਗ ਗਈ ਆ, ਪਰ ਆਹ ਜਿਹੜਾ ਕਮਰਾ ਆ ਉਹ ਫਿਰ ਵੀ ਉਹਨਾਂ ਨੇ ਭਾਵੇਂ ਸਟੋਰ ਵਾਂਗੂ ਯੂਜ਼ ਕਰਦੇ ਆ। ਅਸੀਂ ਇਹ ਥੋੜਾ ਜਿਹਾ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਆਪਣੇ ਦੋਸਤਾਂ ਨੂੰ, ਜਦੋਂ ਕਈ ਵਾਰੀ ਤੁਸੀਂ ਇਹ ਤਸਵੀਰ ਦੇਖਦੇ ਹੋ, ਬਜਾਏ ਇਹਦੇ ਕਿ ਗੁੱਸਾ ਕਰਨ ਦੇ ਕਿ ਉਹਨੇ ਸੇਵਾ ਸੰਭਾਲਣੀ ਕੀਤੀ, ਸਗੋਂ ਖੁਸ਼ ਹੋਣਾ ਚਾਹੀਦਾ ਵੀ ਇਹ ਚੀਜ਼ ਜਿੰਨੀ ਕੁ ਵੀ ਬਚੀ ਹੋਈ ਹੈ ਉਹਨੂੰ ਪੋਜ਼ਿਟਿਵ ਲੈਣਾ ਚਾਹੀਦਾ। ਸੋ ਇਹਦੀ ਮੈਂ ਹੋਰ ਤਸਵੀਰਾਂ ਦਿਖਾਉਣਾ, ਕਿਉਂਕਿ ਮੁੜ ਕੇ ਆਪਾਂ ਗੱਲਬਾਤ ਕਰਾਂਗੇ। ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਆਪਾਂ ਇਹਦੇ ਅੰਦਰ ਜੋ ਕੰਮ ਹੋਇਆ ਹੈ, ਇਹ ਜਿਹੜਾ ਕਮਰਾ ਆ, ਇਹਦੇ ਨਾਲ ਦਾ ਕੰਮ ਮੈਨੂੰ ਨਹੀਂ ਲੱਗਦਾ ਮੈਂ ਪਾਕਿਸਤਾਨ ਕਿਸੇ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਿਆ। ਇਹ ਸਾਰੀ ਚਿੱਤਰਕਾਰੀ ਇਸ ਜਗ੍ਹਾ ਦੇ ਅੰਦਰ ਹੈਗੀ, ਬਹੁਤ ਗੁਰਮੁਖੀ ਜਿਹੜੀ ਹੈਗੀ ਆ ਉਹ ਲਿਖੀ ਹੋਈ ਹੈ। ਔਰ ਦੇਖੋ, ਉਹਨਾਂ ਨੇ ਭਾਵੇਂ ਇਹਨੂੰ ਐਜ਼ ਸਟੋਰ ਹਾਊਸ ਯੂਜ਼ ਕਰਦੇ ਆ ਜਿਹੜੇ ਘਰ ਵਾਲੇ ਆ, ਪਰ ਉਹਨਾਂ ਨੇ ਜਾਣਬੁੱਝ ਕੇ ਇਹਦੇ ਉੱਤੇ ਕੋਈ ਕਹਿ ਲਓ ਵੀ ਲੇ ਪੋਤ ਇਦਾਂ ਦੀ ਚੀਜ਼ ਜਿਹੜੀ ਹੈਗੀ ਉਹ ਪਲੇਸ ਨਹੀਂ ਕੀਤੀ। ਤੁਸੀਂ ਉੱਥੇ ਧਿਆਨ ਨਾਲ ਦੇਖੋ ਤੇ ਸੰਦੂਕ ਵੀ ਪਏ ਆ ਉਹਨਾਂ ਦੇ, ਥੋੜੀ ਜਿਹੀ ਸਾਨੂੰ ਸੰਦੂਕ ਨੂੰ ਪਰੇ ਕਰਕੇ ਜਿਹੜੀ ਹੈਗੀ ਦੀ ਤਸਵੀਰ ਲੈਣੀ ਪੈਂਦੀ ਹੈ। ਔਰ ਹੋਰ ਸੀਨ ਦੇਖੋ, ਆਹ ਸਾਰੀ ਫੋਟੋਗ੍ਰਾਫੀ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਸ ਗੁਰਦੁਆਰਾ ਸਾਹਿਬ ਦੀ ਹੈਗੀ ਹੈ। ਇੱਕ ਮੈਂ ਲਾਸਟ ਪਿਕਚਰ ਦਿਖਾ ਕੇ, ਇਹ ਇੱਕ ਉਹ ਚੈਪਟਰ ਹੈ ਜਿਹਦੇ ਵਿੱਚ ਮੈਂ 5-6 ਪੇਜ ਸਿਰਫ ਫੋਟੋਗ੍ਰਾਫੀ ਦੇ ਲਈ ਜਿਹੜੇ ਹੈਗੇ ਆ ਉਹ, ਕਿਉਂਕਿ ਇਹਦੇ ਗੁਰਦੁਆਰਾ ਸਾਹਿਬ ਦੀ ਹਾਲਤ ਹਾਲੇ ਵੀ ਇੰਨੀ ਵਧੀਆ ਹੈਗੀ ਆ, ਪਰ ਇਹਦਾ ਸਿਰਫ ਇਹ ਹੈਗਾ ਕਿ ਪੇਂਟਿੰਗਸ ਜਿਹੜੀਆਂ ਅੰਦਰ ਜਿਹੜੀ ਚਿੱਤਰਕਾਰੀ ਥੋੜੀ ਕਾਲੀ ਹੋ ਚੁੱਕੀ ਹੈ, ਔਰ ਮੈਂ ਨਹੀਂ ਚਾਹੁੰਦਾ ਕਿ ਆਪਾਂ ਆਪ ਜਾ ਕੇ ਉਹਦੀ ਸਫਾਈ ਕਰਕੇ ਉਹ ਜਿਹੜਾ ਕਾਲੋਂ ਜਿਹੀ ਲਾਉਣ ਦੇ ਲਈ ਆਪਾਂ ਉਹਦੇ ਅੰਦਰ ਜਿਹੜੀਆਂ ਪੇਂਟਿੰਗਸ ਉਹਨਾਂ ਨੂੰ ਖਰਾਬ ਕਰ ਸਕਦੇ ਹਾਂ। ਸੋ ਇਸ ਕਰਕੇ ਸਾਡੇ ਇਸ ਪ੍ਰੋਗਰਾਮ ਦਾ ਮਤਲਬ ਇਹ ਹੈ ਕਿ ਆਹ ਜਿਹੜਾ ਆਰਟ ਵਰਕ ਆਪਾਂ ਦਿਖਾ ਰਹੇ ਹਾਂ, ਇਹ ਆਰਟ ਵਰਕ ਜਿਹੜੇ ਆਰਟ ਇੰਸਟੀਚਿਊਟ ਹੈਗੇ ਆ ਲਾਹੌਰ ਪਾਕਿਸਤਾਨ 'ਚ, ਉਹਨਾਂ ਤੱਕ ਪਹੁੰਚੇ, ਉਹਨਾਂ ਨੂੰ ਪਤਾ ਲੱਗੇ ਕਿ ਆਹ ਜਿਹੜੀ ਬਾਹਰੋਂ ਦੇਖਣ ਨੂੰ ਆਰਾਮ ਆਪਾਂ ਨੂੰ ਛੋਟੀ ਜਿਹੀ ਚੀਜ਼ ਨਜ਼ਰ ਆ ਰਹੀ ਹੈ, ਇਹਦੇ ਅੰਦਰ ਬਹੁਤ ਬਹੁਮੁੱਲੀ ਚੀਜ਼ ਹੈਗੀ ਹੈ ਪਾਕਿਸਤਾਨ ਦੇ ਵਿੱਚ, ਜਿਹਦੇ ਲਈ ਸਾਨੂੰ ਪ੍ਰੈਜ਼ਰਵੇਸ਼ਨ ਟੈਕਨੀਕ ਵਾਲੇ ਜਿਹੜੇ ਹੈਗੇ ਐਕਸਪਰਟ ਹੈਗੇ, ਆਰਕੀਓਲੋਜੀ ਦੇ ਐਕਸਪਰਟ ਹੈਗੇ ਆ, ਜਿਹੜੇ ਸਰਕਾਰੀ ਡਿਪਾਰਟਮੈਂਟ ਹੈਗੇ ਆ, ਉਹਨਾਂ ਦੀ ਪੁਰਜ਼ੋਰ ਲੋੜ ਹੈ। ਅਸੀਂ ਇਹ ਨਹੀਂ ਚਾਹੁੰਦੇ ਕਿ ਗੁਰਦੁਆਰਾ ਸਾਹਿਬ ਇਹਦੀ ਨਵੀਂ ਮਾਡਰਨ ਲੁੱਕ ਬਣਨ ਦੇ ਚੱਕਰ ਦੇ ਵਿੱਚ ਆਪਾਂ ਜਿਹੜਾ ਆਹ ਅੰਦਰ ਬੇਸ਼ਕੀਮਤੀ ਆਰਟ ਵਰਕ ਹੈਗਾ, ਉਹ ਆਰਟ ਵਰਕ ਜਿਹੜਾ ਹੈਗਾ ਉਹ ਅਜਾਈ ਚਲਾ ਜਾਵੇ। ਜੀ ਢਿੱਲੋਂ ਸਾਹਿਬ। ਅੱਛਾ, ਸਾਡੇ ਨਾਲ ਜੁੜੇ ਨੇ ਸ਼ਰਨ ਢਿੱਲੋਂ, ਪੁੱਛਦੇ ਨੇ ਕਿਤਾਬ ਦਾ ਨਾਮ ਕੀ? ਸਿੱਖ ਹੈਰੀਟੇਜ ਬਿਯੋਂਡ ਬਾਰਡਰ। ਡਾਕਟਰ ਸਾਹਿਬ ਨਾਲ ਕਮੈਂਟ ਸੈਕਸ਼ਨ ਵੀ ਵੇਖੀ ਜਾਓ, ਉਹਨਾਂ ਦਾ ਜਵਾਬ ਵੀ ਦੇਣਾ ਜ਼ਰੂਰੀ ਹੈ ਜੀ। ਇਹ ਕਿਤਾਬ ਹੈਗੀ ਆ, ਮੈਂ ਨਾਲ ਕਿਤਾਬ ਦਿਖਾ ਦਿੰਦਾ, ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। ਇਹ ਕਿਤਾਬ
दैट इज अ बुक जी। जी ढिल्लों साहब। ਇੱਕ ਮਿੰਟ ਡਾਕਟਰ ਸਾਹਿਬ ਅੱਛਾ ਡਾਕਟਰ ਸਾਹਿਬ ਅਸੀਂ ਜਦੋਂ ਗਏ ਸੀ ਨਾ ਇੱਥੇ जी ਇਹਨਾਂ ਦੇ ਇਸ ਗੁਰਦੁਆਰਾ ਸਾਹਿਬ ਤੇ जी ਮੈਂ ਦੱਸਦਾ ਜਾਵਾਂ ਵੀ ਜਿਹੜੇ ਘਰ ਵਾਲੇ ਨੇ ਬਹੁਤ ਕੋਆਪਰੇਟਿਵ ਨੇ जी बिल्कुल ਬਿਲਕੁਲ ਜਿਹੜਾ ਦੋਸਤ ਜਾਂਦੇ ਨੇ ਉਹਨਾਂ ਨੂੰ ਪੁੱਛ ਕੇ ਨਾ ਸਿਰਫ ਫੋਟੋਗ੍ਰਾਫੀ ਕਰਨ ਵਾਸਤੇ ਜਾਂਦੇ ਨੇ ਜਾਂ ਵੇਖਣ ਜਾਂਦੇ ਨੇ जी ਬਲਕਿ ਸੇਵਾ ਵੀ ਕਰਦੇ ਨੇ ਚਾਹ ਪਾਣੀ ਵੀ ਪਿਆਉਂਦੇ ਨੇ ਬਹੁਤ ਇੱਜ਼ਤ ਕਰਦੇ ਨੇ ਬਹੁਤ ਵਧੀਆ ਲੋਕ ਨੇ ਚੰਗੇ ਲੋਕ ਨੇ ਮੇਰੇ ਕੋਲ ਹੁਣ ਵੀ ਇਹਨਾਂ ਦਾ ਨੰਬਰ 3 ਸਾਲ ਪਹਿਲੇ ਅਸੀਂ ਗਏ ਸਾਂ ਹੁਣ ਵੀ ਨੰਬਰ ਇਹਨਾਂ ਦਾ ਸੇਵ ਹੈ ਪੁੱਛਦੇ ਨੇ ਕਿਤਾਬ ਕਿੱਥੋਂ ਮਿਲੇਗੀ ਸ਼ਰਨ ਢਿੱਲੋਂ ਇਹਦਾ मैं ਜਵਾਬ ਉਹਦਾ ਦਿਓ ਜੀ ਜੀ ਡਾਕਟਰ ਸਾਹਿਬ ਲਿੰਕ ਉਹਦਾ ਮੈਂ ਪੋਸਟ ਕਰ ਦਿੱਤਾ ਹੈ ਸ਼ਰਨ ਜੀ ਦਾ। ਸੋ Amazon ਤੇ ਕਿਤਾਬ ਅਵੇਲੇਬਲ ਹੈ। ਇੰਡੀਆ ਤੇ ਪਾਕਿਸਤਾਨ ਦੇ ਐਡੀਸ਼ਨ ਜਿਹੜੇ ਅਲੱਗ ਨੇ ਉਹ ਵੀ ਲੋਕਲ ਪਾਕਿਸਤਾਨ ਔਰ ਇੰਡੀਆ ਤੋਂ ਮਿਲ ਜਾਂਦੇ ਨੇ ਔਰ ਤਾਂ ਕਿ ਉਹਨਾਂ ਦੀ ਕਾਸਟ ਕੰਟਰੋਲ 'ਚ ਰਵੇ ਅਸੀਂ 3 ਐਡੀਸ਼ਨ ਜਿਹੜੇ ਹੈਗੇ ਅਲੱਗ-ਅਲੱਗ ਬਣਾਏ ਨੇ। ਸੋ ਇੰਡੀਆ ਔਰ ਪਾਕਿਸਤਾਨ ਵੀ ਤੁਸੀਂ Amazon ਤੋਂ ਲੈ ਸਕਦੇ ਹੋ। ਵੈਸੇ ਪਾਕਿਸਤਾਨ ਦੇ ਵਿੱਚ ਫਿਕਸ਼ਨ ਹਾਊਸ ਪਬਲਿਸ਼ਰ ਲਾਹੌਰ ਨੇ ਉਹਨਾਂ ਨੇ ਛਾਪੀ ਹੈ। ਇੰਡੀਆ ਵਿੱਚ ਵੀ ਇਸ ਤਰ੍ਹਾਂ ਸਿੰਘ ਬ੍ਰਦਰਸ ਤੋਂ ਅੰਮ੍ਰਿਤਸਰ ਤੋਂ ਬੁੱਕ ਮਿਲ ਜਾਂਦੀ ਹੈ। ਸੋ ਢਿੱਲੋਂ ਸਾਹਿਬ ਜੇ ਤੁਹਾਡੇ ਕੋਲ ਬਾਈ ਚਾਂਸ ਇਸ ਗੁਰਦੁਆਰਾ ਸਾਹਿਬ ਦੀ ਪੁਰਾਣੀ ਵੀਡੀਓ ਫੁਟੇਜ ਹੋਵੇ ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਵੀਡੀਓ ਫੁਟੇਜ ਦਿਖਾ ਸਕਦੇ ਹੋ? ਆਪਣਾ ਅਗਲਾ ਪ੍ਰੋਗਰਾਮ ਚੱਲਦਾ ਰਹੇਗਾ ਜਾਂ ਆਪਾਂ ਗੱਲਾਂ ਬਾਤਾਂ ਵੀ ਪਹਿਲਾਂ ਕਰ ਸਕਦੇ ਹਾਂ ਫਿਰ मैं ਦਿਖਾਵਾਂਗੇ जरूर होना लेकिन ਉਹਦੇ से ड्रोन फोटोग्राफी नहीं है वो ਜੀ। ਦੂਜੇ ਕੈਮਰੇ ਦੀ ਹੈ ਲੇਕਿਨ ਪੁਰਾਣੀ ਹੈ ਬਹੁਤ ਜ਼ਿਆਦਾ 2017 ਦੀ ਸ਼ੁਰੂ ਦਾ ਸਾਡਾ ਮੈਨੂੰ ਇਹ ਆ ਯਾਦ ਹੈ ਜਦੋਂ ਅਸੀਂ ਸਟਾਰਟ ਸਮਝ ਲਓ ਕੀਤਾ ਸੀ ਉਦੋਂ ਦੀ ਹੈ ਤੁਸੀਂ ਕਹਿਣ ਲੱਗੇ ਸੀ ਜਦੋਂ ਅਸੀਂ ਐਕਸਪਰਟ ਨਹੀਂ ਸੀ ਹੁੰਦੇ। ਨਹੀਂ ਹੁਣ ਵੀ ਨਹੀਂ ਹੁਣ ਵੀ ਨਹੀਂ ਐਕਸਪਰਟ ਨਹੀਂ ਨਹੀਂ ਮੰਨਣ 'ਚ ਕੋਈ ਗਲਤੀ ਨਹੀਂ ਆ। ਹੁਣ ਤਾਂ ਟੀਵੀ ਚੈਨਲ ਹੈ ਪ੍ਰੋਫੈਸ਼ਨਲ ਮੰਨਦੇ ਆਪਾਂ ਕਿਸੇ ਨੂੰ ਅੱਛਾ ਜਿੰਨੇ ਵੀ ਦੋਸਤ ਜੁੜੇ ਨੇ ਸਾਰੇ ਇੱਕ ਵਾਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੀਡੀਓ ਜਿਹੜੀ ਹੈ ਦੂਜਿਆਂ ਦੇ ਤੁਹਾਡੇ ਜਿਹੜੇ ਦੋਸਤ ਨੇ ਸ਼ੌਕੀਨ ਨੇ ਉਹਨਾਂ ਤੁਹਾਡੀ ਵਾਲ ਤੇ ਹੋਏਗੀ ਉਹਨਾਂ ਤੱਕ ਵੀ ਪਹੁੰਚ ਜਾਏਗੀ ਇਨਫੋਰਮੇਟਿਵ ਵੀਡੀਓ। ਉਸ ਤੋਂ ਹਟ ਕੇ ਦੋਸਤਾਂ ਨੂੰ ਮੈਂਸ਼ਨ ਵੀ ਕਰ ਦਿਓ ਜਿੰਨੇ ਸਾਡੇ ਨਾਲ YouTube ਤੇ ਜਾਂ Facebook ਤੇ ਜੁੜੇ ਨੇ। ਸੋ ਮੈਂ ਉਨੀ ਦੇਰ ਤੁਹਾਨੂੰ ਵੀਡੀਓ ਵਿਖਾਉਣਾ ਕਿਉਂਕਿ ਸਾਡੇ ਕੋਲ ਕੰਪਿਊਟਰ ਦੇ ਵਿੱਚ ਹੀ ਆ। ਜੋ ਗੁਰੂਆਂ ਤੇ ਪੀਰਾਂ ਦੀ ਤਾਰੀਖ ਨਾਲ ਭਰਿਆ ਹੋਇਆ ਹੈ। ਪੰਜਾਬ ਦੀ ਧਰਤੀ ਦਾ ਇੱਕ ਬਹੁਤ ਵੱਡਾ ਹਿੱਸਾ ਪਾਕਿਸਤਾਨ ਵਿੱਚ ਜੋ ਲੱਤੇ ਪੰਜਾਬ ਦੇ ਨਾਂ ਨਾਲ ਜਾਣਦਾ ਕਹਿੰਦਾ ਪੰਜਾਬ ਜੋ ਗੁਰੂਆਂ ਤੇ ਪੀਰਾਂ ਦੀ ਤਾਰੀਖ ਨਾਲ ਭਰਿਆ ਹੋਇਆ ਹੈ। ਪੰਜਾਬ ਦੀ ਤਾਰੀਖ ਨੂੰ ਲੈ ਕੇ ਪੰਜਾਬੀ ਲਹਿਰ ਦੀ ਟੀਮ ਅੱਜ ਜਾ ਰਹੀ ਹੈ ਪਿੰਡ ਹਡਿਆਰਾ ਜੋ ਲਾਹੌਰ ਤੋਂ 25 ਕਿਲੋਮੀਟਰ ਦੂਰ ਇੰਡੀਆ ਪਾਕਿਸਤਾਨ ਦੀ ਸਰਹੱਦ ਤੇ ਕਰੀਬ। ਦਾਸ ਭੁਪਿੰਦਰ ਸਿੰਘ ਲੱਦੀ ਅਤੇ ਮੇਰੇ ਨਾਲ ਨੇ ਨਾਸਿਰ ਢਿੱਲੋਂ। ਸਿੱਖ ਮਤ ਦੇ 6ਵੇਂ ਗੁਰੂ ਹਰਗੋਬਿੰਦ ਜੀ ਮਹਾਰਾਜ ਜਿਨ੍ਹਾਂ ਨੇ ਪੀਰੀ ਦੇ ਨਾਲ ਮੀਰੀ ਦੀ ਤਲਵਾਰ ਵੀ ਚੁੱਕੀ। ਗੁਰੂ ਜੀ ਨੇ ਮਨੁੱਖਤਾ ਨੂੰ ਇੱਕ ਰੱਬ ਨਾਲ ਮੇਲ ਅਤੇ ਜ਼ਾਲਮ ਦੇ ਖਿਲਾਫ ਆਵਾਜ਼ ਹੱਕ ਸੱਚ ਦੇ ਰਾਹ ਤੇ ਤੁਰਨਾ ਵੀ ਸਿਖਾਇਆ। ਇਤਿਹਾਸ ਦੱਸਦੀ ਹੈ ਕਿ ਜਦ ਗੁਰੂ ਹਰਗੋਬਿੰਦ ਜੀ ਮਹਾਰਾਜ ਲਾਹੌਰ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਸਨ ਤਾਂ ਇਸੇ ਪਿੰਡ ਆ ਕੇ ਹੀ ਰੁਕੇ ਸਨ। ਇੱਥੇ ਦੀਆਂ ਸੰਗਤਾਂ ਨੇ ਗੁਰੂ ਜੀ ਨਾਲ ਪਿਆਰ ਕਰਕੇ ਹੀ ਇੱਥੇ ਗੁਰਦੁਆਰਾ ਸਾਹਿਬ ਬਣਾਇਆ। 1930 ਵਿੱਚ ਜਦ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਇੱਥੇ ਇਸ ਪਿੰਡ ਵਿੱਚ ਹੀ ਇੱਕ ਬਹੁਤ ਸੋਹਣਾ ਵਿਸ਼ਾਲ ਗੁਰਦੁਆਰਾ ਸਾਹਿਬ ਬਣਾਇਆ ਗਿਆ। 1945 ਤੋਂ ਪਹਿਲਾਂ ਪਿੰਡ ਹਡਿਆਰਾ ਅਤੇ ਦੇ ਨਾਲ ਬਹੁਤ ਸਾਰੇ ਪਿੰਡਾਂ ਵਿੱਚ ਸਿੱਖ ਹੀ ਵਸਦੇ ਸਨ ਪਰ 47 ਦੀ ਵੰਡ ਤੋਂ ਬਾਅਦ ਸਭ ਸਿੱਖ ਇੱਥੋਂ ਚਲੇ ਗਏ। 1971 ਦੀ ਜੰਗ ਵਿੱਚ ਇੰਡੀਆ ਵੱਲੋਂ ਕੀਤੀ ਗਈ ਗੋਲਾਬਾਰੀ ਵਿੱਚ ਇੱਕ ਗੋਲਾ ਇਸ ਗੁਰਦੁਆਰੇ ਵਿੱਚ ਆਣ ਡਿੱਗਾ ਜਿਸ ਕਰਕੇ ਇੱਕ ਬਹੁਤ ਹੀ ਖੂਬਸੂਰਤ ਹਿੱਸਾ ਗੁਰਦੁਆਰਾ ਸਾਹਿਬ ਦਾ ਮੁਕੰਮਲ ਤੌਰ ਤੇ ਤਬਾਹ ਹੋ ਗਿਆ। ਸ਼ਾਇਦ ਇਸ ਕਰਕੇ ਹੀ ਸਿਆਣੇ ਆਖਦੇ ਨੇ ਕਿ ਜੰਗਾਂ ਇਤਿਹਾਸ ਬਣਾਉਂਦੀਆਂ ਨਹੀਂ ਬਲਕਿ ਇਤਿਹਾਸ ਮਿਟਾ ਦੇ। ਪੰਜਾਬ ਦਾ ਇਤਿਹਾਸ ਅਤੇ ਮਾਂ ਬੋਲੀ ਪੰਜਾਬੀ ਨਾਲ ਜੁੜੇ ਸਾਡੇ ਇਸ ਚੈਨਲ ਪੰਜਾਬੀ ਲਹਿਰ ਨੂੰ ਫੇਸਬੁੱਕ, YouTube ਤੇ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਆਉਣ ਵਾਲੀ ਹਾਂਜੀ ਡਾਕਟਰ ਸਾਹਿਬ ਮੈਨੂੰ ਲੱਗਦਾ ਕਿਤੇ ਗਾਇਬ ਹੋ ਗਿਆ ਡਾਕਟਰ ਸਾਹਿਬ।
ਇਹ ਸੀ ਡਾਕਟਰ ਸਾਹਿਬ ਵੀਡੀਓ 2017 ਦਸੰਬਰ 2017 'ਚ ਅਸੀਂ ਬਣਾਈ ਸੀ। ਜਿਹੜਾ ਜਿਵੇਂ ਮੈਂ ਅੱਗੇ ਦੱਸਿਆ ਸਟਾਰਟ ਦੇ ਵਿੱਚ। ਸੋ ਇਹ ਸ਼ਾਰਟ ਜਿਹੀ ਸੀ ਬਣਾਈ, ਹੁਣ ਦੁਬਾਰਾ ਫੇਰ ਇਹਦਾ ਵਿਜ਼ਿਟ ਕੀਤਾ ਵਾ। ਇਹਦੀ ਫੁਟੇਜ ਸਾਡੇ ਕੋਲ ਪਈ ਹੈ, ਦੁਬਾਰਾ ਫੇਰ ਇਹਨੂੰ ਦੁਬਾਰਾ ਨਵੇਂ ਸਿਰੇ ਤੋਂ ਇੱਕ ਵਾਰੀ ਫੇਰ ਕਰਾਂਗੇ। ਜੀ ਡਾਕਟਰ ਸਾਹਿਬ। ਜੀ ਥੈਂਕ ਯੂ ਸੋ ਮਚ ਢਿੱਲੋਂ ਸਾਹਿਬ। ਮੈਂ ਇੱਕ ਤਸਵੀਰ ਲੱਭ ਰਿਹਾ ਹੁੰਦਾ, ਮੀਨ ਟਾਈਮ ਤੁਸੀਂ ਥੋੜਾ ਕੰਟੀਨਿਊ ਕਰੋ। ਮੈਂ ਆਪਣੇ ਹਾਂਜੀ 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 ਬਿਲਕੁਲ ਬਿਲਕੁਲ ਜੀ ਮੈਂ ਦੱਸਣ ਡਿਆ ਸਰ ਡਾਕਟਰ ਸਾਹਿਬ, ਜਦੋਂ ਗਏ ਸਾਂ ਇਹਨਾਂ ਦੇ ਪਿੰਡ ਦੇ ਵਿੱਚ, ਇਸ ਘਰ ਦੇ ਵਿੱਚ, ਤੋ ਇਹਨਾਂ ਦੇ ਰਿਲੇਟਿਵ ਇੱਥੇ ਫੈਸਲਾਬਾਦ ਲਾਇਲਪੁਰ ਸੀ, ਤੇ ਵੈਸੇ ਬਹੁਤ ਕੋਆਪਰੇਟਿਵ ਨੇ, ਤੇ ਇਹਨਾਂ ਨਾਲ ਉਹ ਮੈਨੂੰ ਯਾਦ ਹੈ ਉਹ ਸਾਰੀਆਂ ਗੱਲਾਂ, ਬਲਕਿ ਇਹਨਾਂ ਮੈਨੂੰ ਆਪਣਾ ਨੰਬਰ ਵੀ ਦਿੱਤਾ, ਮੇਰੇ ਕੋਲ ਹਾਲੇ ਤੱਕ ਹੈ। ਤੇ ਇਹਦੇ ਚ ਇਹ ਹੈ, ਤੇ ਇਹ ਜਗ੍ਹਾ ਜਿਹੜੀ ਸਪੈਸੀਫਿਕ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ, ਇਹ TPB ਦੇ ਕੋਲ ਹੈ, ਲੇਕਿਨ ਉਹ ਜਗ੍ਹਾ ਅਲਾਟ ਹੋਈਆਂ ਨੇ ਜਾਂ ਪੱਟੇ ਤੇ, ਜਿਹਨੂੰ ਆਪਾਂ ਕਹਿੰਦੇ ਆ, ਉਹ ਪੱਟੇ ਤੇ ਜਿਹੜੀਆਂ ਨੇ ਇਹਨਾਂ ਦੇ ਜ਼ਮੀਨ ਵੀ ਆਲ ਦੁਆਲ ਹੈ, ਉਹ ਵੀ ਪੱਟੇ ਤੇ ਆ, ਉਹ ਵੀ ਸਰਕਾਰ ਦੀ ਆ। ਸੋ ਗੁਰਦੁਆਰਾ ਸਾਹਿਬ ਜਿੰਨਾ ਜਿਸ ਹਾਲਤ 'ਚ ਹੈਗਾ, ਉਹ ਹਾਲੀ ਉਨੀ ਹਾਲਤ ਉਹਦੀ ਬਿਲਕੁਲ ਠੀਕ ਹੈ, ਜਿੰਨੀ ਬਿਲਡਿੰਗ ਤੁਹਾਨੂੰ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋ, ਉੱਥੋਂ ਤੱਕ ਤਾਂ ਹਾਲੇ ਤੱਕ ਹਾਲਤ ਇਹਦੀ ਬਹੁਤ ਬਿਹਤਰੀਨ ਹੈ, ਵਧੀਆ। ਲੋਕ ਵੀ ਕੋਆਪਰੇਟਿਵ ਨੇ, ਜਿਹੜੇ ਨਵੇਂ ਰਿਸਰਚ ਜਾਣਾ ਚਾਹੁੰਦੇ ਹੋਣ, ਵਿਲਾ 'ਚ ਚਲੇ ਜਾਓ। ਥੋੜਾ ਜਿਹਾ ਹੈ ਬਾਰਡਰ ਏਰੀਆ, ਮੁਸ਼ਕਲ ਜ਼ਰੂਰ ਹੁੰਦੀ ਹੈ, ਲੇਕਿਨ ਜਿਹੜੇ ਪਾਕਿਸਤਾਨੀ ਆ ਉਹ ਉੱਧਰੋਂ ਹੁਣ ਕੋਆਪਰੇਟ ਕਰਦੇ ਆ, ਉੱਥੋਂ ਵਾਲੇ ਘਰ ਵਾਲੇ ਵੀ, ਬਲਕਿ ਪਿੰਡਾਂ ਵਾਲੇ ਵੀ। ਜੇ ਪਿੰਡ ਦੇ ਬਾਹਰੋਂ ਪੁੱਛੋ ਗੁਰਦੁਆਰਾ ਸਾਹਿਬ ਜਾਣਾ, ਤੇ ਉਹ ਨਾਲ ਕੋਈ ਨਾ ਕੋਈ ਤੁਹਾਨੂੰ ਮੋਟਰਸਾਈਕਲ ਵਾਲਾ ਤੋਰ ਦੇਣਗੇ ਵੀ ਆਓ ਤੁਹਾਨੂੰ ਛੱਡ ਕੇ ਆਉਂਦੇ। ਮੈਨੂੰ ਇਹ ਚੀਜ਼ ਬਹੁਤ ਚੰਗੀ ਲੱਗਦੀ ਹੈ ਇੰਡੀਆ ਪਾਕਿਸਤਾਨ ਦੋਨਾਂ 'ਚ। ਅਮਰੀਕਾ 'ਚ ਰਿਵਾਜ ਨਹੀਂ ਹੈਗਾ, ਇਸ ਕਰਕੇ ਮਜ਼ਾ ਆਉਂਦਾ ਜਦੋਂ ਇਹ ਗੱਲ ਸੁਣੀ ਦੀ ਹੈ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਪੇਂਟਿੰਗ ਤੁਸੀਂ ਪੇਂਟਿੰਗ ਦੀ ਗੱਲ ਕਰਦੇ ਸਾਂ, ਚਿੱਤਰਕਾਰੀ ਦੀ ਗੱਲ ਕਰਦੇ ਸਾਂ, ਇੱਕ ਇਹਦੇ ਵਿੱਚ ਇੱਕ ਪੇਂਟਿੰਗ ਜਿਹੜੀ ਬੜੀ ਅਟਰੈਕਟ ਕਰਦੀ ਹੈ ਜੀ, ਉਹ ਹੈ ਘੋੜੇ ਵਾਲੀ, ਜਿਵੇਂ ਕੋਈ ਯੁੱਧ ਜੰਗ ਦਾ ਚੱਲਣ ਡਿਆ ਵਾ, ਇਸ ਤਰ੍ਹਾਂ ਦਾ। ਇਹਦੇ ਬਾਰੇ ਮੈਂ ਥੋੜਾ ਜਿਹਾ, ਵਾਕਈ ਤੁਸੀਂ ਵਧੀਆ ਪੁਆਇੰਟ ਕੀਤੇ। ਇਹਦੇ ਲਈ ਪੂਰਾ ਆਪਾਂ ਇੱਕ ਪੇਜ ਇਸ ਪੇਂਟਿੰਗ ਦੇ ਲਈ ਲਾਇਆ। ਮੈਨੂੰ ਥੋੜਾ ਨੇੜੇ ਕਰਕੇ ਪੇਂਟਿੰਗ ਨੂੰ ਦਿਖਾਉਣਾ। ਇਹ ਵੈਸੇ ਕਿਉਂਕਿ ਫੋਟੋ ਨਹੀਂ ਇੱਥੇ ਆਪਣੇ ਬੁੱਕ ਦੇ ਵਿੱਚੋਂ ਤੁਹਾਨੂੰ ਨਜ਼ਰ ਨਹੀਂ ਆਈ ਹੋਏਗੀ। ਮੈਂ ਇਹਦੇ ਉੱਪਰ ਲਿਖਿਆ ਹੋਇਆ ਦੱਸ ਦੇਣਾ ਕੀ ਲਿਖਿਆ ਹੈ। ਇੱਥੇ ਲਿਖਿਆ ਹੈ ਪੰਜਾਬੀ 'ਚ, ਮੈਂ ਪੜ੍ਹ ਕੇ ਦੱਸਣਾ ਜੋ ਪੰਜਾਬੀ 'ਚ ਇਹਦੇ ਉੱਪਰ ਲਿਖਿਆ ਹੋਇਆ। ਇਹ ਯੁੱਧ 6ਵੇਂ ਗੁਰੂ ਹਰਗੋਬਿੰਦ ਜੀ ਕਾ, ਜੋ ਪੈਂਦੇ ਖਾਂ ਪਠਾਨ ਕਾ। ਸੋ ਪੈਂਦੇ ਖਾਂ, ਤੁਸੀਂ ਸਕਰੀਨ ਆਪਣੇ ਕਰਿਓ, ਮੈਂ ਉਨੀ ਦੇਰ ਫਿਕਸ ਕਰ ਲਾਂ, ਥੋੜਾ ਜਿਹਾ ਪ੍ਰੋਬਲਮ ਆ ਰਿਹਾ। ਠੀਕ ਹੈ ਜੀ, ਮੈਂ ਆਪਣੇ ਦੇਖਣ ਵਾਲੇ ਨੂੰ ਤਾਂ ਮੇਨ ਟਾਈਮ ਦੁਬਾਰਾ ਪੇਂਟਿੰਗ ਦਿਖਾਉਣ ਦੀ ਕੋਸ਼ਿਸ਼ ਕਰਦਾ। ਆਹ ਜਿਹੜਾ ਯੁੱਧ ਹੈ, ਇਹ ਜਿਹੜੀ ਤੁਸੀਂ ਤਸਵੀਰ ਸਾਹਮਣੇ ਦੇਖ ਰਹੇ ਹੋ, ਇਹ ਬਹੁਤ ਵੱਡੇ ਸਾਈਜ਼ ਦੀ ਹੈ। ਔਰ ਜੇ ਤੁਸੀਂ ਬਹੁਤ ਧਿਆਨ ਨਾਲ ਦੇਖੋ, ਬੜੀ ਮੁਸ਼ਕਿਲ ਨਾਲ ਮੈਨੂੰ ਮੈਂ ਪੜ੍ਹ ਕੇ ਲਿਖਿਆ ਹੈ, ਇਹ ਯੁੱਧ 6ਵੇਂ ਗੁਰੂ ਹਰਗੋਬਿੰਦ ਜੀ ਕਾ, ਪੈਂਦੇ ਖਾਂ ਪਠਾਨ ਦੇ ਨਾਲ। ਤੇ ਵਿੱਚ ਕੁਝ ਅੱਖਰ ਹੈ ਜਿਹੜੇ ਮੇਰੇ ਕੋਲ ਪੜ੍ਹ ਨਹੀਂ ਹੋਏ, ਪਰ ਆਹ ਜਿਹੜਾ ਸੀਨ ਹੈ, ਤੁਸੀਂ ਅਕਸਰ ਇਸ ਸੀਨ ਬਾਰੇ ਦੇਖਿਆ ਹੋਏਗਾ, ਸੁਣਿਆ ਹੋਏਗਾ। ਇਹ ਇੱਕੋ ਹੀ ਜਗ੍ਹਾ ਪੂਰੇ ਪਾਕਿਸਤਾਨ ਦੇ ਵਿੱਚ ਮੈਨੂੰ ਮਿਲੀ ਹੈ ਜਿੱਥੇ ਇਹ ਵਾਲਾ ਸੀਨ 6ਵੇਂ ਪਾਤਸ਼ਾਹੀ ਦਾ ਪੈਂਦੇ ਖਾਨ ਦੇ ਨਾਲ ਜਿਹੜਾ ਯੁੱਧ ਵਾਲਾ ਸੀਨ ਹੈ, ਉਹ ਇੰਨੇ ਵੱਡੇ ਆਕਾਰ ਦੇ ਵਿੱਚ ਮੌਜੂਦ ਹੈ। ਮੌਜੂਦ ਕਿੱਥੇ ਹੈ? ਇਸ ਗੁਰਦੁਆਰਾ ਸਾਹਿਬ ਦੇ ਅੰਦਰ। ਇਹ ਗੁਰਦੁਆਰਾ ਸਾਹਿਬ ਬਾਰਡਰ ਦੇ ਬਿਲਕੁਲ ਨੇੜੇ ਹੈ, ਜਿਵੇਂ ਢਿੱਲੋਂ ਸਾਹਿਬ ਦੱਸ ਕੇ ਹਟੇ, 2-3 ਕਿਲੋਮੀਟਰ ਹੈ। ਔਰ ਜਿਹੜੀ ਪੇਂਟਿੰਗ ਹੈ, ਇਹ ਲੁਕੀ ਹੋਈ ਕਿੱਥੇ ਹੈ? ਇਹ ਲੁਕੀ ਹੋਈ ਆ ਸੰਦੂਕਾਂ ਦੇ ਪਿੱਛੇ। ਆ ਤੁਸੀਂ ਜਿਹੜੇ ਸੰਦੂਕ ਦੇਖ ਰਹੇ ਹੋ, ਸ਼ਾਇਦ ਇਸੇ ਕਰਕੇ ਬਚਾਅ ਹੋ ਗਿਆ, ਕਿਉਂਕਿ ਸੰਦੂਕਾਂ ਦੇ ਪਿੱਛੇ ਜਾਈਦਾ ਜਦੋਂ ਅਸੀਂ, ਆਪੇ ਹੀ ਸਾਡੇ ਜਿਹੜੇ ਫੋਟੋਗ੍ਰਾਫਰ ਦੋਸਤ, ਉਹ ਸੰਦੂਕ ਪਰੇ ਕਰਕੇ ਤਸਵੀਰਾਂ ਲੈ ਲਈਦੀਆਂ। ਤੇ ਜਿਹੜੀਆਂ ਪਿੱਛੇ ਤਸਵੀਰਾਂ ਹੈਗੀਆਂ, ਬਹੁਤ ਇਹਦੇ ਪਿੱਛੇ ਆਰਟ ਵਰਕ ਇਹਦੇ ਅੰਦਰ ਬਹੁਤ ਹੈਗਾ। ਜਿਵੇਂ ਤੁਸੀਂ ਦੇਖ ਰਹੇ ਹੋ, ਥੋੜਾ ਕਾਲਾ ਹੋ ਗਿਆ, ਸ਼ਾਇਦ ਕਦੇ ਧੂਆਂ ਵਗੈਰਾ ਦੀ ਚਪੇਟ ਦੇ ਵਿੱਚ ਆ ਗਿਆ ਹੋਵੇ। ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਉਹਨੂੰ ਆਪ ਸਾਫ਼ ਨਾ ਕਰੀਏ। ਕੋਈ ਸਪੈਸ਼ਲ ਮਟੀਰੀਅਲ ਹੋਏਗਾ, ਜਿਹੜੇ ਆਰਟ ਮਿਊਜ਼ੀਅਮ ਵਾਲੇ ਪ੍ਰੋਫੈਸ਼ਨਲ ਨੇ, ਉਹਨਾਂ ਦੀ ਸਾਨੂੰ ਹੈਲਪ ਦੀ ਲੋੜ ਹੈ ਕਿ ਉਹ ਲਾਹੌਰ ਤੋਂ ਜਾ ਕੇ ਇਸ ਜਗ੍ਹਾ ਨੂੰ ਵਿਜ਼ਿਟ ਕਰਨ। ਆ ਲੈਟੀਟਿਊਡ ਲੌਂਗੀਟਿਊਡ ਉੱਪਰ ਦਿੱਤਾ ਹੋਇਆ, ਤਾਂ ਕਿ ਇਸ ਬਿਲਡਿੰਗ ਦੇ ਅੰਦਰ ਜੋ ਬੇਸ਼ਕੀਮਤੀ ਆਰਟ ਵਰਕ ਹੈ ਸਿੱਖੀਜ਼ਮ ਦੇ ਨਾਲ ਰਿਲੇਟਡ, ਉਸ ਨੂੰ ਸੰਭਿਆ ਜਾ ਸਕੇ। ਇਹ ਜਿਹੜੀ ਤਸਵੀਰ ਆਪਾਂ ਹੁਣੇ ਦਿਖਾ ਕੇ ਹਟੇ ਆ, ਇਹ ਮੈਂ ਉਹਦਾ ਮੇਨ ਟਾਈਮ ਡਾਊਨਲੋਡ ਕਰ ਰਿਹਾ ਸੀ ਇੰਟਰਨੈਟ ਤੋਂ। ਉਹ ਮੇਰੀ ਤਸਵੀਰ ਨਹੀਂ ਹੈ, ਪਰ ਮੈਂ ਨਾਲ ਆਪਣੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਦਿਖਾ ਦਿੰਦਾ। ਆਹ ਤਸਵੀਰ ਹੈ ਜਿਹੜੀ ਤੁਸੀਂ ਹੁਣ ਉਸ ਗੁਰਦੁਆਰਾ ਸਾਹਿਬ ਦੇ ਅੰਦਰ ਦੇਖ ਕੇ ਹਟੇ ਹੋ। 6ਵੇਂ ਪਾਤਸ਼ਾਹੀ ਦਾ ਪੈਂਦੇ ਖਾਨ ਦੇ ਨਾਲ ਜੋ ਯੁੱਧ ਹੋਇਆ ਸੀ, ਉਸ ਤਸਵੀਰ ਨੂੰ ਜਿਹੜਾ ਹੈਗਾ ਉਸ ਚਿੱਤਰਕਾਰ ਨੇ ਉਸ ਗੁਰਦੁਆਰਾ ਸਾਹਿਬ ਦੇ ਅੰਦਰ ਪੋਰਟਰੇ ਕੀਤਾ ਹੈ। ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਆਪਣੇ ਪੁਰਾਣੇ ਸ਼ੋਜ਼ ਦੇ ਵਿੱਚ, ਕਿ ਆਪਾਂ ਨੂੰ ਇਹ ਚੀਜ਼ਾਂ ਪਾਕਿਸਤਾਨ ਦੇ ਵਿੱਚ ਹਾਲੇ ਵੀ ਮਿਲ ਜਾਂਦੀਆਂ, ਭਾਵੇਂ ਥੋੜੀਆਂ ਧੁੰਦਲੀ ਹਾਲਤ 'ਚ ਹੈਗੀਆਂ। ਪਰ ਜੇ ਤੁਸੀਂ ਨੋਟ ਕਰੋ, ਇੰਡੀਆ ਵਾਲੀ ਸਾਈਡ ਤੇ ਇਹੋ ਜਿਹਾ ਆਰਟ ਵਰਕ ਨਹੀਂ ਹੈਗਾ ਹੁਣ। ਸੋ ਇਹ ਨਹੀਂ ਹੋ ਸਕਦਾ ਕਿ ਉਦੋਂ ਇੱਧਰ ਨਾ ਬਣਾਇਆ ਗਿਆ ਹੋਵੇ। ਬਣਿਆ ਇੱਧਰ ਵੀ ਜ਼ਰੂਰ ਸੀ, ਪਰ ਕਿਉਂਕਿ ਇੱਧਰ ਆਪਣੇ ਕੋਲ ਮਨੀ ਪਾਵਰ ਕਹਿ ਲਓ ਜਾਂ ਇਕਨੋਮੀ, ਜਿਹੜੇ ਸਿੱਖ ਸੀਗੇ
ਉਹਨਾਂ ਦੀ ਹਾਲਤ ਵਧੀਆ ਸੀ, ਉਹਨਾਂ ਨੇ ਇਨਵੈਸਟਮੈਂਟ ਕਰਕੇ ਪੈਸੇ ਲਾ ਕੇ ਮਾਰਬਲ ਦੇ ਗੁਰਦੁਆਰਾ ਸਾਹਿਬ ਬਣਾ ਲਏ, ਪਰ ਜਦੋਂ ਬਣਾਏ ਉਦੋਂ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਸੀ ਉਹਨਾਂ ਨੂੰ ਲਿਜਾ ਕੇ ਕਿਤੇ ਮਿਊਜ਼ੀਅਮ 'ਚ ਨਹੀਂ ਰੱਖਿਆ। ਉਹ ਸ਼ਾਇਦ ਕਹਿ ਲਓ ਵੀ ਸਮੇਂ ਦੀ ਚਪੇਟ 'ਚ ਅਣਗਹਿਲੀ ਦੇ ਨਾਲ ਕਹਿ ਲਓ ਜਾਂ ਉਹਦਾ ਪਤਾ ਨਾ ਹੋਣ ਕਰਕੇ ਆ ਗਈਆਂ। ਸੋ ਇਹ ਕਦੀ ਹੋ ਹੀ ਨਹੀਂ ਸਕਦਾ ਕਿ ਪੁਰਾਣੇ ਜ਼ਮਾਨੇ 'ਚ ਜਿਹੜੇ ਚਿੱਤਰਕਾਰ ਸੀ ਉਹ ਸਿਰਫ ਪਾਕਿਸਤਾਨ ਵਾਲੀ ਸਾਈਡ ਤੇ ਹੀ ਇਹੋ ਜਿਹੀ ਚਿੱਤਰਕਾਰੀ ਕਰਦੇ ਹੋਣ। ਸੋ ਮੇਰਾ ਇਹ ਖਿਆਲ ਹੈ ਕਿ ਇਹ ਸਭ ਕੁਝ ਹੁੰਦਾ ਆਪਣੇ ਵਾਲੀ ਸਾਈਡ ਤੇ ਵੀ ਸੀ, ਪਰ ਜਿੱਦਾਂ ਜਿੱਦਾਂ ਮਾਡਰਨ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੋਏਗੀ, ਇਸੇ ਕਰਕੇ ਸਾਨੂੰ ਇਸ ਚੀਜ਼ ਦਾ ਬਹੁਤ ਡਰ ਲੱਗਦਾ ਹੈ ਪਾਕਿਸਤਾਨ ਦੇ ਵਿੱਚ ਵੀ, ਕਿ ਜਿਹੜਾ ਇਹ ਇੰਨਾ ਸਮਾਨ ਉਧਰ ਰਹਿੰਦਾ ਹੈ ਇਹਨੂੰ ਅਸੀਂ ਕਿੱਦਾਂ ਬਚਾ ਲਈਏ। ਕਈ ਗੁਰਦੁਆਰਾ ਸਾਹਿਬ ਹੈਗੇ ਢਿੱਲੋਂ ਸਾਹਿਬ ਜਿਹੜੇ ਬਚ ਨਹੀਂ ਸਕਦੇ, ਸਾਨੂੰ ਪਤਾ ਹੈ ਕਿ ਉਹ ਡਿੱਗਣ ਵਾਲੇ ਹੈ, ਪਰ ਜਿਹੜਾ ਉਹਦੇ ਅੰਦਰ ਡਿੱਗਣ ਤੋਂ ਪਹਿਲਾਂ ਜਿਹੜੀਆਂ ਚਿੱਤਰਕਾਰੀ ਹੈਗੀ ਹੈ, ਜੋ ਵੀ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੇ, ਭਾਵੇਂ ਉਹਨਾਂ 'ਚ ਕਈ ਚੀਜ਼ਾਂ ਕੰਟਰੋਵਰਸ਼ੀਅਲ ਨੇ, ਕਈ ਚੀਜ਼ਾਂ ਕਹਿ ਲਓ ਵੀ ਗੁਰਬਾਣੀ ਦੇ ਮੁਤਾਬਿਕ ਨਹੀਂ ਹੈਗੀਆਂ, ਪਰ ਅਸੀਂ ਚਾਹੁੰਦੇ ਹਾਂ ਵੀ ਉਹ ਫਿਊਚਰ ਰਿਸਰਚਰਸ ਦੇ ਲਈ ਸਾਂਭੀਆਂ ਜਾਣ। ਸੋ ਸਾਡੀ ਇਹ ਬੇਨਤੀ ਹੈ ਕਿਸੇ ਤਰ੍ਹਾਂ, ਜਿਹਦੇ ਲਈ ਸਾਨੂੰ ਪਾਕਿਸਤਾਨ ਸਰਕਾਰ ਦੀ ਲੋੜ ਹੈ। ਐਕਚੁਅਲੀ ਉਹਨਾਂ ਕੋਲ ਡਿਪਾਰਟਮੈਂਟ ਹੈਗੇ ਨੇ, ਮੈਂ ਲਾਹੌਰ ਫੋਰਟ 'ਚ ਉਹਨਾਂ ਨੂੰ ਕਈ ਵਾਰੀ ਮਿਲਿਆ, ਮਤਲਬ ਜਾਣਕਾਰੀ ਉਹਨਾਂ ਦੇ ਬਹੁਤ ਵੱਡੇ ਡਿਪਾਰਟਮੈਂਟ ਨੇ, ਕਿ ਉਹ ਜਿੱਥੇ ਨਾਲ ਨਾਲ ਗੁਰਦੁਆਰਾ ਸਾਹਿਬਾਨ ਜਿਵੇਂ ਨਵੇਂ ਖੁੱਲੇ ਨੇ ਪਾਕਿਸਤਾਨ ਦੇ ਵਿੱਚ, ਜੇ ਇਸ ਚੀਜ਼ ਨੂੰ ਵੀ ਥੋੜਾ ਜਿਹਾ, ਜਿਹੜੇ ਆਰਟ ਵਰਕ ਵਾਲੀਆਂ ਬਿਲਡਿੰਗਸ ਹੈਗੀਆਂ ਸਿਰਫ 10 ਨੇ ਪਾਕਿਸਤਾਨ ਦੇ ਵਿੱਚ, ਇਹ ਜਿਨ੍ਹਾਂ ਚੋਂ ਇੱਕ ਇਹ ਹੈ, ਉਹਨਾਂ ਦੇ ਅੰਦਰ ਜਿਹੜਾ ਸਮਾਨ ਡਿੱਗਣ ਵਾਲਾ ਹੈਗਾ ਉਹਦੇ ਲਈ ਕੋਈ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਲਾ ਲੈਣ ਤਾਂ ਮੇਰੇ ਖਿਆਲ ਕਾਫੀ ਵਧੀਆ ਹੋਏਗਾ। ਔਰ ਸਾਡੇ ਸਰੋਤਿਆਂ ਦਾ ਇਹਦੇ ਵਿੱਚ ਸਹਿਯੋਗ ਬਹੁਤ ਜ਼ਰੂਰੀ ਹੈ। ਜੀ ਢਿੱਲੋਂ ਸਾਹਿਬ ਵਾਪਸ ਆ ਗਏ ਨੇ, ਢਿੱਲੋਂ ਸਾਹਿਬ ਬੈਕ ਟੂ ਸਟੂਡੀਓ। ਅੱਛਾ ਡਾਕਟਰ ਸਾਹਿਬ, ਇਹਦੇ 'ਚ ਕੱਲ ਜਿਸ ਤਰ੍ਹਾਂ ਆਪਣਾ ਥੋੜਾ ਜਿਹਾ ਐਡੀਸ਼ਨ ਕੀਤਾ ਸੀ, ਮੈਂ ਵਿੱਚ ਲਿੰਕ ਫੇਸਬੁੱਕ ਤੇ ਪੇਸਟ ਕਰ ਦਿੱਤਾ ਲਿੰਕ। ਅਗਰ ਕੋਈ ਦੋਸਤ ਸਾਨੂੰ ਇਹਦੇ ਰਿਗਾਰਡਿੰਗ ਕੋਈ ਇਹਦੇ ਰਿਲੇਟਡ ਕੋਈ ਕੁਐਸਚਨ ਕਰਨਾ ਚਾਹਵੇ, ਸਾਡੇ ਨਾਲ ਵਿੱਚ ਲਾਈਨ ਤੇ ਵੀ ਆ ਸਕਦਾ, ਤੇ ਤੁਸੀਂ ਵੀ ਆਪਣੇ ਕੋਲੋਂ ਇੱਕ ਵਾਰੀ ਲਿੰਕ ਸ਼ੇਅਰ ਕਰ ਦਿਓ, ਜਿਹੜੇ ਇੱਕ ਦੋ ਦੋਸਤਾਂ ਨੂੰ ਆਪਾਂ ਲੈ ਕੇ ਵਿੱਚ ਗੱਲ ਨੂੰ ਅੱਗੇ ਵੀ ਤੋਰ ਸਕੀਏ, ਤੇ ਨਾਲ ਨਾਲ ਉਹਨਾਂ ਦੀ ਰਾਏ ਵੀ ਵਿੱਚ ਆਪਾਂ ਹਿੱਸਾ ਬਣਾ ਸਕੀਏ, ਉਹਨਾਂ ਦੀ ਰਾਏ ਵੀ ਲੈ ਸਕੀਏ। ਢਿੱਲੋਂ ਸਾਹਿਬ ਨੂੰ ਮਾੜਾ ਜਿਹਾ ਗਾਈਡ ਕਰ ਦਿਓ ਵੀ ਜਿਵੇਂ ਲਿੰਕ ਆਪਾਂ ਸ਼ੇਅਰ ਕਰਦੇ ਇੱਕ ਦੂਜੇ ਨਾਲ, ਬਿਲਕੁਲ ਸੇਮ ਲਿੰਕ ਹੀ ਸ਼ੇਅਰ ਕਰ ਦੇਣਾ ਇੱਥੇ। ਬਸ ਸੇਮ ਲਿੰਕ ਹੈ, ਤੁਸੀਂ ਕਮੈਂਟ 'ਚ ਪੇਸਟ ਕਰ ਦੇਣਾ, ਮੈਂ ਪੇਸਟ ਕਰਦਾ ਫੇਸਬੁੱਕ ਤੇ, ਮੈਂ ਕਰਦਾ YouTube ਤੇ ਵੀ ਮੈਂ ਕਰ ਦੇਣਾ। ਜੀ ਅਸੀਂ ਹਾਂਜੀ ਬਿਲਕੁਲ, ਜਿਹੜਾ ਤੁਸੀਂ ਨੀਚੇ ਦੇਖ ਰਹੇ ਹੋ streamyard.com, ਇਹ ਲਿੰਕ ਹੈ। ਜੇ ਕੋਈ ਸੁਣਨ ਵਾਲਾ ਸਾਡੇ ਨਾਲ ਇਸ ਗੁਰਦੁਆਰਾ ਸਾਹਿਬਾਨ ਬਾਰੇ ਕੋਈ ਡਿਸਕਸ਼ਨ ਕਰਨੀ ਚਾਹੁੰਦਾ, ਹਿਸਟਰੀ ਬਾਰੇ ਜਾਂ ਕੁਝ ਵੀ, ਸਾਡੇ ਨਾਲ ਸਟੂਡੀਓ ਸ਼ਾਮਲ ਹੋਣਾ ਚਾਹੁੰਦਾ, ਆਪਣਾ ਸਾਨੂੰ ਚਿਹਰੇ ਦੇ ਦਰਸ਼ਨ ਕਰਾਉਣਾ ਚਾਹੁੰਦਾ ਸਾਡੇ ਨਾਲ ਆ ਕੇ, ਤਾਂ ਜ਼ਰੂਰ ਇਸ ਤੇ ਕਲਿੱਕ ਕਰੋ ਤਾਂ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸ਼ਾਮਲ ਹੋ ਜਾਓਗੇ। ਜੀ ਢਿੱਲੋਂ ਸਾਹਿਬ। ਹਾਂਜੀ ਡਾਕਟਰ ਸਾਹਿਬ, ਅੱਗੇ ਵੀ ਗੱਲ ਆਪਾਂ ਕਰਨੇ ਸਾਂ ਇਹਨਾਂ ਦੀ, ਇਹ ਪੇਂਟਿੰਗ ਦੀ ਜਿਹੜੀ ਉਹ ਘੋੜੇ ਵਾਲੀ ਖਾਸ ਤੌਰ ਤੇ। ਅੱਛਾ, ਇਹ ਕਿਤੇ ਹੋਰ ਵੀ ਮਿਲਦਾ ਕਿਸੇ ਬਿਲਡਿੰਗ ਜਾਂ ਗੁਰਦੁਆਰਾ ਸਾਹਿਬ 'ਚ, ਕਿਤੇ ਹੋਰ ਇੰਡੀਆ ਵਾਲੀ ਸਾਈਡ ਤੇ, ਜਾਂ ਇੱਧਰ ਤੁਹਾਨੂੰ ਪਾਕਿਸਤਾਨ ਦੇ ਵਿੱਚ ਕਿਤੇ ਹੋਰ ਮਿਲਿਆ ਹੋਵੇ? ਕਿਉਂਕਿ 6ਵੀਂ ਪਾਤਸ਼ਾਹੀ ਨਾਲ ਗੁਰਦੁਆਰਾ ਸਾਹਿਬ ਜਿਹੜੇ ਨੇ ਹੋਰ ਵੀ ਹੈ। ਗੁਰਦੁਆਰਾ ਸਾਹਿਬ ਬਹੁਤ ਹੈਗੇ ਨੇ, ਪਰ ਔਰ ਮੈਨੂੰ ਆਰਟ ਵਰਕ ਦਾ ਸ਼ੌਂਕ ਬਹੁਤ ਹੈ, ਪਰ ਮੈਨੂੰ ਅੱਜ ਤੱਕ ਨਾ ਇੰਡੀਆ ਜਾਂ ਪਾਕਿਸਤਾਨ ਇੰਨੇ ਵੱਡੇ ਸਾਈਜ਼ ਦੀ ਇਹ 6ਵੀਂ ਪਾਤਸ਼ਾਹੀ ਦੇ ਪੈਂਦੇ ਖਾਨ ਦੇ ਨਾਲ ਯੁੱਧ ਵਾਲਾ ਜਿਹੜਾ ਸੀਨ ਹੈਗਾ, ਇਹ ਕੰਧ ਦੇ ਉੱਤੇ ਉਕਰਿਆ ਹੋਇਆ ਆਰਟ ਵਰਕ ਫਰੈਸਕੋਸ ਦੀ ਫਾਰਮ ਦੇ ਵਿੱਚ ਨਹੀਂ ਮਿਲਿਆ। ਮਾਡਰਨ ਪੇਂਟਿੰਗਸ ਤਾਂ ਬਹੁਤ ਹੈਗੀਆਂ ਜਿਹੜੀਆਂ ਆਪਾਂ ਖਰੀਦ ਕੇ ਦੁਕਾਨ ਤੋਂ ਲਿਆ ਕੇ ਘਰ ਟੰਗ ਲੈਂਦੀਆਂ, ਪਰ ਕਿਸੇ ਪੁਰਾਤਨ ਗੁਰਦੁਆਰਾ ਸਾਹਿਬ ਦੀ ਕੰਧ ਦੇ ਉੱਪਰ ਉਕਰਿਆ ਹੋਇਆ ਇਹ ਸੀਨ ਸਿਰਫ ਤੇ ਸਿਰਫ ਮੇਰਾ ਖਿਆਲ ਹੈ ਵੀ ਇਸੇ ਗੁਰਦੁਆਰਾ ਸਾਹਿਬ 'ਚ ਹੈ। ਜਿੱਥੇ ਤੱਕ ਮੈਂ ਪਹੁੰਚ ਸਕਿਆ, ਤੁਹਾਨੂੰ ਪਤਾ 270 ਦੇ ਕਰੀਬ ਤਾਂ ਆਪਾਂ ਪਾਕਿਸਤਾਨ 'ਚ ਜਗ੍ਹਾ ਵਿਜ਼ਿਟ ਕਰ ਲਈਆਂ। ਇੰਟਰਨੈਟ ਤੇ ਵੀ ਮੈਂ ਕਈ ਵਾਰੀ ਦੋਸਤਾਂ ਨੂੰ ਪੁੱਛ ਹਟਿਆ ਵੀ ਇਹਦੇ ਨਾਲ ਦੀ ਕੋਈ ਤਸਵੀਰ ਇੰਡੀਆ ਦੇ ਕਿਸੇ ਗੁਰਦੁਆਰਾ ਸਾਹਿਬ 'ਚ ਮਿਲਦੀ ਹੈ, ਤੇ ਕੋਈ ਹਾਂ ਦਾ ਕਿਤੋਂ ਮਿਲਿਆ ਨਹੀਂ ਹੈ। ਸੋ ਮੇਰਾ ਖਿਆਲ ਹੈ ਵੀ ਦਿਸ ਇਜ਼ ਦਾ ਓਨਲੀ ਪਲੇਸ। ਇਹ ਆਪਾਂ ਨੂੰ ਕਿਉਂ ਉਜਾਗਰ ਕਰਨਾ ਪੈ ਰਿਹਾ, ਤਾਂ ਕਿ ਜਿਹੜਾ ਆਪਣਾ ਸ਼ੋਅ ਹੈ ਉਹ ਲੋਕਾਂ ਤੱਕ ਪਹੁੰਚਦਾ ਹੈ, ਪਹੁੰਚਦਾ ਕਿਸੇ ਆਰਟ ਵਰਕ ਵਾਲੇ ਡਾਇਰੈਕਟਰ ਹੋਏ, ਕੋਈ ਉਸ ਡਿਪਾਰਟਮੈਂਟ ਵਾਲੇ ਕਿਸੇ ਬੰਦੇ ਤੱਕ ਪਹੁੰਚ ਜਾਏਗਾ ਜਿਹਨੂੰ ਲੱਗੇਗਾ ਇਹ ਤਾਂ ਬੜਾ ਪੁਰਾਣਾ ਯੁੱਧ ਹੈ, ਇਹਦੀ ਤਾਂ ਹਿਸਟਰੀ ਬੜੀ ਤਕੜੀ ਹੈ, ਇਹ ਤਾਂ ਇਕੱਲੀ ਸਿੱਖਾਂ ਦੀ ਹਿਸਟਰੀ ਨਹੀਂ, ਇਹ ਤਾਂ ਮੁਗਲ ਹਿਸਟਰੀ ਦੇ ਨਾਲ ਮਿਲਦਾ ਹੋਇਆ ਈਵੈਂਟ ਹੈ, ਉਹਨਾਂ ਦਾ ਸੀਨ ਹੈ ਵਿੱਚ। ਸੋ ਜਦੋਂ ਆਪਾਂ ਇਦਾਂ ਚੀਜ਼ ਜੋੜਦੇ ਹਾਂ, ਆਪਣੇ ਇਹਨਾਂ ਪ੍ਰੋਗਰਾਮਾਂ ਦਾ ਮਕਸਦ ਹੀ ਇਹ ਹੈ, ਕਿਉਂਕਿ ਜਦੋਂ ਆਪਾਂ ਇੰਨੀ ਵੱਡੀ ਕਿਤਾਬ ਲਿਖਦੇ ਹਾਂ, ਇੰਨੀ ਮੋਟੀ ਕਿਤਾਬ ਲਿਖਦੇ ਹਾਂ, ਕਈ ਵਾਰੀ ਢਿੱਲੋਂ ਸਾਹਿਬ ਆਪਾਂ ਨੂੰ ਪਤਾ ਹੈ ਉਹ ਕਿਤਾਬਾਂ ਸਰਕਾਰੀ ਦਫ਼ਤਰਾਂ 'ਚ ਪਈਆਂ ਰਹਿ ਜਾਂਦੀਆਂ, ਪਰ ਜਿਹੜਾ ਆਪਾਂ ਗੱਲਬਾਤ ਕਰ ਰਹੇ ਹਾਂ ਐਟ ਹਿਊਮਨ ਲੈਵਲ, ਆਪਣੇ ਨਾਲ ਦੋਸਤ ਜੁੜੇ ਹੋਏ ਨੇ ਉਹ ਵੀ ਕਮੈਂਟ ਦੇ ਰਹੇ ਆ, ਔਰ ਆਪਾਂ ਐਜ਼ ਕੋਈ ਹਿਸਟੋਰੀਅਨ ਕਿਸੇ ਨੂੰ ਕੋਈ ਲੈਕਚਰ ਨਹੀਂ ਦੇ ਰਹੇ, ਆਪਾਂ ਤਾਂ ਡਿਸਕਸ਼ਨ ਕਰ ਰਹੇ ਹਾਂ ਇੱਕ ਦੂਜੇ ਨਾਲ। ਸੋ ਉਹ ਨਾਲ ਥੋੜਾ ਜਿਹਾ ਇਮੋਸ਼ਨਲ ਹੋ ਸਕਦਾ ਕਿਸੇ ਤੇ ਅਸਰ ਪਵੇ, ਸਰਕਾਰੀ ਡਿਪਾਰਟਮੈਂਟ ਦੇ, ਇੰਡੀਆ 'ਚ ਪਵੇ, ਪਾਕਿਸਤਾਨ 'ਚ ਪਵੇ, ਕੈਨੇਡਾ 'ਚ ਪਵੇ, ਇੰਗਲੈਂਡ 'ਚ ਪਵੇ, ਜਿੱਥੇ ਵੀ ਕਿਤੇ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠੇ ਨੇ, ਉਹਨਾਂ ਧਿਆਨ 'ਚ ਇਹ ਗੱਲ ਆਵੇ ਵੀ ਹਾਂ ਆਹ ਕੋਈ ਸਾਡੀ ਨਿਸ਼ਾਨੀ ਹੈਗੀ ਹੈ, ਜਿਹੜੀ ਕਿਸੇ ਪੁਰਾਣੇ ਲੋਕਾਂ ਨੇ ਆਪਣੇ ਤਿਲ ਫੁੱਲ ਵਿੱਚੋਂ, ਆਪਣੀ ਦਸਾਂ ਨੌਹਾਂ ਦੀ ਕਿਰਤ 'ਚੋਂ ਕਮਾਈ ਕਰਕੇ ਆਹ ਚੀਜ਼ ਬਣਾਈ ਸੀ। ਇਹ ਸਾਡਾ ਫਰਜ਼ ਬਣਦਾ। ਇਹ ਥੱਲੇ ਡਿੱਗ ਵੀ ਤੇ ਟੁੱਟ ਗਈ, ਇਹ ਡਿੱਗਣ ਤੋਂ ਪਹਿਲਾਂ ਜੇ ਪਾਕਿਸਤਾਨ ਦੇ ਲੋਕਾਂ ਨੇ ਨਹੀਂ 72 ਸਾਲ 'ਚ ਖਰਾਬ ਕੀਤੀ, ਆਪਾਂ ਥੋੜਾ ਜਿਹਾ ਇਹਨੂੰ ਜਾ ਕੇ ਕਿਸੇ ਐਕਸਪਰਟ ਨੂੰ ਨਾਲ ਲੈ ਕੇ, ਜਿਹੜਾ ਸਾਇੰਟੀਫਿਕ ਡਿਪਾਰਟਮੈਂਟ ਦਾ ਬੰਦਾ ਹੋਵੇ ਪਾਕਿਸਤਾਨ ਦਾ, ਉਹਨੂੰ ਨਾਲ ਲੈ ਕੇ ਇਹ ਕਰਵਾਈਏ, ਤਾਂ ਕਿ ਉਹਨਾਂ ਦੇ ਪੈਸੇ ਦਾ ਖਰਚੇ ਦਾ ਲੋੜ ਵੀ ਨਾ ਪਵੇ,
ਔਰ ਜਿਹੜੀ ਆਪਣੀ ਚੀਜ਼ ਹੈਗੀ ਉਹ ਬਚੀ ਵੀ ਰਹਿ ਜਾਵੇ। ਜੀ ਢਿੱਲੋਂ ਸਾਹਿਬ। ਅੱਗੋਂ ਅਮਿਤੋਜ ਜੀ ਆਦੇ ਨੇ ਪੈਂਦਾ ਖਾਨ ਦੀ ਹਿਸਟਰੀ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਤੁਹਾਡੀ ਥੋੜੀ ਹਿਸਟਰੀ ਦੱਸੋ ਇਸ ਤਸਵੀਰ ਦੀ, ਗੁਰਦੁਆਰਾ ਸਾਹਿਬ ਦੀ ਡਿਸਕਸ਼ਨ ਦਾ ਕੀ ਪਾਰਟ ਹੈ? ਜੀ ਬਿਲਕੁਲ, ਇਹ ਜਿਹੜੀ ਤਸਵੀਰ ਦੇ ਨਾਲ ਵੈਸੇ ਇਸ ਲੋਕੇਸ਼ਨ ਦਾ ਕੋਈ ਲੈਣ ਦੇਣ ਨਹੀਂ ਹੈ, ਪਰ ਉਸ ਜਿਹੜਾ ਆਰਟਿਸਟ ਹੈ ਜਾਂ ਜਿਹੜੇ ਪਿੰਡ ਦੇ ਹੋਗੇ, ਕਿਉਂਕਿ 6ਵੇਂ ਪਾਤਸ਼ਾਹੀ ਦਾ ਸੀਨ ਹੈਗਾ। ਮੈਂ ਅਮਿਤੋਜ ਦਾ ਕੁਐਸਚਨ ਮੈਂ ਬਹੁਤ ਵਧੀਆ ਕੀਤਾ। ਮੈਂ ਇਸ ਤਸਵੀਰ ਨੂੰ ਥੋੜਾ ਜਿਹਾ ਐਕਸਪਲੇਨ ਕਰਦਾ ਪੁਰਾਤਨ ਕਿਤਾਬ ਦੇ ਵਿੱਚੋਂ, ਜਿਹਦੇ ਵਿੱਚੋਂ ਮੈਂ ਆਪਣੀ ਬੁੱਕ ਦੇ ਵਿੱਚ ਇਹਨੂੰ ਕੋਟ ਕੀਤਾ ਹੈ। ਢਿੱਲੋਂ ਸਾਹਿਬ, ਜਿਵੇਂ ਆਪਾਂ ਪੁਰਾਣੀਆਂ ਗੱਲਾਂ 'ਚ ਵੀ ਕਰਦੇ ਆਏ ਹਾਂ ਕਿ ਆਪਾਂ ਨੂੰ ਇਹ ਬਹੁਤ ਹੁੰਦਾ ਕਿ ਆਪਾਂ ਪੁਰਾਣੀ ਤੋਂ ਪੁਰਾਣੀ ਕਿਤਾਬ 'ਚੋਂ ਲੱਭੀਏ ਕਿ ਉਹ ਜਿਹੜਾ ਵਾਕਿਆ ਹੋਇਆ ਉਹ ਕਿਵੇਂ ਹੋਇਆ, ਉਹਦੇ ਬਾਰੇ ਪੁਰਾਤਨ ਕਿਤਾਬ ਜਿਹੜੀ ਆ ਉਹ ਕੀ ਲਿਖਦੀ ਹੈ। ਸੋ ਇਹ ਸੀਗਾ ਕਰਤਾਰਪੁਰ ਦਾ ਸੀਨ ਹੈਗਾ। ਕਰਤਾਰਪੁਰ ਇਹ ਨਹੀਂ ਆਪਣਾ ਪਾਕਿਸਤਾਨ ਵਾਲਾ ਨਹੀਂ, ਜਿਹੜਾ ਇੰਡੀਆ ਸਾਈਡ ਤੇ ਕਰਤਾਰਪੁਰ ਹੈ, ਉੱਥੇ ਇਹ ਯੁੱਧ ਹੋਇਆ ਸੀ, ਉੱਥੇ ਦਾ ਸੀਨ ਹੈ, ਜਿਹਦੀ ਪੇਂਟਿੰਗ ਇਹ ਹਜ਼ਾਰਾ ਪਿੰਡ ਦੇ ਵਿੱਚ ਲੱਗੀ ਹੋਈ ਹੈ। ਉਹਦੇ ਬਾਰੇ ਜਿਹੜੀ ਭੱਟਵਈ ਹੈ, ਭੱਟਵਈਆਂ ਲਿਖੀਆਂ ਗਈਆਂ ਪੁਰਾਣੇ ਜ਼ਮਾਨੇ 'ਚ। ਭੱਟ ਹੁੰਦੇ ਸੀਗੇ ਜਿਹੜੇ ਕਹਿ ਲਓ ਵੀ ਫੈਮਿਲੀਜ਼ ਦੇ ਨਾਲ ਚੱਲਦੇ ਸੀ, ਉਹਨਾਂ ਦੀ ਬੁੱਕ ਕੀਪਿੰਗ ਕਹਿ ਲਓ ਜਾਂ ਉਹਨਾਂ ਦੀ ਸਿਫਤਾਂ ਦੇ ਵਿੱਚ ਜਿਹੜੀ ਸੀ ਉਹ ਕਵਿਸ਼ਰੀ ਵੀ ਲਿਖਦੇ ਸੀ। ਉਹਨਾਂ ਦੇ ਡਿਟੇਲਡ ਅਕਾਊਂਟ ਹੁਣ ਜਿਹੜੇ ਉਹ ਮਿਲਣੇ ਸ਼ੁਰੂ ਹੋਏ ਔਰ ਹਿਸਟੋਰੀਅਨਸ ਦਾ ਧਿਆਨ ਉਹਨਾਂ ਵੱਲ ਕਾਫੀ ਜਾਣ ਲੱਗਾ ਹੈ, ਕਿਉਂਕਿ ਉਹਨਾਂ ਦੇ ਵਿੱਚ ਡੇਟਸ ਵਗੈਰਾ ਕਾਫੀ ਮਿਲ ਜਾਂਦੀਆਂ। ਉਹ ਮੈਂ ਭੱਟਵਈ ਚੋਂ ਤੁਹਾਨੂੰ ਸੁਣਾਉਣ ਲੱਗਾ। ਭੱਟਵਈ ਇਸ ਸੀਨ ਬਾਰੇ, ਇਹ ਜਿਹੜੇ ਆਪਾਂ ਪੇਂਟਿੰਗ ਦੇਖ ਕੇ ਹਟੇ ਆ, ਉਹਦੇ ਬਾਰੇ ਜਿਹੜੀ ਭੱਟਵਈ ਹੈ ਉਹ ਕੀ ਲਿਖਦੀ ਹੈ। ਭੱਟਵਈ ਨੇ ਡਿਟੇਲ ਕਰਕੇ ਇਹ ਲਿਖਿਆ ਵੀ नथिया बल्लू का, माधो बल्लू का, पोते मूले का, पड़पोता राव के बंजारुत साल 1692 बैसाख प्रविष्टे, मतलब 31 ਵਿਸਾਖ 1692 ਇਹ ਹੈਗਾ ਵਿਕਰਮੀ ਸੰਮਤ, ਜਿਹੜਾ ਬਣਿਆ ਆਪਣੇ ਹਿਸਾਬ ਨਾਲ 1635। ਉਹਦੀ ਗੱਲ ਹੋ ਰਹੀ ਹੈ। मंगलवार के देहों करतारपुर के बलहान परगाना जलंधर गुरु के हुक्म पाए ਅਸਮਾਨ ਖਾਨ ਜਾਂਗਰੀ ਗੈਲ ਭਿੜੇ। ਮਤਲਬ ਕਹਿੰਦੇ ਵੀ, ਮੈਂ ਐਕਸਪਲੇਨੇਸ਼ਨ ਕਰ ਦਿੰਦਾ ਵੀ ਜਿਹੜੇ ਰਾਓ ਦੇ ਪੜਪੋਤੇ ਆ ਉਹ 1635 ਦੇ ਵਿੱਚ ਜਿਹੜੇ ਮੂਲੇ ਦੇ ਪੋਤੇ ਆ ਨਾਥੀਆ ਤੇ ਮਾਧੋ, ਜਿਹੜੇ ਬੱਲੂ ਦੇ ਮੁੰਡੇ ਆ। ਤੁਹਾਨੂੰ ਪਤਾ ਢਿੱਲੋਂ ਸਾਹਿਬ ਪੁਰਾਣੀਆਂ ਇਦਾਂ ਲਿਖੀਆਂ ਹੁੰਦੀਆਂ, ਫਲਾਣੇ ਦਾ ਪੋਤਾ, ਫਲਾਣੇ ਦਾ ਪੜਪੋਤਾ। ਸੋ ਰਾਓ ਦਾ ਪੜਪੋਤਾ, ਮੂਲੇ ਦੇ ਪੋਤੇ ਤੇ ਬੱਲੂ ਦੇ ਮੁੰਡੇ ਨਥੀਆ ਤੇ ਮਾਧੋ, ਇਹਨਾਂ ਨੇ ਲੜਾਈ ਕੀਤੀ। ਕਿਹਦੇ ਨਾਲ ਕੀਤੀ? ਅਸਮਾਨ ਖਾਨ ਝਾਂਗੜੀ ਦੇ ਨਾਲ। ਕਿੱਥੇ ਕੀਤੀ? ਕਰਤਾਰਪੁਰ ਜਲੰਧਰ। ਗੁਰੂ ਕਾ ਹੁਕਮ ਪਾਏ ਅਸਮਾਨ ਖਾਨ ਝਾਂਗੜੀ ਗੇਲ ਭਿੜੇ, ਮਤਲਬ ਗੁਰੂ ਦੇ ਕਮਾਂਡ ਦੇ ਮੁਤਾਬਕ 3 ਪਹਿਰ ਘੋਰ ਯੁੱਧ ਹੁਆ। ਦੇ ਫੌਟ ਦਾ ਬੈਟਲ ਫੀਅਰਸਲੀ ਫॉर 3 ਪਹਿਰ। ਹੁਣ ਪਹਿਰ ਦੀ ਐਕਚੁਅਲੀ ਮੈਨੂੰ ਅੰਗਰੇਜ਼ੀ ਨਹੀਂ ਪਤਾ ਲੱਗੀ, ਮੈਂ ਆਪਣੀ ਬੁੱਕ 'ਚ ਵੀ 3 ਪਹਿਰ ਹੀ ਲਿਖਿਆ। ਮੇਰੇ ਖਿਆਲ 'ਚ ਦਿਨ ਦੇ ਜਿਹੜੇ ਹਿੱਸੇ ਹੈਗੇ ਆ ਅਬਾਊਟ 3 ਕੁਆਟਰ ਜਿਹੜੇ ਦਿਨ ਦੇ ਹੈਗੇ ਆ, ਉਹ ਇੰਨਾ ਚਿਰ ਲੜਾਈ ਜਿਹੜੀ ਉਹ ਹੁੰਦੀ ਰਹੀ। ਗੁਰੂ ਕੇ ਪਲਿਤ ਪੈਂਦੇ ਖਾਨ ਨੇ ਗੁਰੂ ਤੇ ਵਾਰ ਕੀਆ ਜੋ ਖਾਲੀ ਗਿਆ। ਮਤਲਬ ਪੈਂਦੇ ਖਾਨ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ, ਜਿਹੜਾ ਕਿ ਮੁੜ ਕੇ ਖਾਲੀ ਹੋਇਆ, ਮਤਲਬ ਉਹ ਵਾਰ ਕਾਮਯਾਬ ਨਹੀਂ ਹੋਇਆ। ਗੁਰੂ ਜੀ ਕੇ ਪ੍ਰਥਮੇ ਵਾਰ ਸੇ ਪੈਂਦੇ ਖਾਨ ਮਾਰਾ ਗਿਆ। ਜਿਹੜਾ ਪੈਂਦੇ ਖਾਨ ਸੀ, ਗੁਰੂ ਸਾਹਿਬ ਨੇ ਜਦੋਂ ਵਾਪਸ ਰਿਟਰਨ ਚ ਰਿਟੈਲੀਏਸ਼ਨ ਕੀਤੀ, ਜਿਹੜਾ ਪੈਂਦੇ ਖਾਨ ਸੀ ਉਹਦੀ ਮੌਤ ਹੋ ਗਈ। ਤੇ ਭਾਈ ਮਾਧੋ, ਗੁਰੂ ਜੀ ਕੀ जीत हुई। ਭਾਈ ਮਾਧੋ ਸੀ ਜਿਹਦੇ ਬਾਰੇ ਸਟਾਰਟਿੰਗ ਚ ਹੋਈ ਹੈ। ਭਾਈ ਮਾਧੋ ਰਣ ਭੂਮੀ में ਸਾਹਮਣੇ ਮਾਥੇ ਜੂਝ ਕਰ ਮਰਾ। ਮਤਲਬ ਬਿਲਕੁਲ ਸਿੱਧਾ ਉਹਨੂੰ ਅਟੈਕ ਹੋਇਆ। ਭਾਈ ਮਾਧੋ ਸੀ ਜਿਹੜਾ, ਉਹ ਵੀ ਸ਼ਹੀਦ ਹੋ ਗਿਆ। ਨਥੀਆ ਗੁਰੂ का जोधा के रण चूंझते हुए सूर्या गैल लड़के घायल हुआ। ਮਤਲਬ ਜਿਹੜਾ ਸੀ ਭਾਈ ਮਾਧੋ ਤਾਂ ਸ਼ਹੀਦ ਹੋ ਗਿਆ, ਨਾਲ ਹੀ ਜਿਹੜਾ ਗੁਰੂ ਜੀ ਦਾ ਦੂਜਾ ਸੂਰਵੀਰ ਸੀ ਨਥੀਆ, ਉਹ ਬਾਕੀ ਹੋਰ ਯੋਧਿਆਂ ਨਾਲ ਲੜਦਾ ਲੜਦਾ ਜਿਹੜਾ ਸੀ ਉਹ ਜ਼ਖਮੀ ਹੋ ਗਿਆ। ਹੁਣ ਇਹ ਜਿਹੜੀ ਤਸਵੀਰ ਆਪਾਂ ਦੇਖਦੇ ਹਾਂ ਅਕਸਰ ਗੁਰਦੁਆਰਾ ਸਾਹਿਬ, ਮੈਂ ਇਹਨੂੰ ਜਿਹੜਾ ਥੋੜਾ ਇੱਕ ਵਾਰੀ ਦੁਬਾਰਾ ਤੁਹਾਨੂੰ ਇਹਦਾ ਜਿਹੜਾ ਆ ਲਿੰਕ ਦਿਖਾ ਦੇਣਾ। ਇਹਦੇ ਵਿੱਚ ਤੁਸੀਂ ਬੜਾ ਇਹ ਕਾਮਨ ਸੀਨ ਦੇਖੋਗੇ ਕਿ ਜਿੱਥੇ ਗੁਰੂ ਸਾਹਿਬ ਪੈਂਦੇ ਖਾਨ ਨੂੰ ਛਾਂ ਕਰਦਾ ਹੋਇਆ ਦਿਖਾ ਰਿਹਾ ਹੈ। ਢਿੱਲੋਂ ਸਾਹਿਬ, ਮੈਂ ਤੁਹਾਨੂੰ ਇਹ ਦੱਸ ਦੇਣਾ ਕਿ ਜਿਹੜਾ ਪੈਂਦੇ ਖਾਨ ਸੀ ਇਹ ਐਕਚੁਅਲੀ ਗੁਰੂ ਸਾਹਿਬ ਦਾ ਹੀ ਸਾਥੀ ਸੀ ਪਹਿਲਾਂ, ਜਿਹਨੂੰ ਬਚਪਨ ਚ ਗੁਰੂ ਸਾਹਿਬ ਨੇ ਕਹਿ ਲਓ ਵੀ ਬਚਪਨ ਤੋਂ ਨਾਲ ਆਪਣੇ ਰੇਜ਼ ਕੀਤਾ ਸੀਗਾ। ਮੁੜ ਕੇ ਕਿਸੇ ਕਾਰਨ ਕਰਕੇ ਇਹਨਾਂ ਵਿੱਚ ਪੈਂਦੇ ਖਾਨ ਨੇ ਇਹਨਾਂ ਦੇ ਅਗੇਂਸਟ ਹੋ ਗਿਆ ਪੈਂਦੇ ਖਾਨ, ਤੇ ਜਦੋਂ ਉਹਦੇ ਫਿਰ ਕਹਿ ਲਓ ਵੀ ਪ੍ਰਾਣ ਤਿਆਗਣ ਦਾ ਟਾਈਮ ਆਇਆ, ਉਸ ਵੇਲੇ ਦੀ ਇਹ ਤਸਵੀਰ ਹੈਗੀ ਹੈ ਕਿ ਗੁਰੂ ਸਾਹਿਬ ਨੇ ਉਹਨੂੰ ਜਿਹੜਾ ਸੀ ਆਪਣੀ ਜਿਹੜੀ ਸ਼ੀਲਡ ਹੈਗੀ ਹੈ ਉਹਦੇ ਨਾਲ ਛਾਂ ਕੀਤੀ, ਉਹਦਾ ਧੁੱਪ ਦੇ ਨਾਲੋਂ ਬਚਾਅ ਕੀਤਾ। ਉਹ ਮਤਲਬ ਇਸ ਜਿਹੜੀ ਸਟੋਰੀ ਹੈ ਉਹ 'ਚ ਇਹ ਹੁੰਦੀ ਹੈ ਵੀ ਗੁਰੂ ਸਾਹਿਬ ਨੇ ਐਂਡ ਤੇ ਵੀ ਮਤਲਬ ਇਟ ਸ਼ੋਜ਼ ਕਿ ਉਹਨਾਂ ਦੀ ਸਪਿਰਿਟ ਕਿੱਦਾਂ ਸੀਗੀ, ਜਿਹਦੇ ਨਾਲ ਕਿ ਸਿੱਖ ਗੁਰੂ ਕਿਸੇ ਨਾਲ ਫਾਈਟ ਕਰਦੇ ਆ। ਮਤਲਬ ਉਹਨਾਂ ਨੂੰ ਫਾਈਟ ਇਸ ਕਰਕੇ ਨਹੀਂ ਕਰਦੇ ਕਿ ਉਹਨਾਂ ਨੂੰ ਕੋਈ ਨਿੱਜੀ ਦੁਸ਼ਮਣੀ ਹੈਗੀ ਆ ਉਸ ਬੰਦੇ ਦੇ ਨਾਲ, ਮਤਲਬ ਦੇ ਆਰ ਸਟਿਲ ਟੇਕਿੰਗ ਕੇਅਰ ਆਫ ਦਿਸ ਪਾਰਟਿਕੂਲਰ ਪਰਸਨ। ਸੋ ਇਹਦੇ ਲਈ ਢਿੱਲੋਂ ਸਾਹਿਬ ਜਿਹੜੀ ਆਪਣੀ ਕਿਤਾਬ ਹੈਗੀ ਹੈ ਦਬਿਸਤਾਨ-ਏ-ਮਜ਼ਾਹਿਬ, ਆਪਾਂ ਉਹਦੇ ਬਾਰੇ ਇੱਕ ਦਿਨ ਅੱਗੇ ਵੀ ਗੱਲ ਕਰਕੇ ਹਟੇ ਆ।
ਉਹਦਾ ਆਥਰ ਪਹਿਲਾਂ ਕਿਹਾ ਜਾਂਦਾ ਸੀ ਮੋਹਸਿਨ ਫਾਨੀ, ਹੁਣ ਉਹਦਾ ਆਥਰ ਹੈਗਾ ਮੋਬਿਦ ਜ਼ੁਲਫਕਾਰ ਅਰਦਸਤਾਨੀ। ਉਹਦੇ ਆਥਰ ਦਾ ਨਾਮ ਵੀ ਅੱਜ ਕੱਲ੍ਹ ਮਾਡਰਨ ਹਿਸਟਰੀ ਚੇਂਜ ਹੋ ਗਿਆ। ਉਹ ਲਿਖਦਾ ਵੀ ਜਿਹੜੇ ਗੁਰੂ ਸਾਹਿਬ ਨੇ ਲੜਾਈ ਕੀਤੀ ਆ ਉਹਨਾਂ ਦਾ ਕਰਨ ਦਾ ਸਟਾਈਲ ਜਿਹੜਾ ਸੀ ਉਹ ਟੀਚ ਕਰਦੇ ਸੀ ਵੀ ਮਤਲਬ ਉਹ ਗੁੱਸੇ ਕਰਕੇ ਨਹੀਂ ਕਰਦੇ, ਇਸ ਕਰਕੇ ਲੜਾਈ ਕੀਤੀ ਉਹਨਾਂ ਨੇ ਜਦੋਂ ਜ਼ੁਲਮ ਦਾ ਮਤਲਬ ਕਹਿ ਲਓ ਵੀ ਜ਼ੁਲਮ ਨੂੰ ਠੱਲਣਾ ਹੁੰਦਾ ਸੀ, ਇਸ ਕਰਕੇ ਨਹੀਂ ਕੀਤੀ, ਕੋਈ ਪਰਸਨਲ ਵੈਂਜੀਅੰਸ ਦੇ ਵਿੱਚ ਜਿਹੜੀ ਹੈਗੀ ਲੜਾਈ ਨਹੀਂ ਕੀਤੀ। ਇਹ ਦਬਿਸਤਾਨ ਮਜ਼ਾਹਿਬ ਦਾ ਜਿਹੜਾ ਆਥਰ ਹੈਗਾ ਉਹਨੇ ਇਹ ਜਿਹੜੀ ਹੈਗੀ ਲਾਈਨ ਲਿਖੀ, ਕਿਉਂਕਿ ਅਕਸਰ ਇਹ ਕੁਐਸਚਨ ਆਉਂਦਾ ਵੀ ਗੁਰੂ ਸਾਹਿਬ ਨੇ ਕਿਉਂ ਬੰਦੇ ਨੂੰ ਮਾਰਿਆ, ਮਤਲਬ ਗੁਰੂ ਨੇ ਨਾ, ਮਤਲਬ ਇਸ ਕਰਕੇ ਇਟ ਇਜ਼ ਵੈਰੀ ਇੰਟਰਸਟਿੰਗ ਜਿਹੜਾ ਆਹ ਸੀਨ ਪੋਰਟਰੇ ਕੀਤਾ ਜਾਂਦਾ, ਜਿਹੜਾ ਪਿੰਡ ਹਦਿਆਰਾ ਦੇ ਅੰਦਰ। ਇੱਕ ਵਾਰੀ ਫਿਰ ਆਪਾਂ ਆਪਣੇ ਦੇਖਣ ਵਾਲਿਆਂ ਨੂੰ ਦਿਖਾ ਦਈਏ, ਇਹ ਸਿਰਫ ਦੁਨੀਆ ਵਿੱਚ ਮੇਰੇ ਖਿਆਲ ਇੱਕੋ ਹੀ ਇੰਨੀ ਵੱਡੀ ਪੇਂਟਿੰਗ ਹੈ ਜਿਹਦੇ ਅੰਦਰ ਇਹ ਗੁਰੂ ਸਾਹਿਬ ਦਾ ਪੈਂਦੇ ਖਾਨ ਦੇ ਨਾਲ ਲੜਾਈ ਦਾ ਜਿਹੜਾ ਦ੍ਰਿਸ਼ ਹੈ ਲਿਖਿਆ ਹੋਇਆ, ਦੱਸਿਆ ਹੋਇਆ, ਔਰ ਉਹਦੇ ਉੱਪਰ ਪੰਜਾਬੀ ਤੁਸੀਂ ਦੇਖੋ ਧਿਆਨ ਨਾਲ, ਪੁਰਾਣੀ ਪੰਜਾਬੀ ਚ ਨਾਲ ਜੋੜ ਕੇ ਵੀ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਅੱਜ ਆਪਾਂ ਗੱਲ ਕਰ ਰਹੇ ਹਾਂ ਚੈਪਟਰ ਨੰਬਰ 66 ਆਪਣੀ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਤੋਂ। ਤੇ ਢਿੱਲੋਂ ਸਾਹਿਬ ਮੈਨੂੰ ਲੱਗਦਾ ਆਪਣੇ ਨਾਲ ਦੋਸਤ ਕੁਝ ਜੁੜ ਗਏ ਨੇ, ਤੁਸੀਂ ਉਹਨਾਂ ਨੂੰ ਅਟੈਂਡ ਕਰੋ। ਹਾਂਜੀ, ਨਾਲ ਮੈਂ ਪੜ੍ਹੀ ਵੀ ਜਾਵਾਂ, ਥੋੜੇ ਨਾਲ ਕਮੈਂਟ ਸੈਕਸ਼ਨ ਵੀ ਉਹਨਾਂ ਨੂੰ ਵੇਖੀ ਜਾਈਏ ਆਪਾਂ ਨਾਲ ਨਾਲ। ਜੀ ਅਮਰਿੰਦਰ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ ਪੰਨੂ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਿਹੜਾ ਇਹ ਕੰਮ ਕੀਤਾ ਹੈਗਾ ਥੈਂਕ ਯੂ ਵੀ ਜਿਹੜਾ ਤੁਸੀਂ ਸਿੱਖ ਮਤਲਬ ਪਾਕਿਸਤਾਨ ਦੇ ਵਿੱਚ ਜਿੰਨੀਆਂ ਵੀ ਸਿੱਖ ਯਾਦਗਾਰਾਂ ਨੇ ਉਹਨਾਂ ਬਾਰੇ ਬਹੁਤ ਜ਼ਿਆਦਾ ਲਾਪਰਵਾਹੀ ਵਰਤੀ ਗਈ ਸੀ ਕਿ ਪਹਿਲਾਂ ਤੋਂ ਵੀ ਇੱਧਰੋਂ ਵੀ ਕਿਸੇ ਨੇ ਇੰਨਾ ਉਪਰਾਲਾ ਨਹੀਂ ਕੀਤਾ ਜਿੰਨਾ ਤੁਸੀਂ ਆਪਣੇ ਤੌਰ ਤੇ ਕਰਕੇ ਸਾਰੀ ਹਿਸਟਰੀ ਇਕੱਠੀ ਕੀਤੀ ਆ, ਹੈਰੀਟੇਜ ਇਕੱਠਾ ਕੀਤਾ ਆ। ਤੇ ਨਾਲ ਬਾਕੀ ਜਿਹੜੇ ਨਾਸਰ ਢਿੱਲੋਂ ਸਾਹਿਬ ਬੈਠੇ ਨੇ, ਇਹਨਾਂ ਦਾ ਵੀ ਬਹੁਤ, ਮੇਰਾ ਸਮਝਦਾ ਵੀ ਇਹਨਾਂ ਦਾ ਵੀ ਬਹੁਤ ਯੋਗਦਾਨ ਹੈ ਇਹਦੇ ਵਿੱਚ। ਇਹ ਬਹੁਤ ਇੱਕ ਖਜ਼ਾਨਾ ਤੁਸੀਂ ਇਹ ਇਕੱਠਾ ਕਰਤਾ ਸਾਰਾ, ਮੈਂ ਤੇ ਇਹ ਸਮਝਦਾ ਇਸ ਚੀਜ਼ ਨੂੰ। ਥੈਂਕ ਯੂ ਸੋ ਮਚ, ਐਪਰੀਸ਼ੀਏਟ ਇਟ ਢਿੱਲੋਂ ਸਾਹਿਬ, ਦੈਟ ਇਜ਼ ਸੋ ਨਾਈਸ ਆਫ ਯੂ। ਵੀਡੀਓ ਵੀ ਬੱਚਿਆਂ ਵਾਸਤੇ ਖਜ਼ਾਨਾ ਵਾ, ਵੀਡੀਓ ਵੀ ਜ਼ਰੂਰ ਸ਼ੇਅਰ ਕਰਿਓ ਆਪਣੇ ਬੱਚਿਆਂ ਨੂੰ, ਤੇ ਕਿਤਾਬ ਵੀ ਇੱਕ ਜ਼ਰੂਰ ਢਿੱਲੋਂ ਸਾਹਿਬ ਪਰਚੇਜ਼ ਕਰੋ, ਬੱਚਿਆਂ ਨੂੰ ਵੀ ਲੈ ਕੇ ਦਿਓ। ਨਹੀਂ, ਦੇਖੋ ਇਹ ਕਿਤਾਬ, ਮੈਂ ਇਹਨਾਂ ਦੀ ਕਿਤਾਬ ਬਾਰੇ ਤਕਰੀਬਨ 4-5 ਮਹੀਨਿਆਂ ਤੋਂ ਮੈਨੂੰ ਨੌਲੇਜ ਹੈਗੀ ਵੀ ਇਹਨਾਂ ਨੇ ਬੁੱਕ ਲਿਖੀ ਹੈਗੀ ਆ। ਉਦੋਂ ਬਾਅਦ ਕੀ ਹੋਇਆ ਵੀ ਥੋੜਾ ਜਿਹਾ ਬਿਜ਼ੀ ਸੀਗਾ ਲੈਣ ਬੁੱਕ, ਤੇ ਉਦੋਂ ਲੋਕਡਾਊਨ ਹੋ ਗਿਆ। ਬੁੱਕ ਜਦੋਂ ਵੀ ਇਹ ਖੁੱਲੂਗਾ ਉਸੇ ਵੇਲੇ ਕਿਤਾਬ ਮੈਂ ਆਪਣੇ ਕੋਲ ਮੰਗਾਉਣੀ ਹੈ, ਕਿਉਂਕਿ ਇੱਕ ਹਿਸਟੋਰੀਕਲ ਡਾਕੂਮੈਂਟ ਹੈ ਜਿਹੜਾ ਕਿ ਅੱਗੇ ਸਦੀਆਂ ਵਾਸਤੇ ਕੰਮ ਆਏਗਾ। ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਢਿੱਲੋਂ ਸਾਹਿਬ, ਥੈਂਕਸ ਅ ਲੋਟ। ਓਕੇ, ਥੈਂਕ ਯੂ ਸੋ ਮਚ। ਔਰ ਸਾਡੇ ਨਾਲ ਇੱਕ ਤਬੀਸ਼ ਰਾਣਾ ਸਾਹਿਬ ਦੱਸ ਰਹੇ ਨੇ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਅੰਦਰ ਲੋਕ ਰਹਿੰਦੇ ਨੇ, ਬਹੁਤ ਵਧੀਆ ਪੁਆਇੰਟ ਰਾਣਾ ਸਾਹਿਬ ਨੇ ਲਿਖਿਆ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਅੰਦਰ ਲੋਕ ਰਹਿੰਦੇ ਆ, ਉਹ ਹੁਣ ਇਸ ਵੇਲੇ ਢਿੱਲੋਂ ਸਾਹਿਬ ਆਪਾਂ ਕੋਲ ਕਿੰਨਿਆਂ ਨੂੰ ਆਪਾਂ ਜਾਣਦੇ ਆ, ਜਿਹੜੇ ਆਹ ਲੋਕ ਉੱਥੇ ਰਹਿੰਦੇ ਨੇ, ਤੇ ਉਹਨਾਂ ਦੀ ਮਦਦ ਕਰਕੇ ਬਾਹਰ ਦੇ ਲੋਕ ਇਹਨਾਂ ਗੁਰਦੁਆਰਾ ਸਾਹਿਬ ਦੀ ਹੋਰ ਲਾਈਫ ਦੇ ਵਿੱਚ ਐਡੀਸ਼ਨ ਕਰ ਸਕਦੇ ਜਦ ਤੱਕ ਸਰਕਾਰਾਂ ਪਹੁੰਚਣਗੀਆਂ। ਔਰ ਤਬੀਸ਼ ਰਾਣਾ ਸਾਹਿਬ ਦਾ ਪੁਆਇੰਟ ਬਹੁਤ ਵਾਜਬ ਹੈ। ਆਹ ਜਿਹੜੇ ਲੋਕੀ ਤੁਸੀਂ ਦੇਖ ਰਹੇ ਹੋ, ਜਿਨ੍ਹਾਂ ਨੇ ਇਸ ਬਿਲਡਿੰਗ ਨੂੰ ਕਹਿ ਲਓ ਮੇਰੇ ਮੁਤਾਬਕ ਸੰਭਾਲਿਆ ਹੋਇਆ, ਬਿਲਡਿੰਗ ਨੂੰ ਡਿੱਗਣ ਨਹੀਂ ਦਿੱਤਾ, ਭਾਵੇਂ ਉਹਨਾਂ ਨੇ ਆਪਣੀ ਸਟੋਰੇਜ ਲਈ ਯੂਜ਼ ਕੀਤਾ, ਪਰ ਉਹਨਾਂ ਨੇ ਆਪਣੇ ਪੇਂਟਿੰਗਸ ਦੇ ਉੱਤੇ ਕੋਈ ਪੋਚਾ ਨਹੀਂ ਮਾਰਿਆ, ਕੋਈ ਚੀਜ਼ ਪੇਂਟ ਨਹੀਂ ਕੀਤੀ। ਉਹ ਟਾਈਮ ਦੇ ਨਾਲ ਜ਼ਰੂਰ ਖੁਰ ਰਹੀਆਂ। ਜੇ ਆਪਾਂ ਇਹਨਾਂ ਫੈਮਿਲੀਜ਼ ਨੂੰ ਭਰੋਸੇ 'ਚ ਲੈ ਕੇ, ਉਹਨਾਂ ਦੇ ਨਾਲ ਮੀਟਿੰਗ ਕਰਕੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਸਿਰਫ ਦੋਸਤੀ ਕਰ ਲਈਏ ਉਸ ਗੁਰਦੁਆਰਾ ਸਾਹਿਬ ਦੇ ਅੰਦਰ ਕੌਣ ਰਹਿੰਦਾ, ਜੋ ਰਾਣਾ ਸਾਹਿਬ ਨੇ ਕਿਹਾ, ਉਹਦੇ ਨਾਲ ਕੀ ਹੈਗਾ, ਫੈਮਿਲੀ ਨੂੰ ਥੋੜਾ ਜਿਹਾ ਹੌਸਲਾ ਹੁੰਦਾ ਹੈ, ਥੋੜੀ ਜਿਹੀ ਹੈਲਪ ਕਰ ਸਕਦੇ ਆ ਤੁਸੀਂ ਉਹਦੇ ਨਾਲ। ਆਪਣੇ ਆਪ ਹੀ ਜਿਹੜਾ ਜਦ ਤੱਕ ਕੋਈ ਸਰਕਾਰੀ ਅਦਾਰਾ ਪਹੁੰਚੇਗਾ ਤਦ ਤੱਕ ਆਪਾਂ ਨੂੰ 5-10 ਸਾਲ ਦਾ ਟਾਈਮ ਮਿਲ ਜਾਏਗਾ। ਸੋ ਤਬੀਸ਼ ਰਾਣਾ ਸਾਹਿਬ, ਤੁਹਾਡਾ ਪੁਆਇੰਟ ਬਹੁਤ ਵਧੀਆ। ਔਰ ਜੇ ਹੋ ਸਕੇ ਰਾਣਾ ਸਾਹਿਬ ਜਾਂ ਢਿੱਲੋਂ ਸਾਹਿਬ, ਕੋਈ ਵੀ ਅਗਲੇ 2-3 ਦਿਨਾਂ 'ਚ ਜੇ ਤੁਸੀਂ ਇਹਨਾਂ ਕਮੈਂਟਸ ਦੇ ਵਿੱਚ ਹੀ ਉਸ ਫੈਮਿਲੀ ਦਾ ਨੰਬਰ ਥੱਲੇ ਐਡ ਕਰ ਦਿਓ, ਤਾਂ ਕਿ ਜਿਹੜੇ ਅੱਜ ਆਪਣੇ ਸੁਣਨ ਵਾਲੇ ਹੈਗੇ ਆ, ਤਾਂ ਕਿ ਆਪਣਾ ਵਿੱਚ ਥੋੜਾ ਕੰਮ ਘਟਦਾ ਜਾਵੇ, ਆਪਾਂ ਅੱਗੇ ਦੀ ਅੱਗੇ ਵੱਧਦੇ ਜਾਈਏ। ਲੋਕੀ ਆਪਣੇ ਆਪ ਹੀ ਨੰਬਰ ਮੈਂ ਐਡ ਕਰ ਦੇਣਾ, ਜ਼ਰੂਰ ਫੈਮਿਲੀ ਦਾ ਨੰਬਰ ਐਡ ਕਰ ਦੇਣਾ, ਥੱਲੇ ਨੰਬਰ ਐਡ ਹੋ ਜਾਵੇ, ਤਾਂ ਕਿ ਲੋਕ ਆਪ ਇਹ ਜ਼ਿੰਮੇਵਾਰੀ ਉਠਾਈ ਜਾਣ ਹੌਲੀ ਹੌਲੀ। ਮੈਂ ਕਮੈਂਟ ਕਰ ਦੇਣਾ। ਪੇਂਟਿੰਗ ਦੀ ਗੱਲ ਹੋਣ ਰਹੀ ਸੀ, ਜਗਤਾਰਜੀਤ ਸਿੰਘ ਨੇ ਲਿਖਿਆ ਦੀ ਪਰਸਨ ਹੂ ਆਰ ਕੈਰਿੰਗ ਕਾਰ ਸੇਵਾ, ਉਹਨਾਂ ਨੇ ਆਂਦੇ ਵੀ ਇਹਨਾਂ ਨੂੰ ਜਿਹੜੀ ਪੇਂਟਿੰਗ ਦੇ ਇਹਨਾਂ ਦਾ ਖਾਤਮਾ ਕੀਤਾ। ਤੇ ਮਸੂਦ ਅਖਤਰ ਜੰਜੂਆ ਕਹਿੰਦੇ ਦੇਰ ਇਜ਼ ਬੇਦੀ ਮਹਿਲ। ਬਿਲਕੁਲ ਜੀ, ਅਸੀਂ ਬੇਦੀ ਮਹਿਲ ਦਾ ਵਿਜ਼ਿਟ ਕੀਤਾ, ਉਹਦੇ ਡਾਕੂਮੈਂਟਰੀ ਵੀ ਬਲਕਿ ਹੈ, ਬੜੀ ਖੂਬਸੂਰਤ ਬਿਲਡਿੰਗ ਡਾਕਟਰ ਸਾਹਿਬ, ਬੇਦੀ ਮਹਿਲ, ਤੁਹਾਨੂੰ ਯਾਦ ਹੋਏਗਾ ਜੀ। ਇੱਕ ਉੱਪਰ ਦੋਸਤ ਕਹਿ ਰਹੇ ਨੇ ਮਿੱਟੀ ਦੀ ਮਹਿਕ ਤੇ ਮੇਰੇ ਫਾਦਰ ਸਾਹਿਬ ਦੀ ਬੁੱਕ ਹੈ, ਹੁਣ ਪਤਾ ਨਹੀਂ ਉਹ ਨੇ, ਸੇ ਉਹ ਲਿਖ ਰਿਹਾ ਕਿ ਹੰਡਿਆਰਾ ਦੀ। ਉਸ ਤੋਂ ਬਾਅਦ ਇੱਕ ਹੋਰ ਦੋਸਤ ਨੇ, ਉਹ ਕਹਿੰਦੇ ਨੇ ਕਿ ਨਮਾਜ਼ ਪੜ੍ਹਨ ਨੂੰ ਵੀ ਕਿਹਾ ਸੀ ਗੁਰੂ ਜੀ ਨੇ ਪੈਂਦੇ ਨੂੰ ਅਖੀਰ ਟਾਈਮ ਤੇ। ਹਾਂਜੀ, ਇਹ ਉਦੋਂ ਦਾ ਸੀਨ ਹੈਗਾ ਕਿ ਜਿਹੜਾ ਆਹ ਸੀਨ ਹੈ, ਉਹਨੂੰ ਕਲਮਾ ਪੜ੍ਹਨਾ ਚਾਹੁੰਦਾ ਸੀ, ਮਤਲਬ ਉਹਨੇ ਕਲਮਾ ਪੜ੍ਹਨ ਦੀ ਕਹਿ ਲਓ ਵੀ ਉਸ ਵੇਲੇ ਉਹ ਜਿੱਦਾਂ ਆਪਣਾ ਪੋਜ਼ ਬਣਾਉਂਦੇ, ਉਹ ਸੀਨ ਹੈ ਕਿ ਉਹ ਨਮਾਜ਼ ਪੜ੍ਹਨ ਦੇ ਲਈ
ਉਹ ਅਟੈਂਪਟ ਕਰ ਰਿਹਾ ਸੀ ਜਦੋਂ ਗੁਰੂ ਸਾਹਿਬ ਨੇ ਉਹਨੂੰ ਜਿਹੜੀ ਹੈਗੀ ਛਾਂ ਪ੍ਰਦਾਨ ਕੀਤੀ ਸੀ। ਉਹ ਜਿਹੜਾ ਪੂਰਾ ਸੀਨ ਵੈਸੇ ਮੈਂ ਉਹਦੇ ਬਾਰੇ ਲਿਖਿਆ ਹੋਇਆ, ਪਰ ਉਹ ਆਹ ਪਰਟੀਕੂਲਰ ਸੀਨ ਹੈ ਜਿੱਥੇ ਕਿ ਮਤਲਬ ਉਹ ਆਪਣੀ ਜਿਹੜੀ ਧਾਰਮਿਕ ਉਹਦੀ ਜਿਹੜੀ ਰਿਲੀਜੀਅਸ ਜੋ ਵੀ ਰਿਚੁਅਲ ਉਹ ਕਰਨਾ ਚਾਹੁੰਦਾ ਸੀ ਆਪਣੇ ਅੰਤਮ ਸਮੇਂ ਦੇ ਵਿੱਚ, ਗੁਰੂ ਸਾਹਿਬ ਨੇ ਉਹਨੂੰ ਕਹਿ ਲਓ ਵੀ ਹੈਲਪ ਕੀਤੀ ਸੀ, which signifies the way ਗੁਰੂ ਸਾਹਿਬ were fighting in which spirit। ਜੀ ਢਿੱਲੋਂ ਸਾਹਿਬ। ਅੱਛਾ ਜੀ, ਹੁਣ ਜਿੰਨੇ ਵੀ YouTube Facebook ਦੀ ਰਾਹੀਂ ਜੁੜੇ ਨੇ ਦੋਸਤ, ਉਹਨਾਂ ਨੂੰ ਫੇਰ ਇੱਕ ਵਾਰੀ ਹੁਣ ਸਾਡੀ ਵੀਡੀਓ ਚੱਲ ਰਹੀ ਹੈ, ਇੱਕ ਵਾਰੀ ਸ਼ੇਅਰ ਜ਼ਰੂਰ ਕਰੋ। ਡਾਕਟਰ ਸਾਹਿਬ ਦੀ ਵੀਡੀਓ, ਸਾਡੀ ਇਹ ਵੀਡੀਓ ਤੁਹਾਡੇ ਵਾਸਤੇ ਜੇ ਮਦਦਗਾਰ ਇਨਫੋਰਮੇਟਿਵ ਸਾਬਤ ਹੁੰਦੀ ਆ, ਤੁਹਾਡੇ ਬੱਚਿਆਂ ਵਾਸਤੇ ਸਾਬਤ ਹੋ ਸਕਦੀ ਹੈ। ਸੋ ਇਹਨੂੰ ਸ਼ੇਅਰ ਜ਼ਰੂਰ ਕਰਿਓ ਆਪਣੀ ਵਾਲ ਤੇ, ਤਾਂ ਕਿ ਜ਼ਿਆਦਾ ਲੋਕਾਂ ਤੱਕ ਮੈਸੇਜ ਜਿਹੜਾ ਜ਼ਿਆਦਾ ਲੋਕਾਂ ਤੱਕ ਪਹੁੰਚੇ। ਸੋ ਜਿਹੜੇ ਲੋਕ ਜੁੜਨਾ ਚਾਹੁੰਦੇ ਨੇ ਨਾਲ, ਜਿਵੇਂ ਕਿ ਢਿੱਲੋਂ ਸਾਹਿਬ ਆਏ, ਮੈਂ ਲਿੰਕ ਸ਼ੇਅਰ ਕੀਤਾ YouTube ਤੇ ਵੀ, Facebook ਤੇ ਵੀ ਪਿਨ ਕੀਤਾ, ਤੁਸੀਂ ਉੱਥੇ ਕਲਿੱਕ ਕਰਕੇ ਸਾਨੂੰ ਜੁਆਇਨ ਕਰ ਸਕਦੇ ਜੇ, ਸਾਡੇ ਨਾਲ ਗੱਲਬਾਤ ਕਰ ਸਕਦੇ। ਅਸੀਂ ਗੱਲ ਅੱਗੇ ਵੀ ਤੋਰਦੇ ਹਾਂ ਥੋੜੀ ਥੋੜੀ। ਡਾਕਟਰ ਸਾਹਿਬ ਮੈਂ ਇੱਕ ਮਿੰਟ ਕਮੈਂਟ ਦੇਖ ਲਵਾਂ, ਥੋੜੇ ਜਿਹੇ ਕਮੈਂਟ ਵਧੀਆ ਨੇ, ਹਾਂਜੀ ਮੈਂ ਥੋੜੀ ਆਨਸਰ ਦੇ ਦੇਵਾਂ। ਇੱਕ ਤੇ ਹੈ ਪੈਰ ਬਾਰੇ, ਮੈਂ ਕਿਉਂਕਿ ਉਹ ਚ ਅਸੀਂ 3 ਪਹਿਰ ਯੁੱਧ ਹੋਆ, ਇਹ ਚ ਇੰਦਰਜੀਤ ਸਾਹਨੀ ਜੀ ਕਲੀਅਰ ਕਰਦੇ ਆ, ਅਸੀਂ ਅਰਦਾਸ ਕਰਦੇ ਹਾਂ 4 ਪਹਿਰ ਦਿਨ ਦੀ ਸੁੱਖ ਨਾਲ ਬਤੀਤ ਹੋਵੇ, 4 ਪਹਿਰ ਰਾਤ ਦੇ। ਇਹਦਾ ਮਤਲਬ ਵੀ ਇੱਕ ਦਿਨ ਦੇ ਵਿੱਚ 4 ਪਹਿਰ ਹੋਏ, ਸੋ ਅੰਦਾਜ਼ਨ ਮਤਲਬ that's what they have tried to explain ਵੀ ਇੱਕ ਦਿਨ ਦੇ ਵਿੱਚ ਜਿਹੜੇ ਪਹਿਰ ਕਿੰਨੇ ਨੇ। ਤੇ ਰਾਣਾ ਸਾਹਿਬ ਨੇ ਕਿਹਾ ਕਿ ਪਰਿਵਾਰ ਦਾ ਉਹਨਾਂ ਦਾ ਜੇ ਆਪਾਂ ਖਿਆਲ ਰੱਖੀਏ ਉਹਨਾਂ ਨਾਲ ਹੈਲਪ ਮਿਲ ਸਕਦੀ ਹੈ। ਇੱਕ ਪਹਿਰ ਅਪਰੋਕਸੀਮੇਟਲੀ 2.5 ਘੰਟੇ ਦਾ ਹੁੰਦਾ ਹੈ, ਇੰਦਰਜੀਤ ਸਾਹਨੀ ਜੀ ਨੇ ਕਲੀਅਰ ਕੀਤਾ। ਸੋ ਮਿੱਟੀ ਦੀ ਮਹਿਕ ਕਹਿ ਰਹੇ ਨੇ ਕਿ ਪਿੰਡ ਨੇਮ ਹਡਿਆਰਾ ਦੀ ਸਪੈਲਿੰਗ ਠੀਕ ਕਰੋ, ਜ਼ਰੂਰ ਕਰਦੇ ਆ ਜੀ। ਐਕਚੁਅਲੀ ਮੇਰੇ ਕੋਲ ਪੰਜਾਬੀ ਦਾ ਫੌਂਟ ਨਹੀਂ ਹੈਗਾ, ਮੈਂ ਗੂਗਲ ਟਰਾਂਸਲੇਟ ਦੇ ਨਾਲ ਕਰਕੇ ਉਹ ਦੱਦਾ ਪਈ ਜਾ ਰਿਹਾ ਸੀ, ਡੱਡਾ ਡ ਨਹੀਂ ਸੀ ਪੈ ਰਿਹਾ, ਦੱਦਾ। ਸੋ ਪਿੰਡ ਦਾ ਨਾਮ ਹਦਿਆਰਾ ਨਹੀਂ ਆ, ਹੁਡਿਆਰਾ ਆ। ਠੀਕ ਹੈ ਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਅਮਿਤੋਜ ਸਿੰਘ ਜੀ ਕਹਿ ਰਹੇ ਨੇ ਕਿ ਵਧੀਆ ਐਕਸਪਲੇਨ ਕੀਤਾ। ਤੇ ਅਰਸ਼ਦ ਗੁੱਜਰ ਜੀ ਸਾਊਦੀ ਅਰਬ ਤੋਂ ਵੇਖ ਰਹੇ ਨੇ, ਕਹਿ ਰਹੇ ਨੇ ਬੜਾ ਖੂਬਸੂਰਤ ਪ੍ਰੋਗਰਾਮ। ਗੁੱਜਰ ਸਾਹਿਬ ਬਹੁਤ ਮਿਹਰਬਾਨੀ ਸਰ। ਅਰਸ਼ਦ ਭਾਈ ਤੁਹਾਡਾ। ਇੱਕ ਸਾਡੇ ਦੋਸਤ ਕਹਿ ਰਹੇ ਨੇ ਜੀ ਲਓ ਜੀ ਗੱਲ ਬਣ ਗਈ, ਕਿਉਂਕਿ ਇਹ ਪਿੰਡ ਬਾਠਾਂ ਦਾ ਹੈ, ਇਹ ਆਪਣੀ ਕਿਤਾਬ ਦੇ ਵਿੱਚ ਸ਼ੁਰੂ 'ਚ ਹੀ ਲਿਖਿਆ ਹੈ ਕਿ ਇਹ ਪਿੰਡ ਬਾਠਾਂ ਦਾ ਹੈ। ਤੇ ਕੁਲਵੰਤ ਸਿੰਘ ਬਾਠ ਕਹਿ ਰਹੇ ਨੇ ਕਿ ਸਾਡੇ ਬਜ਼ੁਰਗਾਂ ਦਾ ਪਿੰਡ ਹੈ ਹਦਿਆਰਾ। ਬਾਠ ਸਾਹਿਬ ਜੇ ਤੁਸੀਂ ਲਾਈਨ ਤੇ ਆਓ, ਸਾਡੇ ਲਈ ਇਹ ਤੋਂ ਵਧੀਆ ਖੁਸ਼ਕਿਸਮਤੀ ਕੀ ਹੋ ਸਕਦੀ ਹੈ ਕਿ ਜਿਹੜੇ ਚੈਪਟਰ ਬਾਰੇ ਦੇਖੋ, ਜਿਹੜਾ ਆਪਾਂ ਇਹ ਚੈਪਟਰ ਪੜ੍ਹ ਰਹੇ ਹਾਂ ਨਾ, ਆਪਾਂ ਸਾਰੇ ਬਿਜ਼ੀ ਹਾਂ। ਕੱਲ ਨੂੰ ਤੁਸੀਂ ਨੇ ਆਪਣੀ ਲਾਈਫ 'ਚ ਬਿਜ਼ੀ ਹੋ ਜਾਣਾ, ਪਰਸੋਂ ਤੁਸੀਂ ਲਾਈਫ ਬਿਜ਼ੀ ਹੋ ਜਾਣਾ। ਜੇ ਤੁਸੀਂ ਕਿਤਾਬ ਲੈ ਵੀ ਲੈਣੇ, ਮੈਨੂੰ ਪਤਾ ਇਸ ਚੈਪਟਰ ਬਾਰੇ ਆਪਾਂ ਕਦੀ ਵੀ ਸ਼ਾਇਦ ਲਾਈਫ 'ਚ ਇੰਨਾ ਧਿਆਨ ਨਾਲ ਨਹੀਂ ਪੜ੍ਹਨਾ ਜਿੰਨਾ ਆਪਾਂ ਹੁਣ ਸੁਣ ਰਹੇ ਹਾਂ। ਸੋ ਇੱਕ ਤਰ੍ਹਾਂ ਦੀ ਆਪਣੀ ਯਾਦਦਾਸ਼ਤ 'ਚ ਇਹਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰੋ, ਕੁਝ ਪੁਆਇੰਟਸ ਨਾਲ ਲਈ ਜਾਓ। ਔਰ ਜੇ ਤੁਸੀਂ ਉਸ ਪਿੰਡ ਦੇ ਰਹਿਣ ਵਾਲੇ ਹੋ, ਜੇ ਤੁਹਾਡੇ ਕੋਈ ਬਜ਼ੁਰਗ ਤੁਹਾਡੇ ਕੋਲ ਹੈਗੇ ਨੇ ਜਿਹੜੇ ਸਾਨੂੰ ਕੋਈ ਪੁਰਾਣੀ ਪਾਕਿਸਤਾਨ ਦੀ ਇਸ ਹੁਡਿਆਰਾ ਪਿੰਡ ਦੀ ਗੱਲਬਾਤ ਦੱਸ ਸਕਣ, ਸਾਡੇ ਲਈ ਬਹੁਤ ਵਧੀਆ ਗੱਲ ਹੋਏਗੀ। ਉਹਨਾਂ ਥੋੜਾ ਪਰਸਨਲ ਸਾਨੂੰ ਫੀਲਿੰਗ ਆਉਂਦੀ ਹੈ ਵੀ ਇਕੱਲੀਆਂ। ਬਾਠ ਸਾਹਿਬ ਨੂੰ ਵੀ ਮੈਂ ਉਹਦਾ ਨੰਬਰ ਵੀ ਮੈਸੇਜ ਕਰ ਦਿੱਤਾ। ਉੱਥੇ ਜਿਹੜਾ ਮੁੰਡਾ ਘਰ ਦੇ ਵਿੱਚ ਕਾਸ਼ਿਫ ਉਹਦਾ ਨਾਂ, ਉਹਦਾ ਨੰਬਰ ਵੀ ਮੈਂ ਪੰਜਾਬੀ ਲਹਿਰ ਵੱਲੋਂ ਫੇਸਬੁੱਕ ਤੇ ਸ਼ੇਅਰ ਕੀਤਾ, YouTube ਤੇ ਵੀ ਮੈਂ ਹੁਣੇ ਸ਼ੇਅਰ ਕਰ ਦੇਣਾ। ਜਿਹੜੇ ਦੋਸਤ ਉਹਨਾਂ ਨਾਲ ਕੰਟੈਕਟ ਕਰਨਾ ਚਾਹੁੰਦੇ ਹੋਣ, ਮੈਂ ਨਾਮ ਲਿਖਿਆ ਉਹਨਾਂ ਦਾ, ਕਾਸ਼ਿਫ 00923077070126। ਇਹ ਬਾਠ ਹੀ ਆ, ਬਰਾਦਰੀ ਵੀ ਤੁਹਾਡੀ ਆ ਜੀ। ਇਹ ਉਸੇ ਘਰ ਦੇ ਵਿੱਚ, ਉਸੇ ਪਿੰਡ ਦੇ ਵਿੱਚ। ਢਿੱਲੋਂ ਸਾਹਿਬ ਉਹ ਨੰਬਰ ਤੁਸੀਂ ਦੁਬਾਰਾ ਨਾਲ ਲਿਖ ਕੇ, ਜੇ ਨਾਲ ਲਿਖ ਦੋ, ਇੱਕ ਮਿੰਟ ਕਿੱਥੇ ਆ ਨੰਬਰ, ਤਾਂ ਕਿ ਮੇਰੇ ਵੀ ਕੁਝ ਦੋਸਤ ਨੇ ਉਹਦੇ ਨਾਲ ਥੱਲੇ ਲਿਖ ਦਿਓ ਪਿੰਡ ਹੁਦਿਆਰਾ, ਜਾਂ ਮੈਂ ਸਮਝਿਆ ਹਾਂ ਠੀਕ ਹੈ, ਉੱਪਰ ਦੇਖ ਲਿਆ ਕਾਸ਼ਿਫ ਨਾਲ ਲਿਖਿਆ ਹੋਇਆ, ਬਿਲਕੁਲ ਠੀਕ ਹੈ ਜੀ। ਸੋ ਦੋਸਤੋ, ਕੋਈ ਇਸ ਬਿਲਡਿੰਗ ਦੇ ਪਰਿਵਾਰ ਦੇ ਵਾਲਿਆਂ ਨੂੰ ਕੰਟੈਕਟ ਕਰਨਾ ਚਾਹੁੰਦਾ, ਦੇਖੋ ਕਿੰਨਾ ਵਧੀਆ ਲੱਗਾ। ਕੁਲਵੰਤ ਸਿੰਘ ਜੀ ਬਾਠ ਨੇ, ਕਹਿ ਰਹੇ ਸਾਡੇ ਬਜ਼ੁਰਗਾਂ ਦਾ ਪਿੰਡ ਹੈ, ਤੇ ਜਿਹੜੇ ਉੱਥੇ ਘਰ 'ਚ ਰਹਿੰਦੇ ਨੇ ਉਹ ਕਾਸ਼ਿਫ ਬਾਠ ਨੇ। ਜਿਹੜਾ ਮੰਤਵ ਹੈ ਆਪਣਾ ਇਹ ਪ੍ਰੋਗਰਾਮ ਕਰਨ ਦਾ, ਅੱਜ ਹੀ ਪੂਰਾ ਹੋ ਗਿਆ। ਜਦੋਂ ਕੁਝ ਕਹਿਣ ਲੱਗਾ ਸੀ ਵੀ ਜਦੋਂ ਮਰਜ਼ੀ ਵੱਡੀਆਂ ਆਰਗੇਨਾਈਜੇਸ਼ਨ ਆਉਣ, ਵੱਡੀਆਂ ਸਰਕਾਰਾਂ ਆਉਣ, ਆਪਾਂ ਲੋਕਾਂ ਨੇ ਆਪੇ ਕੰਮ ਏਦਾਂ ਥੋੜਾ ਬਹੁਤਾ ਕਰੀ ਜਾਣਾ। ਜ਼ਰੂਰੀ ਥੋੜੀ ਹੈ ਕਿ ਆਪਾਂ ਵੱਡੇ ਮਾਰਬਲ ਦੇ ਵੱਡੇ ਗੁਰਦੁਆਰਾ ਸਾਹਿਬ ਆਲੀਸ਼ਾਨ ਹੀ ਬਣਾਉਣੇ ਆ, ਕਿਉਂਕਿ ਉੱਥੇ ਸੰਗਤ ਤਾਂ ਹੈ ਨਹੀਂ ਗੀ। ਮਾੜੀ ਮੋਟੀ ਸਫਾਈ ਕਰਕੇ ਉਹ ਪੇਂਟਿੰਗ ਦੀ ਲਾਈਫ ਥੋੜੀ ਜਿਹੀ ਵਧਾ ਲਈ ਜਾਵੇ। ਕੁਝ 3D ਟੈਕਨੋਲੋਜੀ ਹੈਗੀ ਆ, ਅੱਜ ਕੱਲ੍ਹ ਮਿਊਜ਼ੀਅਮ 3D ਬਣ ਰਹੇ ਆ। ਕੋਈ ਐਕਸਪਰਟ ਦੀ ਹੈਲਪ ਲੈ ਕੇ, ਤਸਵੀਰ ਇਦਾਂ ਲੈ ਕੇ, ਉਹਦੇ 360 ਡਿਗਰੀ ਲੈਵਲ ਦੀ ਲੈ ਕੇ, ਉਹਦਾ ਮਿਊਜ਼ੀਅਮ, ਵਰਲਡ ਦੇ ਮਿਊਜ਼ੀਅਮ 'ਚ ਇਹ ਆਰਟ ਪਹੁੰਚਣੀ ਚਾਹੀਦੀ ਹੈ ਕਿ ਹੁਡਿਆਰਾ ਪਿੰਡ ਦੇ ਅੰਦਰ ਇਹ ਤਸਵੀਰਾਂ ਹੈਗੀਆਂ, ਜਿਹਦਾ ਹੁਣ ਰੈਪਲੀਕਾ ਡਿਜੀਟਲ ਟੈਕਨੋਲੋਜੀ ਦੇ ਨਾਲ। ਮੈਂ ਡਾਕਟਰ ਸਾਹਿਬ ਦੱਸਦਾ ਜਾਵਾਂ, ਜਦੋਂ ਅਸੀਂ ਨੌਸ਼ਹਿਰਾ ਵਿਰਕਾ ਵਾਲੇ ਗੁਰਦੁਆਰਾ ਸਾਹਿਬ ਦੇ ਕਰਨ ਡਏ ਸੀ ਰੈਨੋਵੇਸ਼ਨ ਦਾ, ਉਦੋਂ ਸਾਨੂੰ ਥੋੜਾ ਜਿਹਾ ਇਹਦੇ ਕੰਟੈਕਟ ਮਿਲੇ ਸੀ। ਆਰਕੀਓਲੋਜੀ ਡਿਪਾਰਟਮੈਂਟ ਨਾਲ ਰਿਲੇਟਡ ਪ੍ਰਾਈਵੇਟ ਲੋਕ ਵੀ ਹੈਗੇ ਨੇ ਜਿਹੜੇ ਇਸ ਤਰ੍ਹਾਂ ਦੀਆਂ ਬਿਲਡਿੰਗਸ ਨੂੰ ਰਿਸਟੋਰ ਕਰਦੇ ਨੇ। ਉਹਨਾਂ ਪੇਂਟਿੰਗਸ ਨੂੰ ਤੁਸੀਂ ਅਗਰ ਕਰਨਾ ਚਾਹੁੰਦੇ ਹੋ ਤੇ ਪ੍ਰਾਈਵੇਟ ਲੋਕ ਵੀ ਮਿਲ ਜਾਂਦੇ ਨੇ ਉਸ ਡਿਪਾਰਟਮੈਂਟ ਨਾਲ ਰਿਲੇਟਡ ਲਾਹੌਰ ਦੇ ਵਿੱਚ। ਉਹਨਾਂ ਨਾਲ ਕੰਟੈਕਟ ਕਰਕੇ ਵੀ ਕਮ ਸੇ ਕਮ ਇਹਨਾਂ ਜਿਹੜੀਆਂ ਪੇਂਟਿੰਗਸ ਨੇ ਉਹਨਾਂ ਨੂੰ ਹੀ ਉਹ ਆਪਣੀ ਅਸਲ ਹਾਲਤ 'ਚ ਰੱਖਿਆ ਜਾ ਸਕਦਾ। ਜੀ ਬਿਲਕੁਲ ਜੀ। ਢਿੱਲੋਂ ਸਾਹਿਬ, ਮੈਂ ਕਿਤਾਬ ਦੇ ਵਿੱਚੋਂ ਕੁਝ ਪੁਆਇੰਟ ਦੇ ਰਿਹਾ ਸੀ। ਸਾਡੇ ਦੋਸਤ ਫਾਦੀ ਖਾਨ ਜੀ ਪੁੱਛ ਰਹੇ ਨੇ ਕਿ ਘਵਿੰਡੀ ਪਿੰਡ ਦੇ ਵਿੱਚ ਵੀ ਗੁਰਦੁਆਰਾ ਹੈ। ਉਹ ਆਪਣੇ ਬੁੱਕ ਦੇ ਵਿੱਚ ਹੈਗਾ, ਮੈਂ ਉਹਦਾ ਚੈਪਟਰ ਨੰਬਰ ਦੇਖ ਰਿਹਾ ਸੀ ਤਾਂ ਕਿ ਉਹਨੂੰ ਦੱਸ ਸਕੀਏ। ਵੈਸੇ ਆਪਾਂ
ਇਹਨਾਂ ਨੇ ਚੰਗਾ ਹੋਇਆ ਯਾਦ ਕਰਾਇਆ। ਫਾਦੀ ਖਾਨ ਜੀ, ਅਸੀਂ ਅਗਲੀ ਵਾਰੀ ਘਮਿੰਡੀ ਪਿੰਡ ਦੇ ਅੰਦਰ ਜਿਹੜਾ ਗੁਰਦੁਆਰਾ ਸਾਹਿਬ ਮੌਜੂਦ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਨੈਕਸਟ ਦੇ ਵਿੱਚ। ਜੀ ਢਿੱਲੋਂ ਸਾਹਿਬ। ਡਾਕਟਰ ਸਾਹਿਬ ਅੱਗੇ ਵੀ ਨਾਲ ਵੱਧ ਰਹੀ ਨੇ। ਫਿਰ ਮੈਂ ਇੱਕ ਵਾਰੀ ਕਮੈਂਟ ਸੈਕਸ਼ਨ 'ਚ ਪੇਸਟ ਕੀਤਾ ਲਿੰਕ, ਜੇ ਕੋਈ ਆਉਣਾ ਚਾਹੁੰਦਾ ਹੋਵੇ ਸਾਡੇ ਨਾਲ ਤੇ ਆ ਸਕਦਾ। ਡਾਕਟਰ ਸਾਹਿਬ ਅੱਗੇ ਫਿਰ ਗੁਰਦੁਆਰਾ ਸੁਧਾਰ ਲਹਿਰ ਤੋਂ ਆਪਾਂ ਅੱਗੇ ਆ ਜਾਂਦੇ ਥੋੜਾ ਜਿਹਾ। ਉਸ ਵੇਲੇ ਇਸ ਬਿਲਡਿੰਗ ਦਾ ਕੀ ਸਥਿਤੀ ਸੀ, ਕੀ ਹਿਸਾਬ ਕਿਤਾਬ ਸੀ? ਉਦੋਂ ਕਬਜ਼ਾ ਸੀ ਇੱਥੇ ਮਹੰਤਾਂ ਦਾ, ਫਿਰ ਛੁਡਾਇਆ ਗਿਆ, ਕੋਈ ਇੱਥੇ ਕੋਈ ਲੜਾਈ ਹੋਈ ਜਾਂ ਮੋਰਚਾ ਲੱਗਾ, ਕੋਈ ਇਸ ਤਰ੍ਹਾਂ ਦੀ ਕੋਈ ਇਹਦੇ ਤੇ ਅਗਰ ਇਸ ਤਰ੍ਹਾਂ ਦੀ ਕੋਈ ਤੁਹਾਡੇ ਕੋਲ ਹੈ ਇਨਫੋਰਮੇਸ਼ਨ ਤੇ ਉਹ ਕਿੱਥੋਂ ਤੁਹਾਨੂੰ ਮਿਲੀ? ਜੀ ਬਿਲਕੁਲ। ਆਪਣਾ ਇੱਕ ਪੁਆਇੰਟ ਜਗਜੀਤ ਸਿੰਘ ਜੀ ਦਾਦੂ ਜੋਧ ਨੇ, ਉਹ ਇਸ ਤਸਵੀਰ ਬਾਰੇ ਸਾਡੀ ਕੁਝ ਮਾਲੂਮਾਤ ਦੇ ਵਿੱਚ ਹੋਰ ਇਜ਼ਾਫਾ ਕਰ ਰਹੇ ਆ। ਜਿਹੜੀ ਤਸਵੀਰ ਪਿੰਡ ਹੁਡਿਆਰਾ ਦੇ ਗੁਰਦੁਆਰਾ ਸਾਹਿਬ 'ਚ ਹੈ, ਜਗਜੀਤ ਸਿੰਘ ਜੀ ਦਾਦੂ ਜੋਧ ਦੱਸਦੇ ਆ ਕਿ ਇੱਕ ਤਾਂ ਜਿਹੜਾ ਪਹਿਰ ਆ ਅਬਾਊਟ 3 ਘੰਟੇ ਦਾ ਹੁੰਦਾ ਹੈ, ਤੇ ਇਸ ਤਸਵੀਰ ਦੇ ਵਿੱਚ ਗੁਰੂ ਸਾਹਿਬ ਨੇ ਪੈਂਦੇ ਖਾਨ ਨੂੰ ਕਲਮਾ ਪੜ੍ਹਨ ਲਈ ਕਿਹਾ, ਤੇ ਪਰ ਪੈਂਦੇ ਖਾਨ ਨੇ ਕਿਹਾ ਕਿ ਤੁਹਾਡੀ ਤਲਵਾਰ ਹੀ ਮੇਰੇ ਲਈ ਕਲਮਾ ਹੈ, ਹੋਰ ਕਿਸੇ ਕਲਮੇ ਦੀ ਲੋੜ ਨਹੀਂ ਹੈ। ਇਹ ਜਿੱਦਾਂ ਆਪਾਂ ਮੁੜ ਕੇ ਗੱਲਾਂ ਜਿਹੜੀਆਂ ਹੈਗੀਆਂ ਦੀਜ਼ ਆਰ ਦਾ ਪੁਆਇੰਟ। ਸੋ ਵਕਾਰ ਅਲੀ ਜੀ ਕਹਿ ਰਹੇ ਆ, ਸਰਦਾਰ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਸਾਹਿਬ, ਅਸਲਾਮ ਵਾਲੇਕਮ। ਗਿੱਲ ਜਾਂ ਗਿੱਲਾਂ ਵਾਲੀ ਜੁਗਰਾਜ ਕਾਲੋਂ ਜੀ ਕਹਿ ਰਹੇ ਆ, ਪੁਆਇੰਟ ਮੈਨੂੰ ਸਮਝ ਨਹੀਂ ਆਇਆ ਕਿਹਦੇ ਬਾਰੇ ਪੁੱਛ ਰਿਹਾ। ਸੋ ਢਿੱਲੋਂ ਸਾਹਿਬ ਤੁਹਾਡਾ ਪੁਆਇੰਟ ਸੀ ਕਿ ਜਦੋਂ ਗੁਰਦੁਆਰਾ ਸੁਧਾਰ ਲਹਿਰ ਹੋਈ ਉਸ ਵੇਲੇ ਇਸ ਗੁਰਦੁਆਰਾ ਸਾਹਿਬ ਦਾ ਕੀ ਸਟੇਟਸ ਹੈਗਾ? ਇਹਦੇ ਆਪਾਂ ਨੂੰ ਜਿੱਦਾਂ ਆਪਣੀ ਕਿਤਾਬ ਦੇ ਵਿੱਚ ਆਪਾਂ ਕੋਸ਼ਿਸ਼ ਕੀਤੀ ਹੈ, ਜਿਹੜੇ ਪੁਰਾਣੇ ਵਿਜ਼ਿਟਰ ਕੋਈ ਆਪਾਂ ਨੂੰ ਮਿਲ ਜਾਣ ਜਿਨ੍ਹਾਂ ਨੇ ਇਹ ਗੁਰਦੁਆਰਾ ਸਾਹਿਬ ਉਸ ਸਮੇਂ ਦੇ ਦੌਰਾਨ ਵਿਜ਼ਿਟ ਕੀਤਾ ਹੋਵੇ, ਸਾਨੂੰ ਕਾਫੀ ਆਈਡੀਆ ਮਿਲ ਜਾਂਦਾ। ਹੁਣ ਜਿਹੜੀ ਇਹ ਕਿਤਾਬ ਆਪਾਂ ਯੂਜ਼ ਕੀਤੀ ਹੈ ਗੁਰਧਾਮ ਦਰਸ਼ਨ, ਉਹ ਉਹਨਾਂ ਦਾ ਜਿਹੜਾ ਆਥਰ ਹੈਗਾ ਉਹ 1924 ਤੋਂ 26 ਦੇ ਵਿੱਚ ਉਹਨੇ ਇਹ ਬੈਲਟ ਨੂੰ ਵਿਜ਼ਿਟ ਕੀਤਾ ਹੈ। 1924 ਔਰ 1926 ਉਸ ਸਮੇਂ ਦੇ ਦੌਰਾਨ ਉਹ ਕੀ ਲਿਖਦਾ ਹੈ? ਹੈਡਿੰਗ ਹੈ ਹੁਡਿਆਰਾ। ਇਸ ਪਿੰਡ ਦੇ ਉੱਪਰ ਦੇ ਵਸੋਂ ਪਾਸੇ ਸ੍ਰੀ ਗੁਰੂ ਗੋਬਿੰਦ ਜੀ ਦਾ ਗੁਰਦੁਆਰਾ ਹੈ। ਮੰਦਿਰ ਸੁਨਹਿਰੀ ਕਲਸ ਵਾਲਾ ਬਣਿਆ ਹੋਇਆ ਹੈ, ਨਾਲ 125 ਵਿਗੇ ਜ਼ਮੀਨ ਹੈ। ਪੁਜਾਰੀ ਭਾਈ ਮਹਿਤਾਬ ਸਿੰਘ ਜੀ ਭਲੇ ਲੋਕ ਹਨ। ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਹੋ ਸਕਦਾ ਹੈ। ਰੇਲਵੇ ਸਟੇਸ਼ਨ ਜੱਲੋਂ ਤੋਂ ਨਰੈਤ ਕੋਣ 9 ਮੀਲ ਕੱਚਾ ਰਸਤਾ ਹੈ। ਸਵਾਰੀ ਲਈ ਖਾਸ ਪ੍ਰਬੰਧ ਕਰਨਾ ਪੈਂਦਾ ਹੈ ਤੇ ਮਾਘੀ ਨੂੰ ਮੇਲਾ ਹੁੰਦਾ ਹੈ। ਕਿੰਨਾ ਉਹਨੇ ਡਿਟੇਲ, ਕਹਿ ਲਓ ਵੀ ਅੱਜ ਦੇ ਸਮੇਂ ਦੀ ਢਿੱਲੋਂ ਸਾਹਿਬ ਜਿਹੜੀ ਫਿਲਮ ਆ, ਮੂਵੀ ਆ, ਉਹਨੇ ਆਪਣੀ ਰਾਈਟਿੰਗ ਦੇ ਨਾਲ ਐਕਸਪਲੇਨ ਕਰਤੀ ਆਪਾਂ ਨੂੰ, ਜਿੱਦਾਂ ਹੈਗਾ ਵੀ ਉਹਨੇ ਪੂਰਾ ਸਮਝਾ ਦਿੱਤਾ। ਹੁਣ ਮੇਰੀ ਥੋੜੀ ਜਿਹੀ ਸੌਖੀ ਪੰਜਾਬੀ ਜਾਂ ਅੰਗਰੇਜ਼ੀ ਟ੍ਰਾਂਸਲੇਸ਼ਨ ਕਰ ਦੇਣਾ। ਉਹ ਕਹਿੰਦਾ ਭਾਈ ਪਿੰਡ ਦੀ ਨਾਰਥ ਵਾਲੀ ਸਾਈਡ ਤੇ ਗੁਰੂ ਹਰਗੋਬਿੰਦ ਜੀ ਪਾਤਸ਼ਾਹ ਦਾ ਗੁਰਦੁਆਰਾ ਹੈ, ਜਿਹਦੇ ਨਾਲ ਗੋਲਡਨ ਡੋਮ ਹੈ, ਮਤਲਬ ਸੋਨੇ ਦਾ ਜਿਹੜਾ ਕਲਸ ਹੈ। ਇਹ ਪਾਕਿਸਤਾਨ ਦੇ ਅਕਸਰ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਆਪਾਂ ਨੂੰ ਰਾਈਟਿੰਗ ਦੇ ਵਿੱਚ ਲਿਖਿਆ ਮਿਲ ਜਾਂਦਾ ਹੈ। ਨਾਲ ਉਹ ਕਹਿੰਦਾ ਕਿ 125 ਏਕੜ ਜਿਹੜੀ ਜ਼ਮੀਨ ਹੈ ਉਹ ਇਸ ਗੁਰਦੁਆਰਾ ਸਾਹਿਬ ਦੇ ਨਾਲ ਲੱਗੀ ਹੋਈ ਸੀ। ਜਿਹੜਾ ਉੱਥੇ ਦਾ ਪ੍ਰੀਸਟ ਹੈ ਭਾਈ ਮਹਿਤਾਬ ਸਿੰਘ, ਉਹ ਬੜਾ ਨਾਈਸ ਹੰਬਲ ਪਰਸਨ ਹੈ। ਤੇ ਜੱਲੋ ਰੇਲਵੇ ਸਟੇਸ਼ਨ ਤੋਂ ਕੱਚੀ ਸੜਕ ਹੈ 9 ਮੀਲ ਸਾਊਥ ਵੈਸਟ ਡਾਇਰੈਕਸ਼ਨ ਤੇ ਤੇ ਜਿਹੜੇ ਲੋਕ ਨੇ ਉਹਨੂੰ ਆਪਣੇ ਆਪ, ਮਤਲਬ ਉੱਥੇ ਕੋਈ ਰੋਜ਼ ਡੇਲੀ ਸਵਾਰੀ ਨਹੀਂ ਜਾਂਦੀ, ਆਪਣੀ ਸਵਾਰੀ ਦਾ ਟਾਂਗੇ ਦਾ ਕੋਈ ਆਪਣਾ ਜਿਹੜਾ ਹੈਗਾ। ਮੈਂ ਨਾਲ ਥੋੜਾ ਜਿਹਾ ਦੱਸੀ ਵੀ ਜਾਵਾਂ, ਜਦੋਂ ਵਾਘਾ ਤੋਂ ਅਸੀਂ ਆਉਂਦੇ ਆ ਲਾਹੌਰ ਵੱਲ, ਮੈਂ ਵਾਘਾ ਬਾਰਡਰ ਹੀ ਹੁਣ ਸਾਰਿਆਂ ਨੂੰ ਪਤਾ ਹੋਣਾ। ਵਾਘਾ ਬਾਰਡਰ ਜਦੋਂ ਲਾਹੌਰ ਐਂਟਰ ਹੋਣ ਲੱਗਦੇ ਆ, ਉਦੋਂ ਤੇ ਵਾਘਾ ਤੋਂ 6 ਜਾਂ 7 ਕਿਲੋਮੀਟਰ ਅੱਗੇ ਵਾਘਾ ਸਟੇਸ਼ਨ ਆ ਜਾਂਦਾ। ਉਸ ਵਾਘਾ ਸਟੇਸ਼ਨ ਉਸ ਤੋਂ ਲੈਫਟ ਆਪਾਂ ਹੋਣਾ ਵਾ ਜਦੋਂ ਆਪਾਂ ਇੰਡੀਆ ਸਾਈਡ ਤੋਂ, ਜੇ ਵਾਘਾ ਸਾਈਡ ਤੋਂ ਆਉਂਦੇ ਆ, ਉਧਰ ਦੀ ਗੱਲ ਕਰਦੇ ਨਾਲ। ਇੱਕ ਹੁਣ ਜਿਹੜਾ ਜੱਲੋਂ ਰੇਲਵੇ ਸਟੇਸ਼ਨ ਹੈ, ਜੱਲੋਂ ਰੇਲਵੇ ਸਟੇਸ਼ਨ ਇੰਡੀਆ 'ਚ ਹੈ ਕਿ ਪਾਕਿਸਤਾਨ 'ਚ? ਪਾਕਿਸਤਾਨ 'ਚ ਆ। ਇਹਦੇ ਤੋਂ ਵਾਘਾ ਬਾਰਡਰ ਤੋਂ 6 ਕਿਲੋਮੀਟਰ ਜਾਨਬ ਲਾਹੌਰ। ਓਕੇ, ਸੋ that makes sense। ਠੀਕ ਹੈ ਜੀ, ਥੈਂਕ ਯੂ ਸੋ ਮਚ। ਆ ਜਿਹੜੇ ਅੱਖਰ ਹੈ ਨਾ, ਨਰੈਤ ਕੋਣ, ਇਹ ਮੈਨੂੰ ਵੀ ਨਹੀਂ ਸੀ ਪਤਾ। ਇਹ ਮੈਂ ਨਾਭਾ ਮਹਾਨ ਕੋਸ਼ ਨਾਲ ਰੱਖਿਆ ਹੋਇਆ, ਉਹਦੇ 'ਚ ਮੈਂ ਟ੍ਰਾਂਸਲੇਟ ਕਰਕੇ ਦੇਖਿਆ ਵੀ ਨਰੈਤ ਕੋਣ ਕਿਹੜੀ ਡਾਇਰੈਕਸ਼ਨ ਹੁੰਦੀ ਹੈ। ਬਲਵਿੰਦਰ ਸਿੰਘ ਸਿੱਧੂ ਜੀ ਪੁੱਛ ਰਹੇ ਸਰਚ ਕਦੋਂ ਸ਼ੁਰੂ ਕੀਤੀ ਜੀ? 2008 ਦੇ ਲੱਗੇ ਹੋਏ ਆ ਜੀ। ਤੇ ਸਿੱਧੂ ਸਾਹਿਬ 2008 ਪਹਿਲੀ ਮੇਰੀ ਵਿਜ਼ਿਟ ਸੀਗੀ ਪਾਕਿਸਤਾਨ ਦੀ, ਉਦੋਂ ਦਾ ਬਸ ਹੌਲੀ ਕਰੀ ਜਾ ਰਹੇ ਆ। ਤੇ ਸਾਡੇ ਨਾਲ ਦੋਸਤ ਜੁੜ ਗਏ ਨੇ ਜੀ, ਕੁਲਵੰਤ ਸਿੰਘ ਜੀ ਵੈਲਕਮ ਟੂ ਦਾ ਸ਼ੋ। ਸਤਿ ਸ੍ਰੀ ਅਕਾਲ ਭਾਜੀ, ਪਨੂ ਸਾਹਿਬ। ਸਤਿ ਸ੍ਰੀ ਅਕਾਲ ਜੀ। ਅਸਲਾਮ ਅਲੈਕਮ ਢਿੱਲੋਂ ਸਾਹਿਬ ਜੀ। ਵਾਲੇਕੁਮ ਸਤਿ ਸ੍ਰੀ ਅਕਾਲ। ਵਧੀਆ ਜੀ। ਬਾਟ ਸਾਹਿਬ ਆਏ ਨੇ। ਬਾਟ ਸਾਹਿਬ ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ। ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਮੈਨੂੰ ਇਹਦੇ ਵਿੱਚ ਸ਼ਾਮਿਲ ਕਰਨ ਵਾਸਤੇ ਜੀ। ਤੇ ਬੜੀ ਖੁਸ਼ੀ ਹੁੰਦੀ ਹੈ। ਢਿੱਲੋਂ ਸਾਹਿਬ ਦੇ ਸਾਰੇ ਪ੍ਰੋਗਰਾਮ ਦੇਖਦੇ ਆ, ਤੁਹਾਡੀ ਵੀ ਜਿੰਨੀ ਵੀ ਇੰਟਰਵਿਊਜ਼ ਦੋਨਾਂ ਦੀਆਂ ਹੁੰਦੀਆਂ ਸਾਰੀਆਂ ਦੇਖੀ ਦੀਆਂ ਹਮੇਸ਼ਾ। ਤੇ ਤੁਸੀਂ ਦੋਨਾਂ ਪੰਜਾਬਾਂ ਦੀ ਜਿਹੜੀਆਂ ਗੱਲਾਂ ਸਾਂਝੀਆਂ ਕਰਦੇ ਜੇ, ਬਹੁਤ ਖੁਸ਼ੀ ਹੁੰਦੀ। ਬੜਾ ਚੰਗਾ ਕੰਮ ਕਰ ਰਹੇ ਹੋ ਤੁਸੀਂ। ਤੇ ਆਪਣੇ ਪਿੰਡ ਬਾਰੇ ਮੈਂ ਜਿੰਨਾ ਕੁ ਜਾਣਦਾ, ਆਪਣੇ ਬਜ਼ੁਰਗਾਂ ਤੋਂ ਸੁਣਿਆ ਨਾ, ਮੇਰੇ ਦਾਦਾ ਜੀ ਦੀ ਡੈਥ ਹੋ ਗਈ ਸੀ ਕਾਫੀ ਟਾਈਮ ਪਹਿਲਾਂ, ਤਾਂ ਕਰਕੇ ਫਿਰ ਜ਼ਿਆਦੀਆਂ ਪੁਰਾਣੀਆਂ ਗੱਲਾਂ ਦਾ ਮੈਨੂੰ ਪਤਾ ਨਹੀਂ।
ਪਰ ਸਾਡਾ ਜਿਹੜਾ ਪਿੰਡ ਆ ਹੁਣ ਇਸ ਟਾਈਮ ਜ਼ਿਲ੍ਹਾ ਮੁਕਤਸਰ ਸਾਹਿਬ ਆਪਣੇ ਪੰਜਾਬ ਦੇ ਵਿੱਚ ਇੱਧਰ ਜੀ ਤੇ ਉੱਥੇ ਵਾਦੀਆਂ ਪਿੰਡ ਆ ਜੀ ਸਾਡਾ। ਤੇ ਸਾਰੇ ਜਿੰਨੇ ਵੀ ਹੰਢਿਆਰੇ ਤੋਂ ਲੋਕ ਆਏ ਸੀ ਉਹ ਤਕਰੀਬਨ 70-80% ਲੋਕ ਵਾਦੀਆਂ ਪਿੰਡ 'ਚ ਬੈਠੇ ਨੇ, ਸਾਰੇ ਬਾਠਿਆਂ ਸੀ। ਠੀਕ ਹੈ ਜੀ। ਤੇ ਉੱਥੇ ਵੀ ਸਾਡੇ ਬਜ਼ੁਰਗਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਤੇ ਉਸ ਪਿੰਡ ਦੇ ਵਿੱਚ ਵੀ। ਅੱਛਾ ਜੀ। ਤੇ ਹਾਂਜੀ, ਇਹ ਕਿਉਂਕਿ ਦੱਸਦੇ ਹੁੰਦੇ ਆ ਕਿ ਪਿੰਡ ਹੰਢਿਆਰੇ 'ਚ ਵੀ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਦੁਆਰਾ ਸੀ ਤੇ ਉਹਦੇ ਕਰਕੇ ਇੱਥੇ ਉੱਥੇ ਸਾਡੇ ਪਿੰਡ 'ਚ ਹੁਣ ਵੀ ਬਣਾਇਆ। ਵੈਰੀ ਨਾਈਸ, ਵੈਰੀ ਨਾਈਸ। ਆ ਵੇਖੋ ਡਾਕਟਰ ਸਾਹਿਬ, ਬਾਠ ਸਾਹਿਬ, ਅਸੀਂ ਆਹ ਹੀ ਕੋਸ਼ਿਸ਼ ਕਰਦੇ ਹੁੰਦੇ ਆ ਕਿ ਲੋਕ ਜਿਹੜੇ ਆ ਨਾ ਵੇਖੋ ਹੁਣ ਇਹ ਵੀਡੀਓ ਵੇਖ ਕੇ ਉਸ ਪਿੰਡ ਦੇ ਨੇ, ਇਹ ਜੁੜ ਗਏ। ਇਸੇ ਤਰ੍ਹਾਂ ਹੀ ਲੋਕ ਇੰਟਰੈਕਟ ਹੋਣੇ ਇੱਕ ਦੂਜੇ ਨਾਲ। ਮੈਂ ਕੁਲਵੰਤ ਵਿੱਚ ਜਿਸ ਘਰ ਦੇ ਵਿੱਚ ਜਿਹੜਾ ਮੁੰਡਾ ਰਹਿੰਦਾ ਉਹਦਾ ਨੰਬਰ ਵੀ ਸ਼ੇਅਰ ਕੀਤਾ, ਬਲਕਿ ਤੁਹਾਨੂੰ ਮੈਂ ਇਨਬਾਕਸ 'ਚ ਕਰ ਦਾਂਗਾ। ਤੇ ਮੈਂ ਹੋਰ ਮਜ਼ੇਦਾਰ ਜਿਹੜੀ ਗੱਲ ਦੱਸਾਂ, ਉਹਨਾਂ ਦੀ ਰਿਸ਼ਤੇਦਾਰੀ ਬਿਲਕੁਲ ਮੇਰੇ ਪਿੰਡ ਦੇ ਲਾਗੇ ਪਿੰਡ ਆ 49 ਬਾਠ ਫੈਸਲਾਬਾਦ ਦੇ ਵਿੱਚ। ਉਹਨਾਂ ਦੀ ਸਾਰੀ ਜ਼ਿਆਦਾ ਰਿਸ਼ਤੇਦਾਰੀ ਇੱਥੇ ਆ। ਇਹ ਬਾਠਾ ਪਿੰਡ ਇੱਥੇ ਵੀ ਹੈਗਾ, ਸਾਰੇ ਬਾਠ ਹੀ ਬੈਠੇ ਇੱਥੇ। ਹਾਂਜੀ ਹਾਂਜੀ, ਬੜਾ ਸਾਡੇ ਜਿਹੜੇ ਬਜ਼ੁਰਗ ਆ ਉਹ ਤੇ ਇਹਨਾਂ ਦਾ ਇੰਨਾ ਪ੍ਰੇਮ ਸੀ, ਉਹ ਅਜੇ ਤੱਕ ਵੀ ਆਪਣੇ ਮਰਨ ਤੱਕ ਵੀ ਉਹ ਜਿਹੜਾ ਵਾਦੀਆਂ ਪਿੰਡ ਨੂੰ ਪਿੰਡ ਨਹੀਂ ਮੰਨਦੇ ਸੀ। ਜੇ ਕੋਈ ਗੱਲ ਕਰਨੀ ਹੁੰਦੀ ਸੀ ਪੁਰਾਣੇ ਟਾਈਮ ਦੀ, ਕਹਿੰਦੇ ਹੁੰਦੇ ਸੀ ਪਿੰਡ ਹੁੰਦਿਆਂ ਐ ਕਰਦੇ ਹੁੰਦੇ ਹਾਂ ਹਨਾ, ਤੇ ਵੀ ਪਿੰਡ ਹੁੰਦਿਆਂ ਗੱਲਾਂ ਕਰਦੇ ਹੁੰਦੇ ਸੀ ਕਿ ਉਹਨਾਂ ਵਾਸਤੇ ਪਿੰਡ ਜਿਹੜਾ ਆ ਉਹ ਹੰਢਿਆਰਾ ਹੀ ਰਿਹਾ ਹੁਣ ਤੱਕ ਵੀ ਜਿਹੜੇ ਬਜ਼ੁਰਗ ਹੈਗੇ ਨੇ। ਵਾਹ ਜੀ ਵਾਹ। ਬਾਠ ਸਾਹਿਬ ਤੁਹਾਡਾ ਬਹੁਤ ਭਲਾ ਕਰੇ, ਤੁਸੀਂ ਸਾਡੇ ਨਾਲ ਜੁਆਇਨ ਕਰਕੇ ਉਸ ਮਿੱਟੀ ਦੇ ਅੱਗੇ ਕਹਿ ਲਓ ਵੰਸ਼ ਹੋ ਜਿਹਦੇ ਬਾਰੇ ਅਸੀਂ ਚੈਪਟਰ ਕਰ ਰਹੇ ਹਾਂ। ਸੋ ਸਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ। ਔਰ ਸਾਡੀ ਇਹੀ ਬੇਨਤੀ ਹੈ, ਮੈਂ ਇਹ ਕਹਿਣਾ ਚਾਹੁੰਦਾ ਆਪਣੇ ਦੋਸਤਾਂ ਨੂੰ ਬਾਹਰ ਵਿਦੇਸ਼ਾਂ 'ਚ ਬੈਠਿਆਂ ਨੂੰ, ਕਿ ਪਾਕਿਸਤਾਨ 'ਚ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਤੁਹਾਨੂੰ ਲੱਗੇ ਕਿ ਅਗਲਾ ਲਾਲਚ ਕਰ ਰਿਹਾ। ਬਿਲਕੁਲ ਨਹੀਂ ਹੈਗਾ। ਮੈਂ ਤਾਂ 12 ਸਾਲਾਂ ਨਾਲ ਇਹਨਾਂ ਨਾਲ ਡੀਲ ਕਰ ਰਿਹਾ। ਤੁਸੀਂ ਉਹਨਾਂ ਨਾਲ ਮਾੜੀ ਜਿਹੀ ਪਿਆਰ ਦੀ ਗੱਲ ਕਲੀਅਰ ਕਰ ਦਵਾਂ। ਆਪਣਾ ਮਕਸਦ ਇਹ ਨਹੀਂ ਹੈ ਕਿ ਆਪਾਂ ਕਹੀਏ ਕਿ ਮਨੀ ਫੰਡ ਰੇਜ਼ਿੰਗ ਵਾਲਾ ਸਾਡੇ ਪ੍ਰੋਗਰਾਮ ਨਹੀਂ ਹੈਗੇ। ਸਾਡਾ ਹੈਗਾ ਉਹਨਾਂ ਨਾਲ ਕਾਲ ਕਰਕੇ ਦੋਸਤੀ ਕਰੋ ਪਹਿਲਾਂ, ਉਹਨਾਂ ਦੇ ਪਿੱਛੋਂ ਕਿ ਉਹਦੇ ਬੱਚੇ ਦਾ ਵਿਆਹ ਕਿੱਦਣ ਆ, ਉਹਨਾਂ ਦਾ ਬੱਚਾ ਸਕੂਲ ਕਿਹੜੇ ਜਾਂਦਾ, ਇਹ ਦੈਟਸ ਵਾਟ ਆਈ ਡੂ। ਉਹਨੂੰ ਉਦੋਂ ਨੂੰ ਫੋਨ ਕਰੋ ਹਨਾ, ਮਾੜਾ ਖਿਆਲ ਕਰੀ ਜਾਈਏ ਆਪਣਾ ਕੰਮ ਕੀ, ਆਪਣੀ ਜਨਰੇਸ਼ਨ ਦਾ, ਵੀ ਆਹ ਜਿਹੜੀ ਆਪਣੀ ਚੀਜ਼ ਹਜ਼ਾਰਾ ਪਿੰਡ 'ਚ ਪਈ ਆ, ਇਹ ਦੁਨੀਆ 'ਚ ਕਿਤੇ ਨਹੀਂ ਹੈਗੀ। ਮੈਂ ਤੁਹਾਨੂੰ ਗਰੰਟੀ ਆਲਮੋਸਟ ਦੇ ਸਕਦਾ। ਠੀਕ ਹੈ, ਆਪਾਂ ਇਹਨੂੰ 10-15 ਸਾਲ ਦੀ ਲਾਈਫ ਵਧਾ ਲਈਏ ਹੋਰ ਉਹਨਾਂ ਲੋਕਾਂ ਦੀ ਹੈਲਪ ਨਾਲ, ਤਾਂ ਕਿ ਜਿੱਦਣ ਕਿਤੇ ਸਰਕਾਰਾਂ ਖੁੱਲਣਗੀਆਂ ਇੱਕ ਦਿਨ, ਮੈਂ ਆਸ ਲੈ ਕੇ ਚੱਲਦਾ। ਆਪਣੇ ਦੇਖਦੇ ਆ ਸ਼ਾਇਦ ਨਾ ਹੋਵੇ, ਇੱਕ ਨਾ ਇੱਕ ਦਿਨ ਤਾਂ ਦੋ ਮੁਲਕ ਬੰਦੇ ਬਣਨਗੇ। ਸੌਰੀ ਟੂ ਸੇ ਕਰਨਾ ਪਊਗਾ ਜੀ। ਲੋਕੀ ਜੁੜ ਰਹੇ ਇੱਕ ਦੂਜੇ ਨਾਲ, ਲੋਕਾਂ ਨੂੰ ਪਤਾ ਆ ਕਿ ਅਸੀਂ ਭੈਣ ਭਰਾ ਆ, ਇਕੱਠੇ ਆ, ਇੱਕੋ ਖੂਨ ਹੈ ਸਾਡਾ ਤੇ ਇੱਕੋ ਜ਼ਬਾਨ ਹੈ ਸਾਡੀ। ਪਰ ਆਪਾਂ ਇਹ ਚਾਹੁੰਦੇ ਵੀ ਜਦੋਂ ਇਕੱਠੇ ਹੋਣ, ਵੀ ਜਿੱਦਣ ਇਕੱਠੇ ਹੋਣ ਉਦੋਂ ਜਾਣ, ਉਦੋਂ ਉਹਨਾਂ ਨੂੰ ਕੁਝ ਦੇਖਣ ਨੂੰ ਮਿਲੇ, ਉੱਥੇ ਕੁਝ ਬਚਿਆ ਹੋਵੇ। ਇਹ ਹਾਲ ਨਾ ਹੋਵੇ ਵੀ ਹਰੇਕ ਪਿੰਡ 'ਚ ਤੋੜ ਹੋਣ, ਫਿਰ ਲੋਕਾਂ ਨੇ ਇੱਕਦਮ ਫਿਰ ਡਿਮੋਰਲਾਈਜ਼ ਹੋਣਾ, ਫਿਰ ਉਹ ਕਹਿ ਲਓ ਵੀ ਬੈਕਫਾਇਰ ਹੁੰਦਾ। ਸੋ ਉਸ ਚੀਜ਼ ਤੋਂ ਬਚਣ ਦੇ ਲਈ ਜ਼ਰੂਰੀ ਹੈ ਕਿ ਆਪਾਂ ਇਹਨਾਂ ਦੀ ਲਾਈਫ ਥੋੜੀ ਜਿਹੀ ਵਧਾਉਂਦੇ ਰਹੀਏ ਔਰ ਇਹਨਾਂ ਤੇ ਪੈਸਾ ਬਾਹਲਾ ਨਾ ਖਰਚ ਕਰੀਏ। ਡੋਂਟ ਪੁੱਟ ਐਨੀ ਮਨੀ ਟੂ ਇਸ ਬਿਲਡਿੰਗ ਨੂੰ ਢਾਹ ਕੇ ਵੱਡਾ ਗੁਰਦੁਆਰਾ ਸਾਹਿਬ ਬਣਾ ਦੋ। ਡੋਂਟ ਡੂ ਦੈਟ। ਔਰ ਮੈਨੂੰ ਬਹੁਤ ਚੰਗਾ ਲੱਗਾ ਕਿ ਤੁਹਾਡੇ ਪਿੰਡ ਵਾਲਿਆਂ ਨੇ ਉੱਥੋਂ ਆ ਕੇ ਇੱਥੇ ਫਿਰ 6ਵੇਂ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਬਣਾਇਆ। ਸੋ ਜੇ ਤੁਹਾਨੂੰ ਮੌਕਾ ਮਿਲੇ ਇਸੇ ਕਮੈਂਟਸ ਦੇ ਥੱਲੇ ਜਿਹੜਾ ਤੁਸੀਂ ਹੁਣ ਇੰਡੀਆ ਜਾ ਕੇ ਗੁਰਦੁਆਰਾ ਸਾਹਿਬ ਬਣਾਇਆ ਉਹਦੀ ਤਸਵੀਰ ਇਸ ਕਮੈਂਟਸ 'ਚ ਪਾਇਓ। ਉਹਨਾਂ ਸਾਨੂੰ ਲੱਗਦਾ ਵੀ ਚਲੋ ਜਿਹੜੀ ਕੁਝ ਲਾਈਨ ਹੈ ਅੱਗੇ ਚੱਲ ਰਹੀ ਔਰ ਸਾਡਾ ਜਿਹੜਾ ਇਹੀ ਮਕਸਦ ਹੈ। ਮੈਂ ਜ਼ਰੂਰ ਬਾਠ ਸਾਹਿਬ ਭੇਜਦਾ। ਹਾਂਜੀ ਬਾਠ ਸਾਹਿਬ, ਇੱਕ ਹੋਰ ਸਾਡੇ ਰਮਜ਼ਾਨ ਮੁਬਾਰਕ ਚੱਲਦੇ ਆ, ਅੱਗੋਂ ਈਦ ਆ ਜਾਣੀ ਆ, ਤੇ ਮੈਂ ਤੁਹਾਨੂੰ ਕਾਸ਼ੋ ਦਾ ਨੰਬਰ ਵੀ ਸ਼ੇਅਰ ਕਰ ਦੇਣਾ। ਤੇ ਤੁਸੀਂ ਦੋਸਤੀਆਂ ਏਦਾਂ ਵੱਧਦੀਆਂ, ਇੱਕ ਕਿਤਾਬ ਆਪ ਲਓ ਤੇ ਇੱਕ ਪਾਕਿਸਤਾਨ ਉਹਨਾਂ ਨੂੰ ਸ਼ਿਪ ਕਰਾਓ। ਸੋ ਉਹਨਾਂ ਨੂੰ ਪਤਾ ਲੱਗੇ ਯਾਰ ਮੇਰੇ ਘਰ ਦੀ ਫੋਟੋ ਤੇ ਬੜੀ ਇੰਟਰਨੈਸ਼ਨਲ ਘੁੰਮਣ ਡਈ ਆ। ਇੱਕ ਹੋਰ ਹਾਫਿਜ਼ ਸਮੀਉਲਾ ਨੇ ਅਲੀਪੁਰ ਚੱਠਾ ਵਜ਼ੀਰਾਬਾਦ ਦੇ ਕੋਲ ਆ, ਆਂਦੇ ਇੱਥੇ ਵੀ ਬਾਠਾਂ ਦਾ ਪਿੰਡ ਹੈ ਵਾ, ਇੱਥੇ ਵੀ ਬਾਠ ਬੈਠੇ। ਅੱਛਾ, ਬਹੁਤ ਡਾਕਟਰ ਸਾਹਿਬ ਤੇ ਬੜੀ ਇੰਨੀ ਜ਼ਿਆਦਾ ਮਿਹਨਤ ਕੀਤੀ ਹੈ ਇਹਨਾਂ ਨੇ, ਤੇ ਸਾਡਾ ਵੀ ਹੁਣ ਫਰਜ਼ ਬਣਦਾ ਕਿ ਇਹਨਾਂ ਨੇ ਕੁਝ ਲਿਆ ਕੇ ਸਾਹਮਣੇ ਰੱਖਿਆ ਹੈ, ਤੇ ਜੇ ਉੱਥੇ ਅਸੀਂ ਕੋਈ ਸੇਵਾ ਕਰ ਸਕਦੇ ਹਾਂ ਨਾ, ਕੋਈ ਯੋਗਦਾਨ ਪਾ ਸਕਦੇ ਹਾਂ ਆਪਾਂ ਉਸ ਚੀਜ਼ ਨੂੰ ਸੰਭਾਲਣ ਦੇ ਵਿੱਚ, ਤੇ ਜ਼ਰੂਰ ਪਾਈਏ ਹਨਾ। ਤੇ ਬਹੁਤ ਮਿਹਰਬਾਨੀ ਹੈ ਜੀ ਤੁਹਾਡੀ। ਤੇ ਇਹ ਥੈਂਕ ਯੂ ਸੋ ਮਚ ਬਾਠ ਸਾਹਿਬ। ਮੈਂ ਲਿੰਕ ਪੋਸਟ ਕੀਤਾ ਪਾਕਿਸਤਾਨ ਦੇ ਵਿੱਚ ਬੁੱਕ ਲੈਣ ਦੇ ਲਈ। ਪਾਕਿਸਤਾਨ ਦੇ ਵਿੱਚ ਇਹਦੀ ਕਾਸਟ ਆਪਾਂ ਬਹੁਤ ਘੱਟ ਰੱਖੀ ਹੈ, ਮਤਲਬ ਜਿੰਨੀਆਂ ਇੱਥੇ ਅਮਰੀਕਾ 'ਚ ਇੱਕ ਕਿਤਾਬ ਆਉਂਦੀ ਹੈ, ਪਾਕਿਸਤਾਨ 'ਚ ਉਹਦੇ ਵਿੱਚ 4 ਕਿਤਾਬਾਂ ਆ ਜਾਣੀਆਂ। ਸੋ ਉਹਦਾ ਮਕਸਦ ਇਹੀ ਹੈ ਵੀ ਆਪਾਂ ਉੱਥੇ ਦੇ ਲੋਕਾਂ ਨੂੰ ਜਾ ਕੇ ਇਹ ਗਿਫਟ ਜਾਂ ਕੁਝ ਦਈਏ ਵੀ ਉਹ ਥੋੜੇ ਜਿਹਾ ਨਾਲ ਜੁੜਨ, ਉਹਨਾਂ ਨੂੰ ਵਧੀਆ ਲੱਗੇ। ਔਰ ਇਹਦੀ ਲੈਂਗੁਏਜ ਆਪਾਂ ਥੋੜੀ ਪੋਜ਼ਿਟਿਵ ਰੱਖੀ ਹੈ ਤਾਂ ਕਿ ਫਿਊਚਰ ਜਨਰੇਸ਼ਨ ਦੇ ਲਈ ਥੋੜਾ ਜਿਹਾ ਜਿਹੜਾ ਹੈਗਾ ਪਿਆਰ ਮੁਹੱਬਤ ਦੀ ਜਿਹੜੀ ਹੈਗੀ ਲੈਂਗੁਏਜ ਉਹ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਥੈਂਕ ਯੂ ਸੋ ਮਚ। ਫਾਦੀ ਖਾਨ ਜੀ ਪੁੱਛ ਰਿਹਾ ਕਿ ਮੇਰੇ ਮੈਸੇਜ ਦਿਸ ਰਿਹਾ ਕਿ ਨਹੀਂ ਦਿਸ ਰਿਹਾ। ਹਾਂਜੀ ਫਾਦੀ ਖਾਨ ਜੀ, ਤੁਹਾਡੇ ਸਾਰੇ ਮੈਸੇਜ ਦਿਖ ਗਏ। ਮਿਹਰਬਾਨੀ ਜੀ। ਮੈਂ ਹੁਣ ਜਾਣਾ ਕੰਮ ਦੇ ਬਾਹਰ ਹੀ ਖਲੋਤਾ, ਮੈਂ ਗੱਡੀ 'ਚ ਬੈਠ ਕੇ ਹੋ ਗਿਆ ਨਾਲ ਜੁੜ ਗਿਆ, ਤੇ ਮੈਂ ਤੁਹਾਡੇ ਨਾਲ ਕੰਟੈਕਟ ਕਰੂੰਗਾ ਲਿੰਕ ਤੇ ਜਾ ਕੇ, ਤੇ ਗੱਲਾਂ ਬਾਤਾਂ ਕਰਦੇ ਰਵਾਂਗੇ। ਹਾਂਜੀ, ਟੱਚ 'ਚ। ਥੈਂਕ ਯੂ ਬਾਠ ਸਾਹਿਬ। ਥੈਂਕ ਯੂ ਬ੍ਰਦਰ। ਬਹੁਤ ਬਹੁਤ ਮਿਹਰਬਾਨੀ ਜੀ, ਬੜੀ ਖੁਸ਼ੀ ਹੋਈ ਗੱਲ ਕਰਕੇ। ਲਓ ਜੀ ਢਿੱਲੋਂ ਸਾਹਿਬ। ਕੀ ਕਹਿੰਦੇ ਆ ਜੀ?
ਬਹੁਤ ਮਜ਼ਾ ਆਇਆ ਜੀ। ਦੇਖੋ ਜੇ ਇਦਾਂ ਪਿਆਰ ਲੋਕਾਂ ਦਾ ਆਪਸ ਵਿੱਚ ਕੰਮ ਐਡਜਸਟ ਹੁੰਦਾ ਰਹੇ ਤਾਂ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ। ਕਿੰਨੇ ਮੈਸੇਜ ਆਏ ਨੇ ਹੋਰ ਦੋਸਤਾਂ ਦੇ। ਫਾਦੀ ਖਾਨ ਜੀ ਕਹਿੰਦੇ ਨੇ ਹਦਿਆਰਾ ਪਿੰਡ 'ਚ ਢਿੱਲੋਂ ਸਾਹਿਬ, ਇਹਨਾਂ ਦਾ ਵੀ ਨੰਬਰ ਲੈ ਕੇ ਲੇਟਰ ਔਨ ਐਡ ਕਰਾਂਗੇ। ਹਦਿਆਰਾ ਪਿੰਡ ਦੇ ਵਿੱਚ ਸਾਨੂੰ ਇਸ ਗੁਰਦੁਆਰਾ ਸਾਹਿਬ ਦੇ ਲਈ ਆਪਾਂ ਕੁਛ ਨਾ ਕੁਛ ਇਹਦੀ ਪ੍ਰੈਜ਼ਰਵੇਸ਼ਨ ਦੇ ਲਈ ਕਰਨਾ ਹੈ। ਪਿੰਡ ਦਾ ਵੀ ਇੱਕ ਆਪਾਂ ਨੂੰ ਬੰਦਾ ਮਿਲ ਗਿਆ, ਕੁਛ ਨਾ ਕੁਛ ਆਪਾਂ ਇਸ ਗੁਰਦੁਆਰਾ ਸਾਹਿਬ ਨੂੰ ਹਲਕਾ ਜਿਹਾ ਇਹਦੀ ਖਾਸ ਕਰਕੇ ਜਿਹੜੀ ਕਾਲਾ ਰੰਗ ਹੋਇਆ ਨਾ ਫਰੈਸਕੋ ਦਾ, ਉਹ ਬਸ ਕਾਲਾ ਜ਼ਰੂਰ ਉਤਰਵਾਉਣਾ ਕਿਸੇ ਮਾਹਰ ਦੀ ਹੈਲਪ ਲੈ ਕੇ। ਸੋ ਵੀ ਵਿਲ ਪ੍ਰੋਸੀਡ ਵਿਦ ਦੈਟ। ਜਿਹੜਾ ਤੁਸੀਂ ਕਾਸ਼ਿਫ ਸਾਹਿਬ ਦਾ ਨੰਬਰ ਦਿੱਤਾ ਔਰ ਫਾਦੀ ਖਾਨ ਵੀ ਹੈਗੇ, ਆਪਾਂ ਇਹਨਾਂ ਦੋਨਾਂ ਨਾਲ ਕੰਟੈਕਟ ਕਰਕੇ ਕੰਮ ਅੱਗੇ ਵਧਾਵਾਂਗੇ। ਆਪਣੇ ਨਾਲ ਜੁੜ ਚੁੱਕੇ ਆ ਯੁਗਰਾਜ ਕਾਲੋਂ ਜੀ। ਕਾਲੋਂ ਜੀ, ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਭਾਜੀ। ਬਹੁਤ ਬਹੁਤ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਇੰਟਰਨੈਟ ਦੀ ਇੰਨੀ ਸੁਚੱਜੀ ਤੇ ਇੰਨੀ ਵਧੀਆ ਵਰਤੋਂ ਮੈਂ ਅੱਜ ਤੱਕ ਨਹੀਂ ਵੇਖੀ। ਨਹੀਂ ਤੇ ਅਜੇ ਤੱਕ ਤਾਂ ਮੈਨੂੰ ਐਂ ਲੱਗਦਾ ਸੀ ਕਿ ਇਹ ਐਸਾ ਜਿੰਨੇ ਕੁ ਨਿਕਲ ਆਇਆ ਵੀ ਨਿਆਣੇ ਇਹਦੇ ਤੋਂ ਇੰਨੇ ਕੁ ਸਾਰਾ ਦਿਨ ਛੱਡਦੇ ਨੇ ਇਹਨੂੰ, ਪਰ ਇੰਨੀ ਸੁਚੱਜੀ ਵਰਤੋਂ ਮੈਨੂੰ ਅੱਜ ਪਹਿਲੀ ਵਾਰ ਲੱਗੀ ਹੈ ਕਿ ਬਹੁਤ ਜ਼ਿਆਦਾ ਬਹੁਤ ਵਧੀਆ ਵਰਤੋਂ 'ਚ ਲਿਆਂਦਾ ਤੁਸੀਂ ਇਹਨੂੰ, ਲੋਕਾਂ ਨੂੰ ਮਿਲਾਉਣ ਲਈ ਬਹੁਤ ਵਧੀਆ ਕੰਮ ਕਰਦੇ। ਥੈਂਕ ਯੂ ਕਾਲੋਂ ਸਾਹਿਬ। ਤੁਸੀਂ ਕਿੱਥੋਂ ਬੋਲ ਰਹੇ ਹੋ? ਭਾਜੀ ਮੈਂ ਚੰਡੀਗੜ੍ਹ ਕਿਸਾਨ ਭਵਨ 'ਚ ਡਿਊਟੀ ਤੇ ਬੈਠਾ ਜੀ। ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਥੈਂਕ ਯੂ ਸੋ ਮਚ ਕਾਲੋਂ ਸਾਹਿਬ। ਹੋਇਆ ਸਾਡੇ ਮਾਸਕ ਲੱਗੇ ਆ। ਚੰਗੀ ਗੱਲ ਹੈ। ਹਾਂ, ਮੈਂ ਢਿੱਲੋਂ ਸਾਹਿਬ ਨਾਲ ਵੀ ਗੱਲ ਕੀਤੀ ਸੀ। ਢਿੱਲੋਂ ਸਾਹਿਬ ਜਿਹੜੇ ਮੈਂ ਸੁਝਾਅ ਦਿੱਤੇ ਦੋ, ਇੱਕ ਨਾ ਪੰਜਾਬੀ 'ਚ ਜਿਹੜੇ ਸ਼ਬਦ ਮੁੱਕਦੇ ਜਾਂਦੇ ਆ ਅੱਜ ਕੱਲ੍ਹ ਦੇ ਬੱਚਿਆਂ ਨੂੰ, ਜਿਵੇਂ ਮੈਂ ਕਿਤੇ ਆਪਣੀ ਕੁੜੀ ਨੂੰ ਕਹਿੰਦਾ ਨਾ ਜਾਂ ਸਾਬਣ ਦੀ ਗਾਚੀ ਫੜਾ ਦੇ, ਉਹ ਸਾਬਣ ਤੋਂ ਸਮਝ ਕੇ ਆਈਡੀਆ ਜਿਹਾ ਤੇ ਲਾ ਲੂਗੀ ਕਿ ਸਾਬਣ ਮੰਗਿਆ, ਪਰ ਜੇ ਉਹਨੂੰ ਮੈਂ ਇਕੱਲਿਆ ਕਹਿੰਦਾ ਨਾ ਗਾਚੀ ਫੜਾਈ ਤੇ ਉਹਨੂੰ ਇਹ ਨਹੀਂ ਪਤਾ ਲੱਗਣਾ ਵੀ ਗਾਚੀ ਕੀ ਹੁੰਦੀ ਹੈ। ਇਹੋ ਜਿਹੇ ਮਤਲਬ ਪੰਜਾਬੀ ਦੇ ਸ਼ਬਦ ਜਿਹੜੇ ਨਹੀਂ ਉਹ ਰਾਤ ਨੂੰ 10 ਵਜੇ ਆਪਾਂ ਪ੍ਰੋਗਰਾਮ ਕਰੀਦਾ ਇਹਨਾਂ ਲਫ਼ਜ਼ਾਂ ਨੂੰ, ਤੁਹਾਨੂੰ ਪਤਾ ਹੀ ਆ, ਲੈ ਕੇ ਰਾਤੀ ਪਾਕਿਸਤਾਨ ਟਾਈਮ 10 ਵਜੇ। ਉਹ ਕੱਲ ਮੈਂ ਗੱਲ ਕਰਨਾ ਪਾਕਿਸਤਾਨੀ ਫੈਮਿਲੀ ਸੀ, ਆਂਦਾ ਵੀ ਮੈਂ ਪੰਜਾਬੀ ਬੋਲਦਾ ਤੇ ਮੇਰੀ ਘਰ ਦੀ ਕੋਸ਼ਿਸ਼ ਹੁੰਦੀ ਵੀ ਬੱਚਿਆਂ ਨਾਲ ਉਰਦੂ ਜਾਂ ਇੰਗਲਿਸ਼ ਬੋਲੇ, ਤੇ ਉਹ ਮੈਂ ਉਹਨੂੰ ਆਂਦਾ ਬੜੀ ਨਾ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈ ਹੈ। ਹੁਣ ਉਹਦੀ ਸਾਈਕਲ ਦੀ ਨਾ ਹੋ ਗਿਆ ਇੱਕ ਪੇਜ ਢਿੱਲਾ, ਆਂਦੀ ਉਹ ਆਪਣੀ ਮੰਮ ਨੂੰ ਆਖੇ ਮੰਮ ਮੇਰੇ ਸਾਈਕਲ ਦੀ ਟਿਬਰੀ ਢਿੱਲੀ ਹੋ ਗਈ ਹੈ। ਉਹ ਆਂਦਾ ਮੰਮ ਨੂੰ ਪਤਾ ਨਾ ਲੱਗੇ ਟਿਬਰੀ ਕੀ ਹੁੰਦੀ ਹੈ। ਤੋ ਆਂਦਾ ਬਹੁਤ ਔਖਾ ਮੈਂ ਸਮਝਾਇਆ ਉਹਨੂੰ ਵੀ ਟਿਬਰੀ ਸਕਰੂ ਪੇਜ ਨੂੰ ਕਹਿੰਦੇ ਆ ਟਿਬਰੀ। ਲਫ਼ਜ਼ ਤੇ ਸਾਡੇ ਬੜੇ ਵਧੀਆ। ਠੀਕ ਹੈ, ਚਲੋ ਜੀ ਕਾਲੋਂ ਸਾਹਿਬ, ਥੈਂਕ ਯੂ ਸੋ ਮਚ ਬ੍ਰਦਰ, ਥੈਂਕਸ ਫॉर ਜੁਆਇਨਿੰਗ। ਸ਼ੁਕਰੀਆ। ਓਕੇ ਜੀ, ਥੈਂਕ ਯੂ ਸੋ ਮਚ। ਓਕੇ ਜੀ, ਪਰਮਿੰਦਰ ਸਿੰਘ ਗਿੱਲ ਕਹਿ ਰਿਹਾ ਜੀ ਝਬਾਲ ਤੋਂ ਕਸੂਰ ਤੱਕ ਬਹੁਤ ਸਿੱਖ ਹਿਸਟਰੀ ਹੈ। ਬਿਲਕੁਲ ਜੀ, ਉਹੀ ਬੈਲਟ ਆ ਅੱਗੇ ਨੂੰ ਜਾ ਰਹੀ। ਸੋ ਦੈਟ ਇਜ਼ ਵੈਰੀ ਗੁੱਡ, ਥੈਂਕ ਯੂ ਸੋ ਮਚ। ਓਕੇ ਜੀ, ਢਿੱਲੋਂ ਸਾਹਿਬ ਆਪਾਂ ਪ੍ਰੋਗਰਾਮ 'ਚ ਵੀ ਅੱਗੇ ਵਧੀਏ। ਆਈ ਥਿੰਕ ਆਪਣਾ ਪ੍ਰੋਗਰਾਮ ਮੁੱਕਣ ਵਾਲਾ ਹੀ ਆ, 5-10 ਮਿੰਟ ਰਹਿੰਦੇ ਨੇ। ਕੋਈ ਦੋਸਤ ਹੋਰ ਨਾਲ ਜੁੜਨਾ ਚਾਹਵੇ ਤੇ ਲਿੰਕ ਹੈਗਾ ਆ। ਜੇ ਕੋਈ ਵੀ ਇਸ ਪ੍ਰੋਗਰਾਮ ਦੇ ਬਾਰੇ ਅੱਜ ਅਸੀਂ ਗੱਲ ਕਰ ਰਹੇ ਹਾਂ, ਇੱਕ ਵਾਰੀ ਦੁਬਾਰਾ ਦੱਸ ਦਈਏ, ਗੁਰਦੁਆਰਾ ਪਾਤਸ਼ਾਹੀ 6ਵੀਂ। ਅਸੀਂ ਇਸ ਕਿਤਾਬ ਦੇ ਸਾਰੇ ਚੈਪਟਰ ਉਹਨਾਂ ਦੇ ਵਿੱਚੋਂ ਅਬਾਊਟ ਕਹਿ ਲਓ ਵੀ ਚੌਥਾ ਪੰਜਵਾਂ ਹਿੱਸਾ ਚੈਪਟਰ ਦਾ ਬੋਲ ਕੇ ਦੱਸਣਾ ਸ਼ੁਰੂ ਕੀਤਾ ਹੋਇਆ, ਤਾਂ ਕਿ ਪਤਾ ਲੱਗ ਸਕੇ ਦੋਸਤਾਂ ਨੂੰ ਕਿ ਇਸ ਕਿਤਾਬ ਦੇ ਵਿੱਚ ਹੈ ਕੀ ਹੈ। ਔਰ ਜੇ ਕਿਸੇ ਦੇ ਕੋਈ ਪਾਕਿਸਤਾਨ ਦੋਸਤ ਨੇ ਜਿਨ੍ਹਾਂ ਨੂੰ ਉਹ ਕੁਝ ਗਿਫਟ ਕਰਨਾ ਚਾਹੁੰਦੇ ਨੇ, ਈਦ ਦਾ ਟਾਈਮ ਹੈ, ਅਸੀਂ ਇਹ ਲਿੰਕ ਮੈਂ ਹੁਣੇ ਪੋਸਟ ਕਰਕੇ ਹਟਿਆ, ਫਿਕਸ਼ਨ ਹਾਊਸ ਪਬਲਿਸ਼ਰ ਪਾਕਿਸਤਾਨ, ਉਹਨਾਂ ਨੂੰ ਕੰਟੈਕਟ ਕਰਕੇ ਤੁਸੀਂ ਆਪਣੇ ਦੋਸਤ ਦੇ ਕੋਲੇ ਜਿਹੜੀ ਕਿਤਾਬ ਹੈਗੀ ਪਹੁੰਚਾ ਸਕਦੇ ਹੋ। ਰੇਟ ਇਹਦਾ ਬਹੁਤ ਹੀ ਘੱਟ ਹੈ, ਪਾਕਿਸਤਾਨ ਦੇ ਲਈ ਰੱਖਿਆ। ਅਸੀਂ ਐਕਚੁਅਲੀ ਕੁਝ ਬੁੱਕਸ ਉੱਥੇ 550ਵੇਂ ਬਰਥਡੇ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੇ ਰਿਲੀਜ਼ ਕੀਤੀਆਂ ਸੀਗੀਆਂ, ਜਿਹੜੀਆਂ ਉੱਥੇ ਪਈਆਂ ਨੇ, ਬਹੁਤ ਹੀ ਕਿਫਾਇਤੀ ਰੇਟ ਦੇ ਵਿੱਚ ਪਈਆਂ ਨੇ। ਸੋ ਤੁਸੀਂ ਕਿਸੇ ਨੂੰ, ਖਾਸ ਕਰਕੇ ਕਿਸੇ ਆਪਣੇ ਜਾਣਦੇ ਨੂੰ, ਜਾਂ ਜੇ ਕੋਈ ਸਿੱਖ ਹਿਸਟਰੀ 'ਚ ਰਿਸਰਚ ਕਰਨਾ ਚਾਹੁੰਦਾ ਹੈ, ਕੋਈ ਲੱਭੋ ਇੰਟਰਨੈਟ ਤੇ ਕਿ ਹਾਂਜੀ ਇਹ ਬੰਦਾ ਪਾਕਿਸਤਾਨ 'ਚ ਹੈਗਾ ਪਰ ਸਿੱਖ ਹਿਸਟਰੀ ਲਈ ਰਿਸਰਚ ਕਰਨਾ ਚਾਹੁੰਦਾ, ਸਟੂਡੈਂਟ ਹੈ, ਉਹ ਅਫੋਰਡ ਨਹੀਂ ਕਰ ਸਕਦਾ, ਉਹਨੂੰ ਬੁੱਕ ਦਓਗੇ ਤਾਂ ਮੇਰੇ ਖਿਆਲ ਉਹਦਾ ਆਪਾਂ ਨੂੰ ਕਈ ਗੁਣਾ ਲਾਭ ਮਿਲੇਗਾ। ਉਹ ਤੁਹਾਨੂੰ ਕੁਛ ਨਾ ਕੁਛ ਉਹਦੇ ਬਾਰੇ ਰਿਸਰਚ ਕਰਕੇ ਬਿਲਡਿੰਗ ਬਾਰੇ ਜ਼ਰੂਰ ਦੱਸੇਗਾ। ਸਾਡੇ ਨਾਲ ਜੁੜ ਚੁੱਕੇ ਨੇ ਜੀ ਕੁਲਬੀਰ ਸੰਧੂ ਜੀ, ਪਰ ਉਹਨਾਂ ਦੀ ਹਲੇ ਤਸਵੀਰ ਨਹੀਂ ਆ ਰਹੀ। ਸੋ ਢਿੱਲੋਂ ਸਾਹਿਬ, ਐਨੀ ਕੋਈ ਕੁਐਸਚਨ ਹੈਗਾ ਜੀ ਹੋਰ ਇਸ ਗੁਰਦੁਆਰਾ ਸਾਹਿਬ ਬਾਰੇ ਆਪਣੇ ਕੋਲ? ਡਾਕਟਰ ਸਾਹਿਬ ਜਿੰਨੀ ਦੇਰ ਜੁੜਦੇ ਆ ਉਨੀ ਦੇਰ ਇੱਥੇ ਆਪਾਂ ਗੱਲ ਕਰਨੇ ਤੋਂ ਪਹਿਲਾਂ ਪੇਂਟਿੰਗ ਦੀ, ਇੱਥੇ ਹੋਰ ਵੀ ਲੋਕ ਜੁੜ ਸਕਦੇ ਆਪਣੇ ਨਾਲ ਇਸੇ ਗੱਲ ਨੂੰ, ਜਿਵੇਂ WhatsApp ਆ ਗਏ। ਅਗਰ ਤੁਸੀਂ ਥੋੜਾ ਜਿਹਾ ਜੇ ਆਪਾਂ ਐਕਸਪਲੇਨ ਕਰ ਦਈਏ ਵੀ ਇੱਥੇ ਕੁਝ ਸੇਵਾ ਕਰਾਈ ਦੀਆਂ ਵੀ ਜਿਹੜੀਆਂ ਟਾਈਲਾਂ ਲੱਗੀਆਂ, ਉਹਨਾਂ ਦੇ ਕੋਈ 2-4 ਦੇ ਕੋਈ ਨਾਂ ਤੁਸੀਂ ਦੱਸ ਸਕੋ ਤੇ ਉਹ ਵੀ ਜ਼ਰੂਰ ਦੱਸੋ। ਇੱਥੇ ਜੀ ਇੰਨੀਆਂ ਜ਼ਿਆਦਾ ਸੇਵਾ ਕਰਾਈ ਦੀਆਂ ਨਾਮ ਲੱਗੇ ਆ ਇਸ ਗੁਰਦੁਆਰੇ ਦੇ ਵਿੱਚ। ਹੁਣ ਜਿਵੇਂ ਨਾਮ ਬੋਲਣ ਲੱਗਾ ਤਾਂ ਆਪਣਾ ਸਾਰਾ ਸ਼ੋਅ ਉਹਦੇ ਵਿੱਚ ਹੀ ਲੰਘ ਜਾਣਾ। ਤੁਸੀਂ ਆਹ ਦੇਖੋ, ਇਹ ਸਾਰੇ ਲੋਕ ਨੇ ਜਿਨ੍ਹਾਂ ਦੇ ਆਪਾਂ ਨੂੰ ਬੱਚੇ ਅੱਗੇ ਕਿਤੇ ਨਾ ਕਿਤੇ ਮਿਲ ਸਕਦੇ ਆ। ਇਹਦੀ ਮੈਂ ਹੋਰ ਖਾਸੀਅਤ ਦੱਸਦੇ ਹਾਂ। ਇਹ ਜਿਹੜਾ ਤੁਸੀਂ ਨਾਮ ਕਾਲੇ ਦੇਖ ਰਹੇ ਹੋ ਨਾ, ਇੱਥੇ ਐਕਚੁਅਲੀ ਇਹ ਬਿਲਕੁਲ ਕੁਛ ਨਜ਼ਰ ਨਹੀਂ ਸੀ ਆਉਂਦਾ, ਇਹ ਬਿਲਕੁਲ ਇਦਾਂ ਹੀ ਸੀ। ਸਾਡੇ ਦੋਸਤ ਹੈਗੇ ਨੇ ਫੈਜ਼ਾਨ ਨਕਵੀ ਜੀ, ਉਹਨਾਂ ਦੀ ਟੀਮ ਇੱਕ ਵਾਰੀ ਗਈ ਤੇ ਉਹਨਾਂ ਨੇ ਆਹ ਕਾਲਾ ਰੰਗ, ਉਹਨਾਂ ਨੂੰ ਪੰਜਾਬੀ ਗੁਰਮੁਖੀ ਪੜ੍ਹਨੀ ਵੀ ਨਹੀਂ ਆਉਂਦੀ, ਤੇ ਉਹਨਾਂ ਨੇ ਕੱਲੇ ਦੇ ਵਿੱਚ ਆਹ ਜਿਹੜਾ ਕਾਲਾ ਰੰਗ ਫੇਰ ਕੇ ਤੇ ਮੁੜ ਕੇ ਇਹ ਤਸਵੀਰ ਭੇਜੀ ਹੈ। ਨਹੀਂ ਤਾਂ ਇਹ ਸਾਰਾ ਕੁਝ ਜਿਹੜਾ ਕਾਲਾ ਰੰਗ ਸੀ ਵਿੱਚੋਂ ਇਹ ਮਿਕਸਅਪ ਹੋ ਚੁੱਕਾ ਸੀ। ਮੇਰਾ ਕਹਿਣ ਦਾ ਮਤਲਬ ਕਿ ਜਿਹੜੇ ਪਾਕਿਸਤਾਨ 'ਚ ਇਹ ਦੋਸਤ ਨੇ, ਐਕਟਿਵਿਸਟ ਨੇ, ਇਹ ਸ਼ੌਂਕੀਆ ਹੀ ਕਿੰਨੀ ਮਦਦ ਕਰਦੇ ਆ ਸਾਡੀ। ਕਿਉਂਕਿ ਜੇ ਹੁਣ ਇਹ ਤਸਵੀਰ ਮੈਂ ਲਾਉਂਦਾ ਆਪਣੀ ਕਿਤਾਬ ਦੇ ਵਿੱਚ ਤੇ ਨਾਮ ਪੜ੍ਹਨਾ ਹੁੰਦੇ ਤਾਂ ਕੋਈ ਫਾਇਦਾ ਨਹੀਂ ਸੀ ਹੋਣਾ। ਇਹਨਾਂ ਨੂੰ ਤੁਸੀਂ ਨੋਟ ਕਰੋ, ਆਹ ਅੱਖਰ ਉਘਾੜਨ ਦੇ ਲਈ ਕਿੰਨੀ ਮਿਹਨਤ ਉਹਨਾਂ ਨੂੰ ਕਰਨੀ ਪਈ ਹੋਏਗੀ ਆਪਣੀ ਦੋਸਤੀ ਦੇ ਨਾਲ।
ਆਪਣੀ ਕਹਿ ਲਓ ਵੀ ਰਿਲੇਸ਼ਨ ਦੇ ਬਿਲਡ ਹੋਣ ਦੇ ਨਾਲ ਦੈਟਸ ਵਾਟ ਦੇ ਹੈਵ ਡਨ। ਮੈਂ ਕੁਝ ਨਾਮ ਬੋਲ ਕੇ ਦੱਸ ਦਿੰਦਾ। ਮਾਤਾ ਰਾਮ ਕੌਰ ਸੁਪਤਨੀ ਨੱਥਾ ਸਿੰਘ 100 ਰੁਪਈਆ, ਡਾਕਟਰ ਕਿਸ਼ਨ ਸਿੰਘ 30 ਰੁਪਏ, ਇੰਦਰ ਸਿੰਘ ਰਾਜਪੂਤ 21 ਰੁਪਏ, ਕਾਲਾ ਸਿੰਘ ਬਿੱਲੂ 21 ਰੁਪਏ, ਸੁੰਦ ਸਿੰਘ ਖਿੱਲੂ, ਸੁਰੈਣ ਸਿੰਘ ਨੇਕਾ, ਕੱਲਾ ਸਿੰਘ ਦੇਈਕਾ, ਨਰੈਣ ਸਿੰਘ ਰਾਮਗੜੀਆ, ਸੂਰਤ ਸਿੰਘ ਮੱਲ ਸਿੰਘ ਕਾ, ਪ੍ਰੀਤਮ ਸਿੰਘ ਰਾਮਕੇ ਕਾ, ਝਿੰਮਾ ਸਿੰਘ ਖੁਆਸਪੁਰੀਆ, ਆਲਾ ਸਿੰਘ ਖੁਆਸਪੁਰੀਆ। ਇਹ ਸੇਵਾਦਾਰਾਂ ਦੇ ਨਾਮ ਨੇ ਜੀ ਜਿਹੜੇ 1941 ਨਾਲ ਸਾਲ ਲਿਖਿਆ ਹੋਇਆ ਢਿੱਲੋਂ ਸਾਹਿਬ 1941 ਦੇ ਵਿੱਚ। ਤੇ ਜਿਹੜੀ ਵੱਡੀ ਸਲੈਬ ਹੈ, ਤੁਸੀਂ ਜਿਹੜੀ ਵੱਡੀ ਉੱਪਰ ਵੱਡੀ ਸਲੈਬ ਹੈ ਆਹ ਦੇਖ ਰਹੇ ਹੋ, ਇਹਦਾ ਨਾਮ ਹੈਗਾ ਜੀ ਮਿਸਤਰੀ ਪ੍ਰੀਤਮ ਸਿੰਘ। ਆਪਣਾ ਇਹ ਜਿਹੜੇ ਨਾਮ ਕੁਝ ਬੋਲ ਕੇ ਦੱਸਣ ਦਾ ਮਤਲਬ ਇਹ ਹੈਗਾ ਕਿ ਸ਼ਾਇਦ ਇਹਨਾਂ ਚੋਂ ਕੋਈ ਬੱਚਿਆਂ ਚੋਂ ਅੱਗੇ ਆਪਾਂ ਨੂੰ ਕੋਈ ਮਿਲ ਜਵੇ। ਸੋ ਜਦੋਂ ਤੁਸੀਂ ਇਹ ਕਿਤਾਬ ਦੇਖੋਗੇ ਇਹਦੇ ਵਿੱਚ ਹਰੇਕ ਗੁਰਦੁਆਰਾ ਸਾਹਿਬ ਦੇ ਨਾਲ ਇਹੋ ਜਿਹੀ ਤੁਹਾਨੂੰ ਸਲੈਬਸ ਦੇ ਉੱਪਰ ਨਾਮ ਅਸੀਂ ਜ਼ਰੂਰ ਇਨਕਲੂਡ ਕੀਤੇ ਨੇ। ਉਹਦਾ ਮਕਸਦ ਇਹੀ ਹੈ ਕਿ ਜੇ ਤੁਸੀਂ ਥੋੜੇ ਲੋਕਾਂ ਨੂੰ ਨਾਲ ਜਿਹੜਾ ਹੈਗਾ ਐਡ ਕਰ ਲਈਏ, ਪਰਿਵਾਰਾਂ ਨੂੰ ਇੱਧਰੋਂ ਉੱਧਰ ਇੱਕ ਦੂਜੇ ਨਾਲ ਦੋਸਤੀ ਵਧੇ, ਤਾਂ ਜਿਹੜੇ ਬੱਚੇ ਹੈਗੇ ਉਹੀ ਅੱਗੇ ਇਨਕਲੂਡ ਹੋ ਜਾਣ। ਸਾਡੇ ਨਾਲ ਜੁੜ ਗਏ ਨੇ ਲਾਲੀ ਬਾਜਵਾ ਜੀ। ਬਾਜਵਾ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ ਪੰਨੂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਨਾਸਰ ਢਿੱਲੋਂ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਲਾਮ ਵਾਲੇਕੁਮ ਜੀ। ਤੁਹਾਨੂੰ ਸਲਾਮ ਵਾਲੇਕੁਮ ਕਹਿ ਦਿੰਦੇ ਜੋ ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਬਹੁਤ ਖੁਸ਼ੀ ਹੁੰਦੀ ਹੈ। ਹਾਂਜੀ, ਅਸੀਂ ਇਟਲੀ ਤੋਂ ਆ ਜੀ। ਬਹੁਤ ਖੁਸ਼ੀ ਹੁੰਦੀ ਹੈ ਤੁਹਾਡਾ ਪ੍ਰੋਗਰਾਮ ਦੇਖਦੇ ਆ। ਜਦੋਂ ਆ ਹੁਣ 8 ਵਜੇ ਆ, ਮੈਂ ਦੇਖਿਆ ਤੁਸੀਂ ਲਾਈਵ ਹੀ ਕਿ ਮੈਂ ਦਵਾ ਦਵਾ ਉੱਠਿਆ, ਮੈਂ ਦੇਖਿਆ ਸਭ ਤੋਂ ਪਹਿਲਾਂ ਤੁਹਾਡਾ ਹੀ ਪ੍ਰੋਗਰਾਮ ਵੇਖਣਾ ਸ਼ੁਰੂ ਕੀਤਾ ਆ। ਤੇ ਮੈਂ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਮਿਹਰਬਾਨੀ। ਹਾਂਜੀ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਤੁਹਾਡੇ ਬਹੁਤ ਪ੍ਰੋਗਰਾਮ ਦੇਖਦੇ ਆ। ਜਿੱਦਾਂ ਤੁਸੀਂ ਇੱਕ ਇੰਟਰਵਿਊ ਕੀਤੀ ਭਗਤ ਸਿੰਘ ਦੇ ਪਿੰਡ, ਇੱਕ ਆਪਣਾ ਬਜ਼ੁਰਗ ਹੀ, ਉਹਨਾਂ ਨਾਲ ਤੁਸੀਂ ਗੱਲਾਂ ਕਰਦੇ ਬੜੀ, ਉਹ ਮਤਲਬ ਸਾਰੀ ਅਸੀਂ ਇੰਟਰਵਿਊ ਦੇਖਦੇ ਆ। ਬੜੀ ਸਾਨੂੰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਵੀ ਬਹੁਤ ਜ਼ਿਆਦਾ, ਕਿਉਂਕਿ ਸਾਡਾ ਵੀ ਪਿੱਛਾ ਪਾਕਿਸਤਾਨ ਦਾ ਆ। ਤੇ ਅਸੀਂ ਵੀ ਢਿੱਲੋਂ ਸਾਹਿਬ ਪਾਕਿਸਤਾਨ ਦੇ, ਸਾਡਾ ਜਿਹੜਾ ਹੀ ਸਿਆਲਕੋਟ ਤੇ ਤਹਿਸੀਲ ਹੀ ਸਾਡਾ ਡਸਕਾ, ਤੇ ਡਸਕੇ ਦੇ ਲਾਗੇ ਸਾਡਾ ਪਿੰਡ ਹੀ ਉੱਗੂ ਚੱਕ। ਤੇ ਹੁਣ ਤੁਹਾਡੇ ਸਾਡੇ ਤੋਂ ਪਤਾ ਲੱਗਦਾ ਕਿ ਤੁਸੀਂ ਇੱਧਰ ਹੀ ਮਾਝੇ ਵਾਲੀ ਬੈਠੇ ਜੇ। ਹਾਂਜੀ ਹਾਂਜੀ। ਤੇ ਮੇਰਾ ਦਾਦਾ ਮੈਨੂੰ ਦੱਸਦਾ ਹੁੰਦਾ ਸੀ ਵੀ ਜਦੋਂ ਮਤਲਬ ਆਪਣਾ ਪਿੰਡ ਜਿਹੜਾ ਉਹਦੇ ਲਾਗੇ ਹੁੰਦੀ ਇੱਕ ਨਹਿਰ ਲੱਗਦੀ, ਨਹਿਰ ਦੇ ਨਾਲ ਆਪਣਾ ਪਿੰਡ ਹੀ, ਤੇ ਪਿੰਡ ਦੇ ਨਾਲ ਆਪਣੀ ਪੈਲੀ ਸ਼ੁਰੂ ਹੋ ਜਾਂਦੀ ਸੀ। ਤੇ ਬਹੁਤ ਵਧੀਆ ਪੰਨੂ ਸਾਹਿਬ, ਤੁਹਾਡਾ ਵੀ ਬਹੁਤ ਜ਼ਿਆਦਾ ਉਪਰਾਲਾ ਵਧੀਆ ਹੈ। ਮੈਂ ਇੱਕ ਬੁੱਕਸ ਬਾਰੇ ਮੈਂ ਤੁਹਾਡੇ ਕੋਲ ਜਾਣਕਾਰੀ ਲੈਣੀ ਚਾਹੁੰਦਾ ਵੀ ਇਹ ਕਿੱਦਾਂ ਬੁੱਕਸ ਸਾਨੂੰ ਕਿੱਦਾਂ ਮਿਲੂਗੀ, ਜਾਂ ਕਿੱਦਾਂ ਅਸੀਂ ਐਪਰੀਸ਼ੀਏਟ ਕਰੀਏ ਇਹਦੇ ਨਾਲ, ਕਿੱਦਾਂ ਸਾਨੂੰ ਮਤਲਬ ਇਹ ਬੁੱਕਸ ਦਾ ਪਤਾ ਲੱਗੂਗਾ, ਕਿਉਂਕਿ ਸਾਨੂੰ ਇਸ ਬਾਰੇ ਹਜੇ ਨੌਲੇਜ ਨਹੀਂ ਵੀ ਕਿੱਥੋਂ ਮਿਲੂਗੀ ਸਾਨੂੰ ਬੁੱਕਸ। ਤੁਸੀਂ ਬਾਜਵਾ ਸਾਹਿਬ ਰਹਿੰਦੇ ਕਿੱਥੇ ਹੋ? ਅਸੀਂ ਇਟਲੀ ਰਹਿੰਦੇ ਹਾਂ ਜੀ, ਬੈਰਗਾਮੋ। ਹਾਂਜੀ, ਸਭ ਤੋਂ ਪਹਿਲਾਂ ਤਾਂ ਅਸੀਂ ਆਸ ਕਰਦੇ ਹਾਂ ਵੀ ਤੁਹਾਡਾ ਸਿਹਤ ਠੀਕ ਹੋਵੇ, ਪਰਿਵਾਰ ਠੀਕ ਹੋਵੇ, ਕਿਉਂਕਿ ਤੁਹਾਡੇ ਵੀ ਕਰੋਨਾ ਦਾ ਕਾਫੀ ਕਹਿਰ ਹੈ। ਬਹੁਤ ਜੀ, ਬਹੁਤ ਸਭ ਤੋਂ ਜ਼ਿਆਦਾ ਸਾਡੇ ਜ਼ਿਲ੍ਹੇ 'ਚ ਹੀ ਆ ਜੀ, ਸਭ ਤੋਂ ਜ਼ਿਆਦਾ। ਜਿੱਦਾਂ ਪਰਮਾਤਮਾ ਕਰੇ ਵੀ ਛੇਤੀ ਇਹ ਬਿਮਾਰੀ ਦੀ ਜਿਹੜੀ ਹੈਗੀ ਆ ਇਹ ਤੋਂ ਛੁਟਕਾਰਾ ਹੋਵੇ। ਰਮਜ਼ਾਨ ਦਾ ਹੋਲੀ ਮਹੀਨਾ ਚੱਲ ਰਿਹਾ, ਅਸੀਂ ਤਾਂ ਇਹ ਅਰਦਾਸ ਕਰਦੇ ਹਾਂ। ਇਹ ਕਿਤਾਬ ਜੀ ਯੂਰਪ ਦੇ ਵਿੱਚ 2 ਹਫ਼ਤੇ ਬਾਅਦ ਲਾਂਚ ਹੋਣੀ ਹੈ, ਇੰਗਲੈਂਡ amazon.uk ਦੇ ਉੱਪਰ। ਇਹ ਮਈ 15 ਤੱਕ amazon.uk ਦੇ ਉੱਪਰ ਜਿਹੜੀ ਕਿਤਾਬ ਅਵੇਲੇਬਲ ਹੈ। ਇਸ ਵੇਲੇ ਕੁਝ ਲੋਕਾਂ ਨੇ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਮੰਗਾਈ ਹੈ, ਅਮਰੀਕਾ ਤੋਂ, ਬਹੁਤ ਮਹਿੰਗੀ ਪੈਂਦੀ ਹੈ। ਸੋ ਆਈ ਵੁੱਡ ਰਿਕਮੈਂਡ ਸਾਡੇ ਸਾਰੇ ਦੋਸਤ ਜਿਹਨੇ ਯੂਰਪ 'ਚ ਹੈਗੇ ਆ, ਉਹ ਮਈ 15 ਤੋਂ ਬਾਅਦ ਉਹਦੀ ਸ਼ਿਪਮੈਂਟ ਉੱਥੇ ਪਹੁੰਚ ਚੁੱਕੀ ਹੈ। ਫਿਰ ਤੁਸੀਂ amazon.uk ਤੇ ਜਾ ਕੇ ਕਲਿੱਕ ਕਰ ਸਕਦੇ ਹੋ। ਤੁਹਾਨੂੰ ਜਿਹੜਾ ਰੇਟ ਹੈਗਾ ਉਹ ਸ਼ਿਪਿੰਗ ਦੀ ਕਾਸਟ ਜਿਹੜੀ ਐਕਸਟਰਾ ਬਾਹਰੋਂ ਮੰਗਵਾਉਣ ਦੀ ਨਹੀਂ ਪੈਗੀ। ਓਕੇ ਜੀ, ਓਕੇ, ਠੀਕ ਹੈ ਜੀ, ਬਹੁਤ ਮਿਹਰਬਾਨੀ। ਹਾਂਜੀ ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਬ੍ਰਦਰ, ਥੈਂਕ ਯੂ ਸੋ ਮਚ। ਅਵਤਾਰ ਸਿੰਘ ਦੰਜਾਲ ਸਾਹਿਬ ਕਹਿੰਦੇ ਮੈਂ ਜੁਆਇਨ ਕਰਨਾ ਚਾਹੁੰਦਾ। ਦੰਜਾਲ ਸਾਹਿਬ ਆ ਲਿੰਕ ਪਿੰਨ ਕੀਤਾ ਤੁਸੀਂ, ਮੈਂ ਦੁਬਾਰਾ ਵੀ ਪੋਸਟ ਕਰ ਦੇਣਾ। ਤੁਸੀਂ ਇਸ ਲਿੰਕ ਤੇ ਕਰੋਗੇ ਤੇ ਸਾਡੇ ਕੋਲ ਆ ਜਾਓਗੇ ਸਟੂਡੀਓ ਦੇ ਵਿੱਚ। ਅਗਰ ਆਉਣਾ ਚਾਹੁੰਦੇ ਤਾਂ ਜ਼ਰੂਰ ਆ ਜਾਓ ਜੀ। ਮੈਂ ਲਿੰਕ ਤੁਹਾਨੂੰ ਦੁਬਾਰਾ ਪੇਸ਼ ਕਰ ਦਿੱਤਾ। ਕੁਲਬੀਰ ਸੰਧੂ ਜੀ ਸਤਿ ਸ੍ਰੀ ਅਕਾਲ। ਕੁਲਬੀਰ ਸੰਧੂ ਜੀ ਤੁਹਾਡਾ ਮਾਈਕ ਆਫ ਹੈ ਜੀ, ਮਾਈਕ੍ਰੋਫੋਨ ਆਨ ਕਰ ਲਓ। ਹਾਂਜੀ, ਤੁਸੀਂ ਇਹ ਮਾਈਕ ਆਪਣਾ ਲਾ ਹੀ ਲਓ, ਫਿਰ ਆਵਾਜ਼ ਆਉਣੀ ਤੁਹਾਡੀ। ਰਿਮੂਵ ਕਰ ਲਓ ਆਪਣਾ ਹੈਡਫੋਨ। ਆਵਾਜ਼ ਨਹੀਂ ਆਉਂਦੀ, ਇਹਨੂੰ ਪਲੱਗ ਆਊਟ ਕਰ ਦਿਓ ਹੈਡਫੋਨ ਨੂੰ, ਫਿਰ ਆਵਾਜ਼ ਆ ਜਾਏਗੀ। ਫੋਨ ਤੋਂ ਡਾਇਰੈਕਟ ਕਰ ਲਓ। ਸੰਧੂ ਸਾਹਿਬ ਲੌਗ ਆਊਟ ਕਰਕੇ ਦੁਬਾਰਾ ਲੌਗ ਇਨ ਕਰੋ, ਪਰ ਫੋਨ ਸਿੱਧਾ ਫੋਨ ਤੋਂ ਕਰ ਲਓ। ਲੌਗ ਆਊਟ ਕਰੋ। ਨਹੀਂ, ਆਵਾਜ਼ ਨਹੀਂ ਆਉਂਦੀ, ਦੁਬਾਰਾ ਕਰ ਲਓ। ਡਾਕਟਰ ਸਾਹਿਬ ਦੁਬਾਰਾ ਕਰ ਲਓ, ਤੁਸੀਂ ਦੁਬਾਰਾ ਜੁਆਇਨ ਕਰ ਲਿਓ ਆਊਟ ਹੋ ਕੇ। ਹਾਂਜੀ ਜੀ ਢਿੱਲੋਂ ਸਾਹਿਬ। ਸੋ ਆਪਾਂ ਗੱਲ ਕਰ ਰਹੇ ਸੀ ਕਿ ਪਿੰਡ ਦੀ ਉਹ ਹਾਲਤ ਕੀ ਸੀ ਜਦੋਂ ਮਹੰਤਾਂ ਤੋਂ ਗੁਰਦੁਆਰਾ ਸਾਹਿਬ SGPC ਵੇਲੇ ਛੁਡਾਇਆ ਗਿਆ। ਉਸ ਵੇਲੇ ਦੀ ਆਪਾਂ 1924 ਦੀ ਜਿਹੜੀ ਹੈਗੀ ਉਹ ਕਹਾਣੀ ਸੁਣਾਈ ਹੈ ਕਿ ਕਿਵੇਂ ਕਿੰਨੀ ਕੁ ਮੀਲ ਦੂਰ ਦੀ ਸੀ ਤੇ ਇੱਥੇ ਜਾਣ ਦੇ ਲਈ
ਖਾਸ ਜਿਹੜੀ ਸੀਗੀ ਕਹਿ ਲਓ ਸਵਾਰੀ ਉਹਦਾ ਇੰਤਜ਼ਾਮ ਕਰਨਾ ਪੈਂਦਾ ਸੀ। ਸੋ ਮੇਰਾ ਖਿਆਲ ਇਸ ਗੁਰਦੁਆਰਾ ਸਾਹਿਬ ਦੀ ਹਿਸਟਰੀ ਦੇ ਨਾਲ ਤਾਂ ਇਹੀ ਆ। ਔਰ ਪਿੰਡ ਦੇ ਆਪਾਂ ਜਿਹੜੇ ਇੰਨੇ ਜ਼ਿਆਦਾ ਇੱਥੇ ਸਲੈਬਸ ਲੱਗੀਆਂ ਹੋਈਆਂ, ਇਹ ਵੀ ਲੋਕਾਂ ਨੂੰ ਤਦ ਹੀ ਦਿਖਾਏ ਆ ਨਾਮ ਤੇ ਪਤਾ ਲੱਗੇ ਆਪਣੇ ਬਜ਼ੁਰਗਾਂ ਦੀਆਂ ਯਾਦਗਾਰਾਂ ਅੱਜ ਵੀ ਉੱਥੇ ਕਿੰਨੀਆਂ ਮੌਜੂਦ ਨੇ। ਆ ਤੁਸੀਂ ਸਾਰੇ ਨਾਮ ਦੇਖ ਸਕਦੇ ਹੋ, ਬੋਲਣੇ ਤੇ ਮੇਰੇ ਖਿਆਲ ਮੇਰੇ ਲਈ ਮੁਸ਼ਕਲ ਹੈ, ਪਰ ਇਹਨਾਂ ਚੋਂ ਜ਼ਿਆਦਾਤਰ ਚੀਜ਼ਾਂ ਮੈਂ ਕਿਤਾਬ ਦੇ ਵਿੱਚ ਨਾਲ ਇੰਗਲਿਸ਼ ਟਰਾਂਸਲੇਟ ਕਰ ਦਿੱਤੀਆਂ ਨੇ ਤਾਂ ਕਿ ਸਾਡੇ ਜਿਹੜੇ ਪਾਕਿਸਤਾਨ 'ਚ ਰਹਿਣ ਵਾਲੇ ਦੋਸਤ ਹੈ ਜਿਨ੍ਹਾਂ ਨੂੰ ਗੁਰਮੁਖੀ ਨਹੀਂ ਆਉਂਦੀ ਉਹ ਇਹਦਾ ਪੂਰਾ ਫਾਇਦਾ ਉਠਾ ਸਕਣ। ਸਾਡੇ ਨਾਲ ਜੁੜ ਗਏ ਨੇ ਜੀ ਵਕਾਰ ਅਲੀ ਸਾਹਿਬ, ਜਿਹੜੇ ਆਪਣਾ ਕੈਮਰਾ ਸੈੱਟ ਕਰ ਰਹੇ ਹਲੇ। ਵਕਾਰ ਅਲੀ ਜੀ, ਜਦੋਂ ਤੁਹਾਡਾ ਕੈਮਰਾ ਸੈੱਟ ਹੋਏਗਾ ਅਸੀਂ ਜ਼ਰੂਰ ਤੁਹਾਡੇ ਨਾਲ ਗੱਲ ਕਰਾਂਗੇ। ਸੁਭਾਸ਼ ਸਿੰਘ ਜੀ ਕਹਿ ਰਹੇ ਨੇ ਜੱਟ ਸ਼ੇਖੂਪੁਰਾ ਤੋਂ, ਜੱਟ ਸ਼ੇਖਪੁਰੀਆ, ਠੀਕ ਹੈ ਜੀ। ਡਾਕਟਰ ਸਾਹਿਬ ਅਮਿਤੋਜ ਜੀ ਕਹਿੰਦੇ ਨੇ ਕੱਲ ਦੀ ਡਿਸਕਸ਼ਨ ਦਾ ਹੁਣੇ ਦੱਸ ਦਿਓ ਤੇ ਕੱਲ ਆਪਾਂ ਕਾਹਤੇ ਡਿਸਕਸ਼ਨ ਕਿਹੜੇ ਚੈਪਟਰ ਤੇ ਕਰਨੀ? ਕੱਲ ਆਪਾਂ ਗੱਲ ਕਰਾਂਗੇ ਜੀ ਪਿੰਡ ਘਵਿੰਡੀ, ਗੁਰਦੁਆਰਾ ਸਾਹਿਬ ਇਤਿਹਾਸਕ ਹੈ ਜੀ ਘਵਿੰਡੀ ਪਿੰਡ ਦੇ ਵਿੱਚ। ਗੁਰੂ ਸਾਹਿਬ ਨੇ ਜਿੱਥੇ ਪਹਿਰੇ ਰਚਨਾ ਕੀਤੀ ਸੀਗੀ, ਵਣਜਾਰੇ ਦੇ ਨਾਲ ਜਿਹੜੀ ਸਾਖੀ ਹੈਗੀ ਹੈ ਉਹਦੇ ਬਾਰੇ ਕੱਲ ਨੂੰ ਆਪਾਂ ਗੱਲਬਾਤ ਕਰਾਂਗੇ। ਗੁਰਦੁਆਰਾ ਸਾਹਿਬ ਘਵਿੰਡੀ ਪਿੰਡ ਦੇ ਕੱਲ ਪਾਕਿਸਤਾਨੀ ਟਾਈਮ 10 ਵਜੇ AM, 10 ਵਜੇ ਸਵੇਰੇ ਦਾ ਪਾਕਿਸਤਾਨ ਟਾਈਮ। ਤੁਸੀਂ ਆਪਣੇ ਹਿਸਾਬ ਨਾਲ ਫਿੱਟ ਕਰ ਲਿਓ ਟਾਈਮ, ਤੁਹਾਡੇ ਪਾਸੇ ਕੀ ਹੋਏਗਾ। 10 ਵਜੇ ਪਾਕਿਸਤਾਨੀ ਟਾਈਮ ਸਵੇਰੇ ਜੀ। ਪ੍ਰੀਤ ਕੌਰ ਜੀ ਫਿਰ ਸਾਡੇ ਨਾਲ ਜੁੜ ਗਏ ਨੇ, ਥੈਂਕ ਯੂ ਸੋ ਮਚ। ਔਰ ਫਾਦੀ ਖਾਨ ਜੀ ਕਹਿੰਦੇ ਘਵਿੰਡੀ के गुरुद्वारा में गया हूँ। ਫਾਦੀ ਖਾਨ ਜੀ ਕੱਲ ਨੂੰ ਫਿਰ ਅਟੈਂਡ ਕਰਨਾ ਤਾਂ ਕਿ ਅਸੀਂ ਤੁਹਾਨੂੰ ਨਾਲ ਜੋੜ ਸਕੀਏ। ਕੁਲਬੀਰ ਸਿੰਘ ਜੀ ਦੁਬਾਰਾ ਆਏ ਨੇ, ਟਰਾਈ ਕਰਦੇ ਆ ਕਿ ਇਹਨਾਂ ਦਾ ਮਾਈਕ ਚੱਲਿਆ ਕਿ ਨਹੀਂ ਚੱਲਿਆ। ਨਹੀਂ ਵੀਰ ਜੀ, ਤੁਹਾਡਾ ਮਾਈਕ ਉੱਥੋਂ ਆਫ ਹੈ, ਤੁਹਾਡਾ ਚਿਹਰਾ ਦਿਖ ਰਿਹਾ ਪਰ ਉੱਥੇ ਕੋਈ ਬਟਨ ਔਨ ਆਫ ਹੈ ਕਿਤੇ, ਉਹਨੂੰ ਚੈੱਕ ਕਰੋ। ਹਸਨ ਅਲੀ ਜੀ ਰਿਕਾਰਡਿੰਗ ਨਹੀਂ ਲਾਈਵ ਹੀ ਆ, ਤੁਸੀਂ ਜੇ ਵਿੱਚ ਆਉਣਾ ਚਾਹੋ ਤੇ ਆ ਸਕਦੇ ਹੋ ਸਾਡੇ ਕੋਲ ਸਟੂਡੀਓ ਦੇ ਵਿੱਚ, ਸਾਡੇ ਨਾਲ ਲਾਈਨ ਤੇ ਆ ਸਕਦੇ ਹੋ। ਮੈਂ ਕਮੈਂਟ ਦੇ ਸੈਕਸ਼ਨ ਦੇ ਵਿੱਚ ਪੇਸਟ ਕੀਤਾ, ਫੇਸਬੁੱਕ ਤੇ ਪਿਨ ਕੀਤਾ, YouTube ਤੇ ਵੀ ਕੀਤਾ। ਅਗਰ ਤੁਸੀਂ ਆਉਣਾ ਚਾਹੋ ਤਾਂ ਜ਼ਰੂਰ ਆ ਸਕਦੇ ਸਾਡੇ ਨਾਲ। ਓਕੇ ਸੰਧੂ ਭਾਜੀ, ਤੁਹਾਡਾ ਚਿਹਰਾ ਸਾਨੂੰ ਨਜ਼ਰ ਆ ਗਿਆ, ਚੰਗਾ ਲੱਗਾ ਦੇਖ ਕੇ, ਪਰ ਤੁਹਾਡੀ ਆਵਾਜ਼ ਨਹੀਂ ਸੁਣ ਰਹੀ। ਸੋ ਮੇ ਬੀ ਸੌਰੀ, ਵੀ ਹੈਵ ਟੂ ਡਿਸਕਨੈਕਟ। ਓਕੇ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਓਕੇ, ਜਗਜੀਤ ਸਿੰਘ ਬਨੇਸਰ ਜੀ ਲਿਖ ਰਹੇ ਨੇ ਕਿ ਮੇਰੇ ਪੜਦਾਦਾ ਜੀ ਸਰਦਾਰ ਗੋਕਲ ਸਿੰਘ ਜੀ ਬਹਾਵਲਪੁਰ ਵਿੱਚ ਰਾਜ ਮਿਸਤਰੀ ਦਾ ਕੰਮ ਕਰਦੇ ਸੀ। ਬੜੀ ਇੰਟਰਸਟਿੰਗ ਗੱਲ ਹੈ, ਵੈਰੀ ਨਾਈਸ ਜੀ। ਕੱਲ ਟਾਈਮ ਪਾਕਿਸਤਾਨੀ ਟਾਈਮ ਨੂੰ ਕਰ ਲਓ, ਵੇਖ ਲਓ ਕੱਲ ਪਾਕਿਸਤਾਨੀ ਟਾਈਮ 10 AM ਤੁਹਾਡੇ ਕੀ ਹਿਸਾਬ ਹੋਏਗਾ। ਤੇ ਮੈਨੂੰ ਹੁਣ ਨਹੀਂ ਆਈਡੀਆ ਵੀ ਤੁਸੀਂ ਕਿਸ ਸਟੇਟ 'ਚ ਰਹਿੰਦੇ ਜੇ, ਟਾਈਮ ਕੀ ਆ। ਤੇ ਰਾਣਾ ਯਾਸੀਨ ਅਕਰਮ ਆਂਦੇ ਵੀ ਤੁਹਾਡਾ ਫੋਨ ਡਿੱਗਦੇ ਰਹੇ। ਰਾਣਾ ਸਾਹਿਬ ਸੌਰੀ ਕਿਤੇ ਭੁੱਲ ਗਿਆ ਹੋਵਾਂਗਾ, ਤੁਸੀਂ ਦੁਬਾਰਾ ਕਾਲ ਕਰ ਸਕਦੇ, ਆਪਾਂ ਗੱਲਬਾਤ ਜਿਹੜੀ ਜ਼ਰੂਰ ਕਰ ਲਾਂਗੇ। ਜੰਡਿਆਲਾ ਗੁਰੂ ਮੇਰੇ ਅੱਬੇ ਦਾ ਪਿੰਡ ਹੈ, ਉਹਦੇ ਤੇ ਵੀ ਰੋਸ਼ਨੀ ਪਾਓ। ਰਫੀਕ ਸਾਹਿਬ ਕਹਿੰਦੇ ਨੇ ਜੰਡਿਆਲਾ ਗੁਰੂ ਮੇਰੇ ਅੱਬੇ ਦਾ ਪਿੰਡ ਹੈ। ਬਿਲਕੁਲ ਜੀ, ਜਿੱਦਣ ਆਪਾਂ ਗੱਲ ਕਰਾਂਗੇ ਮੁਹੰਮਦੀਪੁਰ ਪਿੰਡ ਦੀ, ਉਹਦੀ ਸਟੋਰੀ ਜਾ ਕੇ ਜੰਡਿਆਲਾ ਗੁਰੂ ਦੇ ਨਾਲ ਮਿਲਦੀ ਹੈ, ਕਿਉਂਕਿ ਉੱਥੇ ਸਾਰੇ ਹੁੰਦਲ ਹੁੰਦੇ ਸੀ। ਸੋ ਉਹਦੇ ਬਾਰੇ ਡੈਫੀਨੇਟਲੀ ਜਿੱਦਣ ਆਪਾਂ ਮੁਹੰਮਦੀਪੁਰ ਪਿੰਡ ਜਿਹੜਾ ਪਾਕਿਸਤਾਨ 'ਚ ਹੈਗਾ ਉਹਦੇ ਨਾਲ ਜਿਹੜਾ ਚੈਪਟਰ ਹੈਗਾ ਉਹਦੇ ਨਾਲ ਹੋ ਜਾ ਕੇ ਲਿੰਕ ਹੋਏਗਾ, ਜਾਂ ਬਾਲਾ ਜਨਮ ਸਾਖੀ ਦੇ ਨਾਲ ਵੀ ਲਿੰਕ ਹੁੰਦਾ ਹੈ। ਸੋ ਜੰਡਿਆਲਾ ਗੁਰੂ ਜਿਹੜਾ ਹੈਗਾ ਇੰਡੀਆ 'ਚ ਅੰਮ੍ਰਿਤਸਰ ਦੇ ਕੋਲ, ਅੰਮ੍ਰਿਤਸਰ ਜਲੰਧਰ ਰੋਡ ਦੇ ਉੱਤੇ ਬੜਾ ਇਤਿਹਾਸਿਕ ਪਿੰਡ ਹੈ, ਉਹਦਾ ਲਿੰਕ ਕਈ ਚੈਪਟਰਸ ਦੇ ਵਿੱਚ ਆਏਗਾ। ਸੋ ਜ਼ਰੂਰ ਤੁਹਾਡੇ ਨਾਲ ਗੱਲਬਾਤ ਉਸ ਬਾਰੇ ਵਿੱਚ ਜਿਹੜਾ ਹੈਗਾ ਤੁਹਾਨੂੰ ਜੰਡਿਆਲਾ ਗੁਰੂ ਦੀ ਸਟੋਰੀ ਜਿਹੜੀ ਨਾਲ ਪਤਾ ਲੱਗੇਗੀ। ਹੁਣ ਅਸੀਂ ਜੀ ਬਿਲਕੁਲ ਤੁਹਾਡਾ ਉਹ ਪੁੱਛ ਸਕਦੇ ਹੋ, ਕਤਾਲੀ ਆ ਕੁਝ ਦੋਸਤ ਇੰਡੀਆ 'ਚ ਪੁੱਛ ਰਹੇ ਸੀ, ਉਹਨਾਂ ਨੂੰ ਦੁਬਾਰਾ ਦੱਸ ਦਈਏ ਇੰਡੀਆ 'ਚ ਅਵੇਲੇਬਲ ਹੈ। ਦਾ ਲਿੰਕ ਡਾਕਟਰ ਸਾਹਿਬ ਸ਼ੇਅਰ ਜ਼ਰੂਰ ਕਰ ਦਿਓ ਵੀ ਕਿੱਥੋਂ ਇੰਡੀਆ ਤੋਂ ਅਵੇਲੇਬਲ ਹੈ। ਜੇ ਤੁਸੀਂ ਲੈਣਾ ਚਾਹੋ ਅਮਰੀਕਾ, ਕੈਨੇਡਾ, ਐਮਾਜ਼ੋਨ ਤੇ ਅਵੇਲੇਬਲ ਹੈ। ਸਿੱਖ ਹੈਰੀਟੇਜ ਬਿਯੋਂਡ, ਜੁਗਰਾਜ ਭਾਜੀ ਪੁੱਛਦੇ ਨਾਂ ਕੀ ਬੁੱਕ ਦਾ? ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਕਿਤਾਬ ਦਾ ਨਾਮ ਡਾਕਟਰ ਪਹਿਲੀ ਵਾਰੀ ਹੋਣ ਜਾ ਰਿਹਾ। ਆਪਾਂ ਇੱਥੇ ਪੰਜਾਬੀ ਲਹਿਰ ਤੇ ਨਾਲ ਕਰਾਂਗੇ ਹੁਣ ਤੋਂ ਤਕਰੀਬਨ ਅਬਾਊਟ 10 ਘੰਟੇ। ਓਪਰਚੁਨਿਟੀਜ਼ ਅਵੇਲੇਬਲ ਹੈਗੀਆਂ ਪਾਕਿਸਤਾਨ, ਇਹਦੇ ਲਈ ਖਾਸ ਪ੍ਰੋਗਰਾਮ ਕੱਲ ਨੂੰ ਕੀਤਾ ਜਾ ਰਿਹਾ, ਜਿਹਦਾ ਮੈਂ ਲਿੰਕ ਹੁਣੇ ਪੇਸਟ ਕਰ ਰਿਹਾ। ਇਹ ਇਵੈਂਟ ਹੈਗਾ, ਜੇ ਤੁਸੀਂ ਅਕੈਡਮਿਕ ਲੈਵਲ ਤੇ ਦੇਖਣਾ ਚਾਹੁੰਦੇ ਹੋ ਕਿ ਟੀਚਰਸ ਕਿਵੇਂ ਦੋਹਾਂ ਕੰਟਰੀ ਦੇ ਆਪਸ ਵਿੱਚ ਮਿਲ ਸਕਦੇ ਆ, ਉਹਦਾ ਇੱਕ ਛੋਟਾ ਜਿਹਾ ਉਪਰਾਲਾ ਅਸੀਂ ਪੰਜਾਬੀ ਲਹਿਰ ਵੱਲੋਂ ਕਰ ਰਹੇ ਹਾਂ, ਜਿਹਦਾ ਲਿੰਕ ਅਸੀਂ ਪੋਸਟ ਕੀਤਾ ਹੈ ਹੁਣੇ। ਤੁਸੀਂ ਇਸ ਲਿੰਕ ਤੋਂ ਦੇਖ ਸਕਦੇ ਹੋ ਕਿ ਕਿੰਨੇ ਸੀਨੀਅਰ ਲੈਵਲ ਦੇ ਇੰਡੀਆ ਦੇ ਔਰ ਪਾਕਿਸਤਾਨ ਦੋਨਾਂ ਦੇ ਜਿਹੜੇ ਹਿਸਟੋਰੀਅਨ ਨੇ ਉਹਨਾਂ ਨੂੰ ਅਸੀਂ ਇੱਕ ਮੰਚ ਤੇ ਲਿਆ ਰਹੇ ਹਾਂ ਸਿਰਫ ਤੁਹਾਡੇ ਲਈ। ਜੇ ਤੁਸੀਂ ਅਟੈਂਡ ਕਰੋਗੇ ਪ੍ਰੋਗਰਾਮ ਤਾਂ ਸਾਨੂੰ ਜਿਹੜਾ ਹੈਗਾ ਉਹ ਬਹੁਤ ਹੀ ਖੁਸ਼ੀ ਹੋਵੇਗੀ ਜੀ। ਢਿੱਲੋਂ ਸਾਹਿਬ ਚਲੋ ਡਾਕਟਰ ਸਾਹਿਬ, ਹੁਣ ਮੇਰਾ ਖਿਆਲ ਕੋਈ ਦੋਸਤ ਵੀ ਆਪਣੇ ਨਾਲ ਉਹਨਾਂ ਕੈਮਰਾ ਐਡਜਸਟ ਨਹੀਂ ਹੋਇਆ, ਤੇ ਹੁਣ ਆਪਾਂ ਜਾਣੇ ਆ ਪ੍ਰੋਗਰਾਮ ਦੇ ਖਾਤਮੇ ਵੱਲ। ਕੱਲ ਜ਼ਰੂਰ ਫੇਰ ਇਹਦੇ ਤੇ ਗੱਲਬਾਤ ਕਰਾਂਗੇ। ਕੱਲ 10 ਵਜੇ ਫੇਰ ਆਪਾਂ ਜੁੜਾਂਗੇ ਪਾਕਿਸਤਾਨੀ ਟਾਈਮ। ਇੱਕ ਮਿੰਟ ਜੀ, ਆਪਣੇ ਨਾਲ ਜੁੜੇ ਨੇ ਇੰਦਰਜੀਤ ਔਰ ਅਵਤਾਰ ਜੀ ਜੁੜੇ ਨੇ ਆਪਣੇ ਨਾਲ। ਇੱਕ ਸੈਕਿੰਡ ਇਹਨਾਂ ਨੂੰ ਨਾਲ ਲਾਈਨ ਤੇ ਲੈ ਲਈਏ। ਅਵਤਾਰ ਸਿੰਘ ਜੀ ਨੇ ਔਰ ਇੰਦਰਜੀਤ ਸਿੰਘ ਜੀ ਨੇ, ਉਹਨਾਂ ਦੇ ਇੰਦਰਜੀਤ ਸਿੰਘ ਸਾਹਣੀ, ਮੈਂ ਕੱਲ ਸੈਣੀ कहता ही साहनी।
ਉਹਨਾਂ ਦਾ ਕੈਮਰੇ 'ਚ ਕੋਈ ਪ੍ਰੋਬਲਮ ਹਾਲੇ ਵੀ ਆ ਰਹੀ ਹੈ। ਮੈਂ ਟਰਾਈ ਕਰ ਰਿਹਾ ਜੀ ਅਵਤਾਰ ਸਿੰਘ ਜੀ ਨੂੰ ਵੀ, ਔਰ 1 ਸੈਕਿੰਡ ਹੋਲਡ ਕਰਨਾ ਜੀ। ਅਵਤਾਰ ਸਿੰਘ ਜੀ, ਸਤਿ ਸ੍ਰੀ ਅਕਾਲ। ਮਾਈਕ ਆਫ ਹੋਣਾ। ਆਪਣਾ ਮਾਈਕ੍ਰੋਫੋਨ ਔਨ ਕਰੋ ਜੀ ਅਵਤਾਰ ਸਿੰਘ ਜੀ। ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ ਭੰਜਲ ਸਾਹਿਬ, ਕੀ ਹਾਲ ਹੈ? ਸਤਿ ਸ੍ਰੀ ਅਕਾਲ ਪੰਨੂ ਸਾਹਿਬ, ਢਿੱਲੋਂ ਸਾਹਿਬ। ਜੀ ਢਿੱਲੋਂ ਸਾਹਿਬ ਨੂੰ ਖਾਸ ਕਰ ਮੈਂ ਆਖਣਾ ਚਾਹੁੰਦਾ ਹੈ, ਪਿਛਲੇ 3-4 ਸਾਲ ਤੋਂ ਵੇਖਿਆ ਹੈ ਤੇ ਮੈਂ ਬੋਲਦਾ ਹੈ ਕਿ ਪਤਾ ਨਹੀਂ ਮੇਰੀ ਤੇ ਰਾਤ ਉਦਾਂ ਹੀ ਲੰਘਦੀ ਹੈ। ਜਾਂ ਇਹ ਖਬਰਨਾਕ ਵੇਖਦਾ ਹੈ ਮੈਂ ਆਫਤਾਬ ਇਕਬਾਲ ਦਾ, ਜਾਂ ਫਿਰ ਤੁਹਾਡਾ ਪੰਜਾਬੀ ਲਹਿਰ ਦਾ ਪ੍ਰੋਗਰਾਮ ਜਿਹੜਾ ਹੈ ਉਹ ਮੈਂ ਲਗਾਤਾਰ ਦੇਖਦਾ ਹੈ, ਰੋਜ਼ ਦੇਖਦਾ ਹੈ। ਇੱਕ ਪ੍ਰੋਗਰਾਮ ਨੂੰ ਕਈ ਵਾਰੀ ਵੇਖ ਚੁੱਕਿਆ। ਇਹਦੇ ਵਿੱਚ ਖਿੱਚ ਇਹ ਹੈ, ਮੈਂ ਇੰਡੀਆ 'ਚ ਬਿਲਕੁਲ ਮਿਡਲ 'ਚ ਛੱਤੀਸਗੜ੍ਹ ਆ, ਉੱਥੇ ਦਾ ਆ ਨਿਵਾਸੀ। ਤੇ ਮੇਰੇ ਬਾਪ ਦਾਦੇ ਜਿਹੜੇ ਨੇ ਉਹ ਮਾਈਗ੍ਰੇਟ ਹੋ ਕੇ ਇੱਧਰ ਆਪਣਾ ਹੁਣੇ ਫੈਸਲਾਬਾਦ ਹੋ ਗਿਆ, ਲੈਲਪੁਰ ਹੋ ਗਿਆ, ਮੇਰੇ ਖਿਆਲ ਚੱਕ 56 GB ਉੱਥੇ ਚਲੇ ਗਏ ਸੀ। ਫਿਰ ਉੱਥੋਂ ਵੀ ਮਾਈਗ੍ਰੇਟ ਹੋ ਕੇ ਫਿਰ ਇੱਥੇ ਆ ਗਏ ਛੱਤੀਸਗੜ੍ਹ 'ਚ। ਉਹ ਕਾਫੀ ਪਹਿਲੇ ਆ ਗਏ ਸੀ, ਵੱਡਾ ਤੋਂ ਪਹਿਲੇ। ਤੇ ਮੈਨੂੰ ਇੰਨੀ ਤਾਂਘ ਰਹਿੰਦੀ ਹੈ, ਇੰਨੀ ਖਿੱਚ ਰਹਿੰਦੀ ਹੈ ਕਿ ਮੈਂ ਦੱਸ ਨਹੀਂ ਸਕਦਾ। ਮੈਂ ਜਿੰਨੀ ਪੰਜਾਬੀ ਲਹਿਰ ਦੇ ਜਿੰਨੇ ਕਾਰਜਕ੍ਰਮ ਆ ਤੇ ਉਹਦੇ ਇਲਾਵਾ ਵੀ ਜਿਹੜੇ ਕਾਰਜਕ੍ਰਮ ਆਪਣਾ ਇਹ ਹੋਰ ਵੀ ਜਿਹੜੇ ਕਰਦੇ ਨੇ ਪ੍ਰੋਗਰਾਮ, ਉਹ ਮੈਂ ਵੇਖਦਾ ਹੈ। ਤੇ ਖਾਸ ਕਰ ਪੰਜਾਬੀ ਲੈਂਗੁਏਜ ਦੇ ਨਾਲ ਮੈਨੂੰ ਜਿਹੜੀ ਮੁਹੱਬਤ ਹੈ, ਜਿਹੜਾ ਪਿਆਰ ਆ। ਨਾਲੇ ਜਿਹੜੀ ਪਾਕਿਸਤਾਨ 'ਚ ਜਿਹੜੀ ਪੰਜਾਬੀ ਬੋਲੀ ਜਾਂਦੀ ਆ, ਉਹਦੇ 'ਚ ਉਰਦੂ ਮਿਕਸ ਹੈ। ਠੀਕ ਹੈ ਜੀ, ਠੀਕ ਹੈ। ਉਰਦੂ, ਅਰਬੀ ਜਾਂ ਤੁਰਕੀ ਦੇ ਸ਼ਬਦ ਜਿਹੜੇ ਮਿਕਸ ਹੈ। ਮਾਈਕ ਪ੍ਰੋਬਲਮ ਕਰ ਰਿਹਾ, ਡਿਸਟੋਰਸ਼ਨ ਹੈ ਤੁਹਾਡੇ ਮਾਈਕ ਦੇ ਵਿੱਚ ਤੇ ਬਹੁਤ ਅੱਛੀ ਗੱਲਬਾਤ ਸੁਣੀ ਹੈ। ਬਹੁਤ ਠੀਕ ਹੈ ਵੀਰ ਜੀ, ਫਿਰ ਤੁਸੀਂ ਲਾਈਵ ਆਓਗੇ ਤੇ ਮੈਂ ਗੱਲ ਕਰਾਂਗਾ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਪੰਨੂ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਚੰਗਾ ਕੰਮ ਕਰ ਰਹੇ ਹੋ। ਬਹੁਤ ਸ਼ੁਕਰੀਆ ਸਾਹਿਬ, ਥੈਂਕ ਯੂ। ਇੰਦਰਜੀਤ ਦੇ ਮਾਈਕ ਤੇ ਮੇਰਾ ਖਿਆਲ ਕੋਈ ਪ੍ਰੋਬਲਮ। ਇੰਦਰਜੀਤ ਜੀ, ਤੁਸੀਂ ਹੈਡਫੋਨ ਰਿਮੂਵ ਕਰ ਲਓ। ਅੱਛਾ, ਨਾਲ ਗੁਰਮੀਤ ਸਿੰਘ ਜੀ ਨੇ, ਉਹਨਾਂ ਦਾ ਮੈਸੇਜ ਦੇਖ ਰਿਹਾ, ਉਹ ਕਹਿ ਰਹੇ ਕਿ ਸਾਡਾ ਪਿੰਡ ਹਦਿਆਰਾ। ਗੁਰਮੀਤ ਸਿੰਘ ਜੀ, ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਹਦਿਆਰਾ ਪਿੰਡ ਵਾਲੇ ਜਿਹੜੇ ਇੰਡੀਆ 'ਚ ਰਹਿੰਦੇ ਨੇ ਉਹਨਾਂ ਨੂੰ ਹਦਿਆਰਾ ਪਿੰਡ ਪਾਕਿਸਤਾਨ ਵਾਲਿਆਂ ਨਾਲ ਜੋੜਨ ਦੀ। ਸੋ ਗੁਰਮੀਤ ਸਿੰਘ ਜੀ, ਤੁਹਾਡਾ ਮੈਂ ਕਮੈਂਟ ਦੇਖ ਰਿਹਾ, ਤੁਸੀਂ ਇਸ ਪ੍ਰੋਗਰਾਮ ਤੋਂ ਬਾਅਦ ਨਾਸਰ ਢਿੱਲੋਂ ਜੀ ਨੂੰ ਕੰਟੈਕਟ ਕਰਿਓ, ਜਾਂ ਆਪਣੇ ਕੋਲ ਕਾਸ਼ਿਫ ਸਾਹਿਬ ਦਾ ਇਹਨਾਂ ਨੇ ਨੰਬਰ ਉੱਪਰ ਤੁਸੀਂ ਕਮੈਂਟ ਜਾਓਗੇ, ਕਾਸ਼ਿਫ ਨੇ ਜਿਹੜੇ ਇਸ ਪਿੰਡ 'ਚ ਰਹਿੰਦੇ ਨੇ, ਉਹਨਾਂ ਨਾਲ ਕੰਟੈਕਟ ਕਰਿਓ ਤਾਂ ਕਿ ਅਸੀਂ ਜਿਹੜਾ ਪਿੰਡ ਦੇ ਵਿੱਚ ਹਦਿਆਰਾ ਪਿੰਡ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ, ਆਪਾਂ ਇਹਦੇ ਲਈ ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹਨਾਂ ਦਾ ਕੁਝ ਮਾਣ ਸਨਮਾਨ, ਉਹਨਾਂ ਨਾਲ ਕੁਝ ਜਿਹੜੀ ਹੈਗੀ ਨੇੜਤਾ ਉਹਨੂੰ ਵਧਾ ਸਕੀਏ। ਆਹ ਲੈਟੀਟਿਊਡ ਲੌਂਗੀਟਿਊਡ ਹੈ ਇਹ ਜਿਹੜਾ ਕਿ ਉਸ ਗੁਰਦੁਆਰਾ ਸਾਹਿਬ ਦਾ। ਤੇ ਹੁਣ ਇੰਦਰਜੀਤ ਸਾਹਨੀ ਸਾਹਿਬ ਦਾ ਮਾਈਕ ਹਾਲੇ ਵੀ ਠੀਕ ਨਹੀਂ ਆ ਰਿਹਾ ਤੇ ਮੈਂ ਮਾਈਕ ਦਾ ਪ੍ਰੋਬਲਮ ਕਰ ਰਿਹਾ। ਤੁਸੀਂ ਲੀਵ ਕਰਕੇ ਦੁਬਾਰਾ ਜੁਆਇਨ ਕਰੋ ਸਾਨੀ ਸਾਹਿਬ। ਹਾਂਜੀ ਪੰਨੂ ਸਾਹਿਬ, ਸਾਡੇ ਨਾਲ ਜ਼ਹੂਰ ਜੋਈਆ, ਇਹ ਮੇਰੇ ਦੋਸਤ ਇੰਸਪੈਕਟਰ ਨੇ ਪੁਲਿਸ 'ਚ ਤੇ ਮੇਰੇ ਬੈਚਮੇਟ ਵੀ ਨੇ। ਜੋਈਆ ਸਾਹਿਬ, ਵੈਲਕਮ ਜਨਾਬ ਜੀ। ਵੈਲਕਮ ਨਾਸਿਰ ਢਿੱਲੋਂ ਸਾਹਿਬ, ਪੁੰਨੂ ਸਾਹਿਬ, ਕੀ ਹਾਲ ਹੈ? ਖੁਸ਼ ਰਹੋ, ਵਸਦੇ ਰਹੋ, ਸਾਡਾ ਸਲਾਮ ਕਬੂਲ ਕਰੋ। ਮਿਹਰਬਾਨੀ, ਸ਼ੁਕਰੀਆ ਜੋਈਆ ਸਾਹਿਬ, ਬਹੁਤ ਸ਼ੁਕਰੀਆ। ਜਦੋਂ ਪੁੰਨੂ ਸਾਹਿਬ, ਸਾਡਾ ਤੁਹਾਨੂੰ ਵੀ ਸਲਾਮ, ਤੁਹਾਡੀ ਸਾਰੀ ਆਤਮਾ ਨੂੰ, ਤੁਹਾਡੇ ਸਾਰੇ ਪਿਆਰ ਕਰਨ ਵਾਲਿਆਂ ਨੂੰ ਸਾਡੀ ਤਰਫੋਂ ਸਲਾਮ ਜੀ। ਜੋਈਆ ਸਾਹਿਬ, ਥੈਂਕ ਯੂ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਜੋਈਆ ਸਾਹਿਬ, ਬਹੁਤ ਸ਼ੁਕਰੀਆ। ਤੁਸੀਂ ਭਾਈ ਸਾਹਿਬ ਬਣੇ ਸਾਡੇ ਪ੍ਰੋਗਰਾਮ ਦਾ, ਬਹੁਤ ਵਧੀਆ ਲੱਗਾ। ਥੈਂਕ ਯੂ। ਬਹੁਤ ਚਰੋਕਣਾ ਸੁਣਦੇ ਆ ਰਹੇ ਹਾਂ, ਲੇਕਿਨ ਅਸੀਂ ਆਖਿਆ ਕਿ ਅੱਜ ਨਾਸਿਰ ਢਿੱਲੋਂ ਪੁੰਨੂ ਸਾਹਿਬ ਨਾਲ ਸਾਡਾ ਡਾਇਰੈਕਟ ਸਲਾਮ ਹੋ ਜਾਵੇ, ਮੁਲਾਕਾਤ ਹੋ ਜਾਵੇ। ਇਨਸ਼ਾਅੱਲਾ ਇਹ ਵਿਸਾਖੀ ਲੱਗਣ ਵਾਲੀ ਹੈ, ਅਸੀਂ ਵੀ ਉੱਥੇ ਹੋਣਾ ਹੈ। ਨਾਸਿਰ ਢਿੱਲੋਂ ਸਾਹਿਬ ਵੀ ਉੱਥੇ ਕਵਰੇਜ ਵਾਸਤੇ ਖੁਦ ਤਸ਼ਰੀਫ ਫਰਮਾ ਹੋਣਗੇ, ਪੁੰਨੂ ਸਾਹਿਬ ਵੀ ਹੋਣਗੇ, ਬੜੀਆਂ ਰੌਣਕਾਂ ਹੋਣਗੀਆਂ, ਬੜੇ ਲੋਕਾਂ ਨਾਲ, ਦੋਸਤਾਂ ਨਾਲ ਉੱਥੇ ਸਲਾਮ ਮੁਲਾਕਾਤ ਹੁੰਦੀ ਹੈ। ਜੀ ਜੋਈਆ ਸਾਹਿਬ, ਜ਼ਰੂਰ ਮਿਲਾਂਗੇ ਤੁਹਾਨੂੰ ਜੀ। ਇੰਸਪੈਕਟਰ ਨੇ ਪੁਲਿਸ 'ਚ ਉਸੇ ਨਨਕਾਣਾ ਸਾਹਿਬ ਜਦੋਂ ਹੁੰਦਾ ਇਸ ਤਰ੍ਹਾਂ ਦੇ ਇਵੈਂਟ ਹੁੰਦੇ ਆ, ਵਿਸਾਖੀ ਜਾਂ ਗੁਰਪੁਰਬ, ਉੱਥੇ ਇੰਚਾਰਜ ਹੁੰਦੇ ਨੇ ਉਸ ਏਰੀਏ ਦੇ, ਤੋ ਉੱਥੇ ਆਪਣੀ ਗੱਪਸ਼ਪ ਹੁੰਦੀ ਰਹਿੰਦੀ। ਮੇਰੇ ਬੈਚਮੇਟ ਨੇ ਸਾਡੇ ਹੀ ਟ੍ਰੇਨਿੰਗ ਇਕੱਠੀ ਕੀਤੀ ਆ ਤੇ ਮੈਂ ਹੁਣ ਸਟਾਪ ਕਰ ਗਿਆ ਤੇ ਪ੍ਰਮੋਟ ਹੋ ਕੇ ਇੰਸਪੈਕਟਰ ਹੋ ਗਏ ਨੇ, ਤੇ ਉਹਦੀਆਂ ਇੰਸਪੈਕਟਰ ਹੋਣ ਦੀਆਂ ਵੀ ਵਧਾਈਆਂ ਤੁਹਾਨੂੰ ਜੀ, ਬਹੁਤ ਬਹੁਤ ਮੁਬਾਰਕ ਜੋਈਆ ਸਾਹਿਬ। ਬਿਲਕੁਲ,
ਤੇ ਤੁਹਾਨੂੰ ਵੀ ਸਾਡੀ ਤਰਫੋਂ ਵਧਾਈਆਂ। ਖੁਸ਼ ਰਹੋ, ਜ਼ੋਆ ਸਾਹਿਬ ਹੱਸਦੇ ਤੇ ਰੱਬ ਕਰੇ ਵਸਦੇ ਕਿ ਰਹੋ। ਅਸੀਂ ਤੁਹਾਨੂੰ ਏਦਾਂ ਹੀ ਬਿਨਾਂ ਵਰਦੀ ਤੋਂ ਮਿਲਦੇ ਰਹੀਏ, ਤੁਸੀਂ ਵਰਦੀ ਚ ਹੋ ਉਦੋਂ ਤੁਹਾਨੂੰ ਮਿਲਣ ਦਾ ਮੌਕਾ ਨਾ ਮਿਲੇ, ਡਰ ਲੱਗਦਾ ਪੁਲਿਸ ਅਸੀਂ ਕੋਈ ਗਲਤ ਇਦਾਂ ਦਾ ਕੰਮ ਕੋਈ ਕਰੀਏ ਨਾ ਕਿ ਸਾਨੂੰ ਤੁਹਾਡੇ ਵਰਦੀ ਚ ਦਰਸ਼ਨ ਕਰਨੇ ਪੈਣ। ਵਰਦੀ ਸ਼ਾਨ ਹੈ ਸਾਡੀ, ਮਾਣ ਹੈ ਸਾਡੇ ਦੇਸ਼ ਦਾ। ਬਿਲਕੁਲ ਜੀ, ਬਿਲਕੁਲ ਬਿਲਕੁਲ ਹਾਂਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਵੀਰ ਸਾਹਿਬ, ਬਹੁਤ ਸ਼ੁਕਰੀਆ ਜੀ ਬ੍ਰਦਰ, ਜੀ ਬ੍ਰਦਰ, ਥੈਂਕ ਯੂ ਸੋ ਮਚ ਜੀ ਸਰ। ਥੈਂਕ ਯੂ ਵੈਰੀ ਮਚ, ਥੈਂਕ Thank ਯੂ you, ਵੈਰੀ thank you ਮਚ, so much. ਥੈਂਕ ਯੂ। ਥੈਂਕ ਯੂ, ਖੁਸ਼ ਰਹੋ ਜੀ, ਥੈਂਕ ਯੂ ਸੋ ਮਚ, ਬਸ ਥੈਂਕ ਯੂ ਸਰ। ਜਗਜੀਤ ਸਿੰਘ ਜੀ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਨੇਸਰ ਸਾਹਿਬ ਕੀ ਹਾਲ ਚਾਲ ਹੈ? ਨੇਸਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ, ਚਲੋ ਰੱਬ ਨੇ ਸੁਣ ਲਈ ਅੱਜ ਤੁਹਾਡੇ। ਇੱਕ ਮਿੰਟ ਹੋਲਡ ਕਰਿਓ ਜੀ, ਜ਼ੋਇਆ ਸਾਹਿਬ ਦੇ ਨਾਲ ਫੋਨ ਕੱਟ ਹੋ ਗਿਆ ਸੀ ਵਿੱਚ ਹੀ, ਉਹ ਕਹਿ ਰਹੇ ਸੀਗੇ ਜ਼ੋਇਆ ਸਾਹਿਬ ਇੱਕ ਵਾਰੀ ਤੁਸੀਂ ਦੁਬਾਰਾ ਲਾਈਨ ਤੇ ਹੋ, ਫਿਰ ਕੱਟ ਹੋ ਗਿਆ ਹੁੰਦਾ, ਫਿਰ ਦੈਟਸ ਓਕੇ। ਚਲੋ ਜੀ, ਹਾਂਜੀ ਪ੍ਰੋਫੈਸਰ ਸਾਹਿਬ ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਦਿਨ ਅੱਜ ਤੁਹਾਡੇ ਦਰਸ਼ਨ ਹੋ ਗਏ ਮੈਨੂੰ। ਚੰਗੀ ਜੀ, ਸਾਨੂੰ ਵੀ ਤੁਹਾਡੇ ਦਰਸ਼ਨ ਹੋ ਜੀ, ਬਹੁਤ ਸੋ ਨਾਈਸ ਆਫ ਯੂ ਪ੍ਰੋਫੈਸਰ ਸਾਹਿਬ, ਥੈਂਕ ਯੂ ਸੋ ਮਚ। ਬਹੁਤ ਸੋਹਣਾ ਕੰਮ ਕਰਦੇ ਹੋ ਤੁਸੀਂ, ਸਾਡੀ ਸਾਰੀ ਫੈਮਿਲੀ ਤੁਹਾਡੀ ਫੈਨ ਹੋ ਗਈ ਆ। ਠੀਕ ਹੈ, ਢਿੱਲੋਂ ਸਾਹਿਬ ਦੇ ਨਾਲ ਹੀ ਸਾਰਾ ਕੁਝ, ਇਟਸ ਸੋ ਨਾਈਸ ਐਕਚੁਅਲੀ ਟੀਮ ਵਰਕ ਹੈ। ਅਸੀਂ ਤੁਹਾਨੂੰ ਦੇਖਦੇ ਹਾਂ, ਤੁਸੀਂ ਸਾਨੂੰ ਦੇਖਦੇ ਹੋ, ਉਹਨਾਂ ਨਾਲ ਕੀ ਹੈ ਕਿ ਥੋੜਾ ਜਿਹਾ ਕੋਵਿਡ ਦੇ ਸਮੇਂ 'ਚ ਆਪਾਂ ਘਰਾਂ 'ਚ ਵੀ ਬੈਠੇ ਹੀ ਹਾਂ, ਕੁਛ ਨਾ ਕੁਛ ਕਿਉਂ ਨਾ ਇਹੋ ਜਿਹਾ ਕਰ ਜਾਈਏ। ਆਹ ਜਿਹੜੇ 1-2 ਮਹੀਨੇ ਆਪਾਂ ਨੂੰ ਮੌਕਾ ਮਿਲਿਆ ਵੀ ਤੰਦਾਂ ਦੀ ਜਿਹੜੀ ਇਹ ਧਣੀ ਇਹਨੂੰ ਥੋੜਾ ਹੋਰ ਜੋੜ ਲਈਏ, ਦੈਟਸ ਆਲ ਵੀ ਆਰ ਟ੍ਰਾਈਂਗ ਟੂ ਡੂ। ਢਿੱਲੋਂ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਹਾਡੀ ਵੀਡੀਓਜ਼ ਜਿਹੜੀਆਂ ਤੁਸੀਂ ਘਰਾਂ 'ਚ ਜਾਂਦੇ ਹੋ, ਪੁਰਾਣੇ ਘਰ ਲੱਭਦੇ ਹੋ ਨਾ, ਤੁਸੀਂ ਦਿਖਾ ਰਹੇ ਹੋ, ਤੇ ਜੇ ਜਿੰਨੀ ਪਿਆਰ ਮੁਹੱਬਤ ਮੈਂ ਤੁਸੀਂ ਗੱਲ ਕਰਨਾ ਆਂਦਾ, ਤੁਸੀਂ ਪਹਿਲਾਂ ਆਂਦਾ ਪਿੰਡਾਂ ਦੀ ਬਾਅਦ ਚ ਗੱਲ ਕੀਤੀ, ਜਦੋਂ ਤੁਸੀਂ ਘਰਾਂ 'ਚ ਜਾਂਦੇ ਹੋ ਘੁੱਟਣਾ ਪਾ ਨਹੀਂ ਗਏਗਾ। ਇੰਸਪੈਕਟਰ ਸਾਹਿਬ ਵਾਲੇ ਪ੍ਰੋਗਰਾਮ ਸੁਣਦੇ ਹੀ ਹੋਣੇ ਆ, ਮੈਂ ਤਾਂ ਹੀ ਕਿਹਾ ਸੀ, ਬਟ ਇੰਸਪੈਕਟਰ ਸਾਹਿਬ ਨੂੰ ਵਰਦੀ 'ਚ ਮਿਲਣ ਦਾ ਮੌਕਾ ਨਾ ਹੀ ਮਿਲੇ, ਮੈਂ ਤਾਂ ਹੀ ਕਹਿ ਸਕਿਆ। ਜਦੋਂ ਇਤਿਹਾਸਕ ਜਿਵੇਂ ਤੁਸੀਂ ਪਿੰਡਾਂ 'ਚ ਜਾਂਦੇ ਹੋ, ਇੱਧਰਲੇ ਲੋਕਾਂ ਦੇ ਘਰ ਤੁਸੀਂ ਜਾ ਕੇ ਦਿਖਾਉਂਦੇ ਹੋ ਨਾ, ਉਹ ਜਿਹੜਾ ਮਾਹੌਲ ਬਣਦਾ ਨਾ, ਉਹ ਰਵਾ ਦਿੰਦਾ ਸਾਰਿਆਂ ਨੂੰ ਇੱਥੇ ਨਾ। ਇੱਕ ਤੁਸੀਂ ਮਿਊਜ਼ਿਕ ਤੁਸੀਂ ਇੰਨਾ ਵਧੀਆ ਸਿਲੈਕਟ ਕੀਤਾ ਹੋਇਆ ਆ, ਤੇ ਤੁਹਾਡੀ ਪੰਜਾਬੀ ਜਿਹੜੀ ਸਾਡੇ ਵਾਲੀ ਤਾਂ ਥੋੜੀ ਜਿਹੀ ਹੁਣ ਪ੍ਰੋਫੈਸ਼ਨਲ ਜੀ ਹੋ ਗਈ ਆ, ਤੁਸੀਂ ਵਧੀਆ, ਬਹੁਤ ਵਧੀਆ ਠੇਠ ਪੰਜਾਬੀ ਬੋਲਦੇ ਹੋ। ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡੇ ਬਹੁਤ ਫੈਨ ਨੇ ਜੀ ਇੱਥੇ ਢਿੱਲੋਂ ਸਾਹਿਬ, ਤੁਸੀਂ ਕਦੇ ਆਓ। ਅਸੀਂ ਤੁਹਾਡੇ ਫੈਨ ਹਾਂ। ਧੰਨਵਾਦ ਜੀ। ਓਕੇ ਜੀ, ਬਹੁਤ ਸ਼ੁਕਰੀਆ ਪ੍ਰੋਫੈਸਰ ਜੀ, ਤੁਸੀਂ ਜੁਆਇਨ ਕੀਤਾ, ਸ਼ੁਕਰੀਆ ਤੁਹਾਡਾ। ਮੈਂ ਲੁਧਿਆਣੇ ਤੋਂ ਆ ਜੀ, ਲੁਧਿਆਣੇ ਤੋਂ। ਥੈਂਕ ਯੂ ਪ੍ਰੋਫੈਸਰ, ਠੀਕ ਜੀ। ਗੁਰਮੀਤ ਸਿੰਘ ਜੀ ਭਾਈ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਡੇ ਵੱਡੇ ਜੀ ਹੰਡਿਆਰੇ ਤੋਂ ਆ ਜੀ। ਅੱਛਾ ਜੀ, ਵਾਹ ਜੀ ਵਾਹ, ਕੀ ਬਾਤ ਹੈ। ਹਾਂਜੀ, ਸਾਡੇ ਦਾਦੇ ਦਾ ਜਨਮ ਹੰਡਿਆਰੇ ਦਾ ਜੀ, 6ਵੀਂ ਪਾਤਸ਼ਾਹੀ ਦੇ ਗੁਰਦੁਆਰੇ ਸਾਹਮਣੇ ਸਾਡਾ ਘਰ ਹੈ ਜੀ। ਵਾਹ ਜੀ ਵਾਹ, ਕੀ ਬਾਤ ਹੈ। ਗਲੀ ਦੇ ਵਿੱਚ। ਵੈਰੀ ਗੁੱਡ, ਵੈਰੀ ਨਾਈਸ, ਵੈਰੀ ਗੁੱਡ, ਥੈਂਕ ਯੂ ਸੋ ਮਚ। ਸੁਨਿਆਰੇ ਸਿੱਖ ਆ ਅਸੀਂ, ਰਾਜੋਗੇ ਵਸੇ ਆ। ਠੀਕ ਹੈ ਜੀ। ਕੋਈ ਬਜ਼ੁਰਗ ਹੈਗੇ ਨੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਜਾ ਸਕੇ ਇਸ ਵੇਲੇ ਫੈਮਿਲੀ 'ਚ? ਕੋਈ ਚਾਚਾ ਤਾਇਆ ਕੋਈ? ਨਹੀਂ, ਇਸ ਵਕਤ ਨਹੀਂ ਹੈਗੇ, ਇਸ ਵਕਤ ਨਹੀਂ ਹੈਗੇ। ਐਕਚੁਅਲੀ ਆਪਾਂ ਬਾਪੂ ਸਾਡੇ ਡੈਥ ਹੋ ਗਈ ਆ ਜੀ। ਹਾਂਜੀ, ਐਕਚੁਅਲੀ ਸਾਰੇ ਪਰਿਵਾਰਾਂ ਵਿੱਚ ਇਦਾਂ ਬਹੁਤ ਘੱਟ ਮਿਲਣ ਨੂੰ ਮਿਲ ਰਿਹਾ, ਪਰ ਚਲੋ ਅੱਗੇ ਉਹਨਾਂ ਦੇ ਬੱਚੇ ਤੁਸੀਂ ਯਾਦ ਕਰਿਆ, ਕਿ ਤੁਸੀਂ ਯਾਦ ਰੱਖਿਆ ਕਿ ਤੁਹਾਡੇ ਬਜ਼ੁਰਗਾਂ ਦਾ ਪਿੰਡ ਹੈ ਹੰਡਿਆਰਾ, ਬਹੁਤ ਵੱਡੀ ਗੱਲ ਹੈ ਜੀ, ਬਹੁਤ ਮਾਣ ਵਾਲੀ ਗੱਲ ਹੈ। ਹਾਂਜੀ, ਨਸਰ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਪਿੰਡ ਦੇ ਚੈਪਟਰ ਤੇ ਗੱਲ ਹੋਣ ਰਹੀ ਆ, ਤੇ ਕਿਤਾਬ ਲੈ ਕੇ ਤੇ ਪੜ੍ਹੋ ਆਪਣੇ ਪਿੰਡ ਦੇ ਬਾਰੇ। ਹਾਂਜੀ, ਤੁਹਾਡੇ ਬਹੁਤ ਪ੍ਰੋਗਰਾਮ ਵੇਖਦੇ ਆ ਜੀ ਅਸੀਂ ਪੰਜਾਬੀ ਲਹਿਰ ਦੇ। ਮਿਹਰਬਾਨੀ, ਸ਼ੁਕਰੀਆ। ਹਾਂਜੀ, ਹੁਣ ਅਸੀਂ ਹਾਲ ਦੀ ਘੜੀ ਮਹਿਮੂਦਪੁਰਾ ਅਮਰਕੋਟ ਲੱਗੇ ਆ। ਅਮਰਕੋਟ, ਅੱਛਾ। ਚਲੋ ਸਾਰੀ ਫੈਮਿਲੀ ਨੂੰ, ਸਾਰਿਆਂ ਨੂੰ ਸਲਾਮ ਦਾ ਸਾਡਾ ਪਿਆਰ ਜਨਾਬ, ਬਹੁਤ ਸ਼ੁਕਰੀਆ ਤੁਸੀਂ ਸਾਨੂੰ ਜੁਆਇਨ ਕੀਤਾ। ਹਾਂਜੀ, ਇੱਕ ਮਿੰਟ ਹਾਂਜੀ, ਅਸੀਂ ਸੁਨਿਆਰੇ ਦੇਖਿਆ ਜੀ। ਹਾਂਜੀ, ਸਾਡੇ ਵੱਡਿਆਂ ਨਾਲ, ਸਾਡੇ ਪੜਦਾਦੇ ਨਾਲ ਦੇਵਾ ਸਿੰਘ। ਠੀਕ ਹੈ ਜੀ। ਅੱਛਾ। ਅਸੀਂ ਹੁਣ ਜਿਹੜੀ ਨਾਮ ਦੀ ਲਿਸਟ, ਮੈਂ ਨਾਮ ਦੀ ਲਿਸਟ ਦੇਖ ਰਿਹਾ। ਗੁਰਮੀਤ, ਮੈਂ ਤੁਹਾਨੂੰ ਨੰਬਰ ਦਵਾਂਗਾ ਉਸ ਪਿੰਡ ਦੇ ਮੁੰਡੇ ਜਿਹੜੇ ਕਾਸ਼ਿਫ ਨੇ, ਉਹਨਾਂ ਦਾ, ਤੁਸੀਂ ਉਹਨਾਂ ਨਾਲ ਕੰਟੈਕਟ ਬਣਾਇਓ, ਉਹ ਉੱਥੇ ਗੁਰਦੁਆਰਾ ਸਾਹਿਬ ਵਾਲੀ ਬਿਲਡਿੰਗ ਦੇ ਵਿੱਚ ਹੀ ਰਹਿੰਦੇ ਨੇ। ਹਾਂਜੀ, ਠੀਕ ਹੈ, ਤੁਸੀਂ ਮਿਲਦੇ ਹੋ ਜੀ। ਹਾਂ, ਠੀਕ ਹੈ ਜੀ, ਠੀਕ। ਥੈਂਕ ਯੂ। ਮੈਂ ਨਾਮ ਦੇਖ ਰਿਹਾ ਸੀ ਕਿ ਮੈਨੂੰ ਲੱਗਦਾ ਸੀ ਕਿ ਨਾ ਕੋਈ ਨਾਮ ਇਹਨੇ ਲਿਖੇ ਹੋਏ ਨੇ ਨਾ ਪਿੰਡ ਦੇ ਵਾਲੇ ਲੋਕਾਂ ਦੇ, ਸਾਹਮਣੇ ਵਾਲਿਆਂ ਦੇ, ਮੈਂ ਤਾਂ ਕਰਕੇ ਗੁਰਮੀਤ ਸਿੰਘ ਜੀ ਲਈ ਸੋਚਿਆ ਕਿ ਸ਼ਾਇਦ ਇਹਨਾਂ ਦੇ ਬਜ਼ੁਰਗਾਂ ਦਾ ਕੋਈ ਨਾਮ ਵੀ ਲੱਭ ਜਵੇ, ਤਾਂ ਚਲੋ ਇਹਨਾਂ ਨੂੰ ਬਾਅਦ ਚ ਕੰਟੈਕਟ ਕਰਕੇ ਦੇਖਾਂਗੇ। ਸਾਡੇ ਦੇਵਾ ਸਿੰਘ ਰਾਜਪੂਤ ਹੈ ਜੀ, ਸਾਡੇ ਪੜਦਾਦੇ ਨਾਲ। ਹਾਂਜੀ, ਰਾਜਪੂਤ ਨਾਮ ਦੋ ਆਏ ਸੀ। ਠੀਕ ਹੈ ਵੀਰ, ਤੁਸੀਂ ਜ਼ਰੂਰ, ਤੁਹਾਨੂੰ ਕੰਟੈਕਟ ਵੀ ਦਵਾਂਗਾ ਉਹਨਾਂ ਦੇ ਨਾਲ। ਤੁਸੀਂ ਕਿਤਾਬ ਵੇਖ ਕੇ ਉੱਤੇ ਜਿਹੜੀਆਂ ਸਲੇਟਾਂ ਲੱਗੀਆਂ, ਸਲੈਬਾਂ ਲੱਗੀਆਂ, ਉਹਦੇ ਚ ਸ਼ਾਇਦ ਤੁਹਾਡੇ ਵੱਡਿਆਂ ਦਾ ਨਾਮ ਵੀ ਹੋਵੇ, ਉਹ ਵੀ ਜ਼ਰੂਰ ਪੜਿਓ।
ਹਾਂਜੀ ਠੀਕ ਹੈ ਜੀ, ਠੀਕ ਹੈ, ਮਿਹਰਬਾਨੀ ਜੀ। ਇੱਕ ਨਾਮ ਤੇ ਸਭ ਤੋਂ ਉੱਪਰ ਹੀ ਹੈਗਾ ਇੰਦਰ ਸਿੰਘ ਰਾਜਪੂਤ, ਇਹਦਾ ਨਾਮ ਸਭ ਤੋਂ ਉੱਪਰ ਇੰਦਰ ਸਿੰਘ ਰਾਜਪੂਤ ਪਹਿਲਾ ਨਾਮ ਹੈ ਜਿਹੜਾ ਡੋਨੇਸ਼ਨ ਨਹੀਂ ਨਹੀਂ, ਉਹਦਾ ਨਹੀਂ ਮੈਨੂੰ ਪਤਾ। ਠੀਕ ਹੈ ਜੀ, ਓਕੇ ਬ੍ਰਦਰ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਰਿੰਕੂ ਚਗਾਵਾ। ਸਤਿ ਸ੍ਰੀ ਅਕਾਲ ਜੀ ਨਾਸਰ ਢਿੱਲੋਂ ਸਾਹਿਬ ਜੀ, ਕੀ ਹਾਲ ਜੀ? ਵਧੀਆ, ਸਤਿ ਸ੍ਰੀ ਅਕਾਲ ਜੀ, ਤੁਸੀਂ ਦੱਸੋ ਠੀਕ ਠਾਕ ਹੋ? ਦਲਵੀਰ ਭਾਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਚਗਾਵਾ ਸਾਹਿਬ, ਕੀ ਹਾਲ ਚਾਲ ਹੈ? ਵਧੀਆ ਜੀ ਵਧੀਆ ਸਰ, ਮੈਂ ਬਿਲਕੁਲ ਬਾਘਾ ਬਾਰਡਰ ਦੇ ਕਰੀਬ ਹੀ ਅਟਾਰੀ ਦੇ ਨਾਲ ਹੀ ਆਪਣਾ 10-12 ਕਿਲੋਮੀਟਰ ਚੁਗਾਵਾਂ ਪਿੰਡ ਹੈ ਜੀ। ਹਾਂਜੀ, ਬਹੁਤ ਮਸ਼ਹੂਰ ਪਿੰਡ ਹੈ ਜੀ, ਬਿਲਕੁਲ ਨੇੜੇ ਲੋਪੋਕੇ ਦੇ ਰਾਹ ਤੋਂ। ਚੁਗਾਵਾਂ ਤੇ ਬਿਲਕੁਲ ਪਿੰਡ ਤੋਂ ਜੀ ਆਪਣਾ ਗੱਲ ਕਰ ਰਿਹਾ। ਤੇ ਢਿੱਲੋਂ ਸਾਹਿਬ ਦੀਆਂ ਤੇ ਬਹੁਤ ਹੀ ਆਪਣਾ ਸ਼ੁਰੂ ਤੋਂ ਹੀ ਆਪਾਂ ਇਹਨਾਂ ਨੂੰ ਦੇਖਦੇ ਆ ਰਹੇ, ਇਹਨਾਂ ਦੀਆਂ ਜੋ ਪ੍ਰੋਗਰਾਮ ਕਰਦੇ ਨੇ ਜਿਹੜੇ ਬਜ਼ੁਰਗਾਂ ਦੀ ਜਾਂ ਮਿਲਾਉਂਦੇ ਆ ਸਾਨੂੰ ਉਹਨਾਂ ਦੇ ਨਾਲ, ਪਾਕਿਸਤਾਨ ਵਿੱਚ ਗੱਲਾਂ ਕਰਵਾਉਂਦੇ ਆ, ਤੇ ਬਹੁਤ ਹੀ ਇਹਨਾਂ ਦਾ ਪ੍ਰੋਗਰਾਮ ਵੇਖੀਦਾ ਜੀ, ਤੇ ਬੜੀ ਮਨ ਨੂੰ ਖੁਸ਼ੀ ਮਿਲਦੀ। ਵੈਰੀ ਨਾਈਸ, ਬਹੁਤ ਸ਼ੁਕਰੀਆ ਰਿੰਕੂ ਜੀ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਵੇਖਦੇ ਜੇ। ਤੇ ਜਿਹੜੇ ਚੈਪਟਰ ਦੇ ਅਸੀਂ ਗੱਲ ਕਰਨੇ ਆ, ਇਹ ਕਿਤਾਬ ਲੈ ਕੇ ਵੀ ਜ਼ਰੂਰ ਪੜ੍ਹਿਓ ਇੱਕ ਵਾਰ, ਤੁਹਾਨੂੰ ਬੜੀ ਇਨਫੋਰਮੇਸ਼ਨ ਮਿਲੇਗੀ ਹੋਰ ਮਜ਼ੀਦ। ਅਸੀਂ ਨਾਲ ਨਾਲ ਕੀ ਕਹਿੰਦੇ ਆ ਡਾਕਟਰ ਸਾਹਿਬ, ਮਾਰਕੀਟਿੰਗ ਵੀ ਆਪਾਂ ਕਰਦੇ ਆ ਆਪਣੇ ਪ੍ਰੋਗਰਾਮ ਨਹੀਂ, ਅੱਗੇ ਤਾਂ ਆਪਾਂ ਥੋੜੇ ਹਫ਼ਤਿਆਂ ਬਾਅਦ ਜਦੋਂ ਲੋਕਡਾਊਨ ਖੁੱਲ ਗਿਆ ਨਾ, ਇਹ ਸ਼ਰਤ ਹੀ ਰੱਖ ਦੇਣੀ ਹੈ, ਕਿਤਾਬ ਫੜ ਕੇ ਕੁਐਸਚਨ ਪੁੱਛਣਾ ਉਹਦੇ ਵਿੱਚ ਉਹਨਾਂ ਨੇ, ਵੀ ਕਿਤਾਬ ਦੇ ਉਸ ਚੈਪਟਰ ਦਾ ਕੁਐਸਚਨ ਪੁੱਛੋ ਤਾਂ ਕਿ ਆਪਾਂ ਉਹਦੀ ਹਿਸਟਰੀ ਨੂੰ ਐਕਸਪਲੇਨ ਕਰਦੇ ਜਾਈਏ ਆਪਾਂ, ਤਾਂ ਕਿ ਪ੍ਰੋਗਰਾਮ ਤੀਰਥ ਭਾਜੀ ਜੁੜੇ ਸਾਡੇ ਨਾਲ ਸਾਂਝਾ ਟੀਵੀ ਤੋਂ। ਤੀਰਥ ਭਾਜੀ ਅਗਰ ਸੁਣਦੇ ਹੋ ਤੇ ਸਾਨੂੰ ਕਮੈਂਟ 'ਚ ਆਉਣ ਡਿਆ ਸੀ ਉਹਨਾਂ ਦਾ, ਤੁਸੀਂ ਮੈਂ ਲਿੰਕ ਭੇਜਿਆ ਤੁਹਾਨੂੰ ਤੁਹਾਡੇ ਇਨਬਾਕਸ, ਤੁਸੀਂ ਸਾਨੂੰ ਜੁਆਇਨ ਇੱਕ ਅੱਧੇ ਮਿੰਟ ਵਾਸਤੇ ਕਰੋ ਤਾਂ ਬਹੁਤ ਵਧੀਆ ਰਹੇਗਾ। ਰਿੰਕੂ ਜੀ, ਹੋਰ ਕੁਝ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ ਢਿੱਲੋਂ ਸਾਹਿਬ, ਬਿਲਕੁਲ ਜਿਹੜਾ ਤੁਸੀਂ ਆ ਨਵੇਂ ਚੈਨਲ ਦੀ ਸ਼ੁਰੂਆਤ ਕੀਤੀ ਹੈ ਤੇ ਬਹੁਤ ਹੀ ਵਧੀਆ, ਸਾਨੂੰ ਇੱਕ ਨਵਾਂ ਤੁਹਾਡਾ ਪ੍ਰੋਗਰਾਮ ਵੇਖਣ ਨੂੰ ਮਿਲਦਾ ਵਾ, ਬੜੀਆਂ ਸੋਹਣੀਆਂ ਗੱਲਾਂ ਉਧਰ ਉਧਰ ਹੀ। ਆਪਣਾ ਜਿਹੜੀ ਆਪਣੇ ਵਿੱਚ ਦੀਵਾਰ ਹੋ ਗਈ ਆ ਸਰਹੱਦਾਂ ਦੇ ਵਿੱਚ, ਉਹ ਇੱਕ ਤੁਹਾਡਾ ਜਿਹੜਾ ਮਤਲਬ ਢਿੱਲੋਂ ਸਾਹਿਬ ਤੁਸੀਂ ਪ੍ਰੋਗਰਾਮ ਸ਼ੁਰੂ ਕੀਤੇ ਆ, ਇਹਦੇ ਨਾਲ ਕੀ ਹੋਇਆ ਵਾ ਕਿ ਜਿਹੜੀ ਸਾਨੂੰ ਜਿਹੜੀ ਵੀਜ਼ਾ ਲੈ ਕੇ ਨਾ ਵੀ ਆਉਣਾ ਤੇ ਉਤਰਾ ਹੀ ਅਸੀਂ ਸਾਰੀਆਂ ਚੀਜ਼ਾਂ ਜੋ ਤੁਸੀਂ ਦਿਖਾ ਰਹੇ ਜੇ ਦੇਖ ਸਕਦੇ ਹਾਂ, ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਦੇਖਦੇ ਆ ਜਾਂ ਹੋਰ ਵੀ ਪ੍ਰੋਗਰਾਮ। ਵੇਖੋ ਜੀ, ਦਿਲ ਤੇ ਸਾਡਾ ਕਰਦਾ ਕਿ ਸਾਨੂੰ ਅੰਮ੍ਰਿਤਸਰ ਵੀ ਇੱਥੋਂ 25-30 ਕਿਲੋਮੀਟਰ ਆ, ਤੇ ਲਾਹੌਰ ਵੀ ਸਾਨੂੰ ਇੰਨਾ ਕੀ ਆ, ਦਿਲ ਤੇ ਸਾਡਾ ਕਰਦਾ। ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਅਸੀਂ ਅੰਮ੍ਰਿਤਸਰ ਘੱਟ ਜਾਂਦੇ ਹੁੰਦੇ ਸੀ ਤੇ ਲਾਹੌਰ ਜ਼ਿਆਦਾ ਜਾਂਦੇ ਹੁੰਦੇ ਸੀ ਕੋਈ ਸ਼ਾਪਿੰਗ ਵਗੈਰਾ ਕਰਨ ਜਾਣਾ। ਤੇ ਉਹਨਾਂ ਨੇ, ਮੇਰੇ ਦਾਦਾ ਜੀ ਮੈਨੂੰ ਬੜੀਆਂ ਗੱਲਾਂ ਦੱਸਦੇ ਰਹੇ ਆ ਕਿ ਜਿਹੜਾ ਲਾਹੌਰ ਹੀ ਸਾਨੂੰ ਪੈਦਲ ਹੀ ਮੋਢੇ ਤੇ ਪਰਨਾ ਮਾਰਨਾ ਤੇ ਚਲੋ ਜੀ ਆਪਣਾ ਉੱਥੇ। ਚਲੋ ਰਿੰਕੂ ਜੀ, ਹੁਣ ਵੀ ਉਮੀਦ ਰੱਖੀ ਜਾ ਸਕਦੀ ਹੈ ਆਉਣ ਵਾਲੇ ਟਾਈਮ 'ਚ ਬਾਰਡਰ ਭਾਵੇਂ ਰਹਿਣ, ਰਿਲੈਕਸ ਮਾਹੌਲ ਹੋਵੇ, ਚਲੋ 45 ਮੀਲ ਦਾ ਸਫ਼ਰ ਕਦੀ ਉਧਰ ਨੂੰ ਕਰ ਲਿਆ, ਕਦੀ ਇੱਧਰ ਨੂੰ ਕਰ ਲਿਆ। ਬਿਲਕੁਲ ਜੀ, ਚਾਹੀਦਾ। ਪਰ ਜਿਹੜੀਆਂ ਸਾਡੀਆਂ ਗੌਰਮੈਂਟਾਂ ਨੇ ਥੋੜੀ ਸਿਆਸੀ ਰੋਟੀਆਂ ਸੇਕਦੀਆਂ, ਸਿੱਧੀ ਗੱਲ ਆ, ਤੇ ਆਪਾਂ ਲੋਕ ਜਿਹੜੇ ਆ ਉਹ ਇਹਨਾਂ ਨੂੰ ਸਾਨੂੰ ਬੰਨ ਕੇ ਰੱਖ ਦਿੱਤਾ। ਇਹਨਾਂ ਨੂੰ ਚਾਹੀਦਾ ਕਿ ਪਬਲਿਕ ਆਵਾਜਾਈ ਜਿਹੜੀ ਚੰਗੇ ਲੋਕ ਆ ਉਹਨਾਂ ਨੂੰ ਮੇਲ ਮਿਲਾਪ ਰੱਖਣ ਤੇ ਵਧੀਆ। ਪਰ ਇਹ ਜੋ ਵੀ ਚੱਲਦਾ ਤੁਹਾਨੂੰ ਪਤਾ ਹੀ ਆ, ਤੁਸੀਂ ਮੀਡੀਆ ਵੀ ਦੇਖਦੇ ਹੋ ਕਿ ਅੱਗ ਲਾਉਣ ਦਾ ਹੀ ਕੰਮ ਕਰਦਾ ਹੈ। ਮਤਲਬ ਦੋਵੇਂ ਪਾਸੇ ਹੀ ਆਪਣਾ ਆਪਣਾ ਹੀ ਪੱਖ ਰੱਖਦੇ ਆ। ਬੇਸ਼ੱਕ ਆਪਣੇ ਦੇਸ਼ ਦਾ ਕੋਈ ਪਾਕਿਸਤਾਨੀ ਮੀਡੀਆ ਉਹ ਪਾਕਿਸਤਾਨ ਦੀ ਸਿਫਤ ਕਰਦਾ, ਇੰਡੀਅਨ ਮੀਡੀਆ ਇੰਡੀਅਨ ਦੀ ਸਿਫਤ ਕਰਦਾ, ਲੇਕਿਨ ਇਹ ਸਿਰਫ ਤੇ ਦੂਸਰਿਆਂ ਦੀ ਇਹ ਨਫ਼ਰਤ ਫੈਲਾਉਂਦੇ ਆ। ਤੇ ਕਾਰਨ ਇਹ ਆ ਕਿ ਜਿਹੜੇ ਇਹ ਮੀਡੀਆ ਵਾ ਇਹ ਪਬਲਿਕ ਨੂੰ ਇਹਦਾ ਕਿਸੇ ਹੋਰ ਨੂੰ, ਇਹਨਾਂ ਨੂੰ ਸਟੂਡੀਓ 'ਚ ਬੈਠਿਆ ਕੋਈ ਨੁਕਸਾਨ ਨਹੀਂ ਆ, ਇਹਦਾ ਪਬਲਿਕ ਨੂੰ ਜਿਹੜੇ ਸਾਡੇ ਤੁਹਾਡੇ ਵਰਗੇ ਲੋਕ ਪ੍ਰੇਮ ਪਿਆਰ ਨਾਲ ਇੱਕ ਵਾਰੀ ਮਿਲਣਾ ਚਾਹੁੰਦੇ ਆ, ਉਹਨਾਂ ਦੇ ਵਿੱਚ ਹੀ ਇਹ ਦੀਵਾਰ ਖੜੀ ਕਰਦੇ ਆ ਜੀ। ਥੈਂਕ ਯੂ, ਬਹੁਤ ਸ਼ੁਕਰੀਆ ਰਿੰਕੂ ਜੀ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਤੁਹਾਡੀ। ਸਾਡੇ ਨਾਲ ਸਰਦਾਰ ਸੈਫੁੱਲਾ ਪਢਾਣੇ ਪਿੰਡ ਤੋਂ ਵੀ ਪੜ੍ਹ ਰਹੇ ਨੇ, ਉਹਨਾਂ ਦੇ ਪਿੰਡ ਦਾ ਗੁਰਦੁਆਰਾ ਦਿਖਾ ਦਈਏ। ਇਹਨਾਂ ਟਾਈਮ ਫਿਕਸ ਕਰ ਲਈ ਆ, ਪਧਾਣਾ ਪਿੰਡ ਦਾ ਗੁਰਦੁਆਰਾ ਜੀ। ਸਰਦਾਰ ਸੈਫੁੱਲਾ ਸੰਧੂ ਸਾਹਿਬ, ਤੁਹਾਡੇ ਪਿੰਡ ਦਾ ਗੁਰਦੁਆਰਾ ਦੇ ਬਿਲਕੁਲ ਨਾਲ ਤੁਹਾਡੇ ਬਜ਼ੁਰਗਾਂ ਦੀ ਹਵੇਲੀ ਹੈ। ਆਹ ਪਿੰਡ ਹੈ ਜੀ ਪਧਾਣਾ, ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਸੈਫੁੱਲਾ ਸੰਧੂ ਸਾਹਿਬ। ਢਿੱਲੋਂ ਸਾਹਿਬ, ਉਹਨਾਂ ਨਾਲ ਹੁਣੇ ਟਾਈਮ ਫਿਕਸ ਕਰੋ ਵੀ ਆਪਾਂ ਕਿੱਦਣ ਇਸ ਗੁਰਦੁਆਰਾ ਸਾਹਿਬ ਬਾਰੇ ਗੱਲ ਕਰਨੀ ਹੈ, ਚੈਪਟਰ 59 ਤੇ ਜ਼ਰੂਰ ਇਹਨਾਂ ਦੇ ਨਾਲੋਂ ਵੀ ਆਪਾਂ ਇਹਨਾਂ ਦੇ ਵਿਚਾਰ ਸੁਣਨੇ ਆ ਨਾਲ ਸਰਦਾਰ ਸੈਫੁੱਲਾ ਸੰਧੂ ਸਾਹਿਬ ਦੇ। ਬਿਲਕੁਲ, ਅਗਲਾ ਪਰਸੋਂ ਦਾ ਆਪਾਂ ਰੱਖ ਲਾਂਗੇ ਇੱਧਰ ਹੀ। ਸੈਫੁੱਲਾ ਭਾਜੀ, ਤੁਸੀਂ ਵੀ ਪਰਸੋਂ ਸਾਨੂੰ ਜੁਆਇਨ ਕਰਿਓ ਤੇ ਸੈਫੁੱਲਾ ਨਾਲ ਵੀ ਮੈਂ ਕੋਆਰਡੀਨੇਟ ਕਰ ਲਾਂਗਾ। ਸੈਫੁੱਲਾ ਜੀ, ਤੁਸੀਂ ਇੱਕ ਮਿੰਟ ਸਾਡੇ ਨਾਲ ਲਾਈਨ ਤੇ ਆਓ, ਮੈਂ ਤੁਹਾਨੂੰ ਲਿੰਕ ਭੇਜਿਆ ਕਮੈਂਟ ਦੇ ਵਿੱਚ, ਇਹਨੂੰ ਜੁਆਇਨ ਕਰਕੇ ਸਾਨੂੰ ਜ਼ਰਾ ਕਲਿੱਕ ਕਰਕੇ ਜੁਆਇਨ ਕਰਿਓ ਜ਼ਰੂਰ, ਜੇ ਟਾਈਮ 2 ਮਿੰਟ ਹੈ। ਓਕੇ ਜੀ ਢਿੱਲੋਂ ਸਾਹਿਬ, ਸੋ ਪ੍ਰੋਗਰਾਮ ਅੱਜ ਦਾ ਵਧੀਆ ਰਿਹਾ, ਬਹੁਤ ਚੰਗਾ ਲੱਗਾ ਕਿ ਲੋਕੀ ਇਹਨੇ ਨਾਲ ਜੁੜ ਕੇ ਵਿੱਚ ਪਾਰਟਿਸਿਪੇਟ ਕਰਦੇ ਆ। ਦੈਟਸ ਵਾਟ ਰੀਅਲੀ ਹੈਲਪਸ। ਔਰ ਜਦੋਂ ਸੈਫੁੱਲਾ ਸਾਹਿਬ ਨਾਲ ਜੁੜਨਗੇ, ਪਤਾ ਨਹੀਂ ਜੁੜ ਪਾਉਣਗੇ ਕਿ ਨਹੀਂ, ਇਹ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ ਦੇ ਰਿਸ਼ਤੇਦਾਰ ਇੰਡੀਆ 'ਚ ਵੀ ਹੈਗੇ ਆ। ਜਿਵੇਂ ਅੱਗੇ ਦੋਸਤ ਨੇ ਕਿਹਾ ਵੀ ਵਰਤੋਂ ਜਿਹੜਾ ਇੰਟਰਨੈਟ ਦੀ, ਡਿਜੀਟਲ ਜਿਹੜੀ ਨਵੀਂ ਟੈਕਨੋਲੋਜੀ ਆ,
ਸੋ ਇਹ ਉਹਦੀ ਵਰਤੋਂ ਦਾ ਤਰੀਕਾਕਾਰ ਜਿਹੜਾ ਵਾ, ਜੇ ਆਪਾਂ ਇਕੱਲਾ ਇਹ ਕਹਿ ਲਈਏ ਵੀ ਪਬਜੀ ਖੇਡ ਲਈਏ ਜਾਂ ਹੋਰ ਕੰਮ ਕਰ ਲਈਏ, ਉਹ ਵੀ ਕੀਤਾ ਜਾ ਸਕਦਾ ਵਾ। ਜੇ ਆਪਾਂ ਇਹਦਾ ਹੋਰ ਪਾਸੇ ਪੋਜ਼ਿਟਿਵ ਵੇ ਨੂੰ ਲੈ ਜਾਈਏ, ਉਹ ਵੀ ਕੀਤਾ ਜਾ ਸਕਦਾ ਵਾ। ਸੋ ਅੱਗੇ ਉਹਨਾਂ ਨੇ ਜਿਹੜੀ ਜੁਗਰਾਜ ਨੇ ਗੱਲ ਕੀਤੀ ਸੀ, ਸੋ ਕਿਤੇ ਨਾ ਕਿਤੇ ਲੱਗਦਾ ਵੀ ਅਸੀਂ ਇਹਦੀ ਵਰਤੋਂ ਸਹੀ ਕਰਨ ਡਏ ਜੀ। ਸਾਡੇ ਨਾਲ ਜੁੜੇ ਨੇ ਜੀ ਹਰਭਜਨ ਸਿੰਘ ਜੀ ਦੁਬਾਰਾ। ਨਹੀਂ ਪਹਿਲਾਂ ਨਹੀਂ ਭਾਜੀ, ਕੀ ਹਾਲ ਚਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਜੀ, ਹੋਰ ਸੁਣਾਓ ਵੀਰ ਜੀ? ਠੀਕ ਠਾਕ ਜੀ? ਹਾਂਜੀ ਠੀਕ ਠਾਕ ਜੀ, ਫਸਟ ਕਲਾਸ ਵੀਰ ਜੀ, ਥੈਂਕ ਯੂ ਸੋ ਮਚ। ਨਾਸਰ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ? ਠੀਕ ਠਾਕ ਹੋ? ਹਾਂਜੀ ਵਧੀਆ ਵੀਰ ਜੀ, ਬਹੁਤ ਫੈਨ ਆ ਤੁਹਾਡੇ ਜੀ, ਸਾਰਾ ਪਰਿਵਾਰ ਜੀ, ਬਹੁਤ ਵਧੀਆ ਜੀ। ਮਿਹਰਬਾਨੀ ਤੁਹਾਡੀ ਜਨਾਬ, ਬਹੁਤ ਸ਼ੁਕਰੀਆ। ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ, ਮਿਲਣ ਦਾ ਮੌਕਾ ਮਿਲਿਆ ਹੈ, ਗੱਲਬਾਤ ਕਰਨ ਦਾ ਮੌਕਾ ਮਿਲਿਆ ਤੁਹਾਡੇ ਨਾਲ, ਬਹੁਤ ਰੂਹ ਖੁਸ਼ ਹੋ ਜਾਂਦੀ ਹੈ ਜੀ ਜਦੋਂ ਤੁਹਾਨੂੰ ਦੇਖੀਦਾ ਆ। ਥੈਂਕ ਯੂ ਜੀ, ਬਹੁਤ ਥੈਂਕ ਯੂ ਵੀਰ ਸ਼ੁਕਰੀਆ, ਮੁਹੰਮਦ ਬਹੁਤ ਸ਼ੁਕਰੀਆ। ਹਰਭਜਨ ਸਿੰਘ ਜੀ, ਪੀਰ ਮੁਹੰਮਦ ਤੁਹਾਡੇ ਪਿੰਡ ਦਾ ਨਾਮ ਹੈ ਕਿ ਲਾਸਟ ਨੇਮ ਹੈ? ਨਹੀਂ ਜੀ, ਪੀਰ ਮੁਹੰਮਦ ਸਾਡੇ ਪਿੰਡ ਦਾ ਨਾਮ ਆ, ਡਿਸਟ੍ਰਿਕਟ ਫਿਰੋਜ਼ਪੁਰ ਜੀ, ਤਹਿਸੀਲ ਜੀਰਾ। ਠੀਕ ਹੈ ਜੀ, ਬਿਲਕੁਲ ਤੁਹਾਡੇ ਨਾਲ ਹੀ ਬਾਰਡਰ ਤੇ। ਪੀਰ ਮੁਹੰਮਦ, ਹਾਂਜੀ ਬਹੁਤ ਸੋਹਣਾ ਨਾਮ ਜੀ। ਬਾਰਡਰ ਦੇ ਉੱਪਰ ਹੀ ਬੈਠੇ, ਬਿਲਕੁਲ ਆਪਣੀ ਹੱਦ ਦੇ ਨਾਲ ਹੀ ਆ ਜੀ, ਬਿਲਕੁਲ ਜੀ। ਅੱਛਾ ਜੀ, ਵਾਹ ਜੀ, ਹਸੈਨੀ ਵਾਲਾ ਬਾਰਡਰ ਬਿਲਕੁਲ ਨਾਲ ਹੀ ਜੀ। ਅੱਛਾ ਜੀ, ਅੱਛਾ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਭਜਨ ਜੀ, ਬਹੁਤ ਸ਼ੁਕਰੀਆ, ਧੰਨਵਾਦ, ਸ਼ੁਕਰੀਆ ਤੁਸੀਂ ਸਾਨੂੰ ਜੁਆਇਨ ਕੀਤਾ। ਸੈਫੁੱਲਾ ਜੀ ਵੈਲਕਮ ਜਨਾਬ। ਸਤਿ ਸ਼੍ਰੀ ਅਕਾਲ ਜਨਾਬ, ਡਾਕਟਰ ਪੰਨੂ ਸਾਹਿਬ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸੈਫੁੱਲਾ ਸਾਹਿਬ, ਕੀ ਹਾਲ ਚਾਲ ਹੈ ਜੀ? ਜੀ ਬਹੁਤ ਵਧੀਆ। ਢਿੱਲੋਂ ਸਾਹਿਬ ਸਲਾਮ। ਵਾਲੇਕੁਮ ਸਲਾਮ, ਵਾਲੇਕੁਮ ਸਲਾਮ। ਸਾਹਿਬ ਕੀ ਹਾਲ ਚਾਲ ਹੈ? ਪ੍ਰੋਗਰਾਮ ਆਫ ਦੀ ਰਿਕਾਰਡ ਵੀ ਕਰ ਲਾਂਗੇ। ਪਰਸੋਂ ਅਸੀਂ ਤੁਹਾਡੇ ਪਿੰਡ ਤੇ ਪ੍ਰੋਗਰਾਮ ਕਰਨ ਜਾ ਰਹੇ, ਜ਼ਰੂਰ ਸਾਨੂੰ 10 ਵਜੇ ਤੁਸੀਂ ਜੁਆਇਨ ਕਰਨਾ ਥਰੂ ਪ੍ਰੋਗਰਾਮ ਸਾਰੇ ਦੇ ਵਿੱਚ। ਜਨਾਬ ਇਨਸ਼ਾਅੱਲਾ ਢਿੱਲੋਂ ਸਾਹਿਬ 10 ਵਜੇ ਅਸੀਂ ਇਨਸ਼ਾਅੱਲਾ ਪਰਸੋਂ ਜਨਾਬ ਨੂੰ ਜੁਆਇਨ ਕਰਾਂਗੇ। ਤੁਹਾਡੇ ਪਿੰਡ ਦੀਆਂ ਗੱਲਾਂ ਬਾਤਾਂ ਕਰਾਂਗੇ। ਵਧੀਆ ਹੋਣਾ ਚਾਹੀਦਾ, ਵਾਈਫਾਈ ਤੁਸੀਂ ਕਨੈਕਟ ਕਰਨਾ ਸਾਡੇ ਨਾਲ, ਵਾਈਫਾਈ ਦੇ ਰਾਹੀਂ। ਮੋਬਾਈਲ ਡਾਟਾ ਘੱਟ ਜ਼ਰਾ ਯੂਜ਼ ਕਰਿਓ, ਕੋਈ ਵਾਈਫਾਈ ਦਾ ਅਰੇਂਜ ਕਰ ਲਿਓ। ਪਰਸੋਂ 10 ਵਜੇ ਆਪਾਂ ਪਡਾਣੇ ਪਿੰਡ, ਤੁਹਾਡੇ ਪਿੰਡ ਤੇ ਉੱਤੇ ਆਪਾਂ ਕਰਨ ਜਾ ਰਹੇ ਹਾਂ ਜਨਾਬ। ਵਾਈਫਾਈ ਤੇ ਕਨੈਕਟ ਹੋਏਗਾ 10 ਵਜੇ। ਸੰਧੂ ਸਾਹਿਬ ਇੱਕ ਤੁਹਾਡੀ ਹੈ, ਜਦੋਂ ਅਸੀਂ ਪ੍ਰੋਗਰਾਮ ਕਰੀਏ ਤੁਸੀਂ ਇੰਡੀਆ ਚੋਂ ਕੋਈ ਜਿਹੜੇ ਤੁਹਾਡੇ ਰਿਸ਼ਤੇਦਾਰ 47 ਚ ਗਏ ਹੋਣ, ਉਹਨਾਂ ਨੂੰ ਨਾਲ ਲਾਈਨ ਤੇ ਲਿਆ ਸਕਦੇ ਹੋ? ਜਨਾਬ ਜ਼ਰੂਰ ਲਿਆਵਾਂਗੇ ਇਨਸ਼ਾਅੱਲਾ। ਬਹੁਤ ਵਧੀਆ ਪ੍ਰੋਗਰਾਮ ਹੋਏਗਾ, ਫਿਰ ਬਹੁਤ ਮਜ਼ਾ ਆਏਗਾ। ਥੈਂਕ ਯੂ ਇਨਸ਼ਾਅੱਲਾ। ਪਰਸੋਂ ਢਿੱਲੋਂ ਸਾਹਿਬ ਤੁਸੀਂ ਮੈਨੂੰ ਮਾੜਾ ਜਿਹਾ ਮੈਸੇਂਜਰ ਤੇ ਨਾ ਦੱਸ ਵੀ ਦੇਣਾ ਕੀ ਟਾਈਮ ਹੈ ਪਰਸੋਂ ਦਾ, ਇਨਸ਼ਾਅੱਲਾ ਪੂਰੇ ਭਾਰ ਨਾਲ 10 ਵਜੇ ਪਾਕਿਸਤਾਨੀ ਟਾਈਮ, 10 ਵਜੇ ਸਵੇਰੇ ਸਵੇਰ। ਠੀਕ ਹੋ ਗਿਆ ਢਿੱਲੋਂ ਸਾਹਿਬ, ਇਸੇ ਚੈਨਲ ਤੇ ਲਾਈਵ ਜੀ। ਹਾਂਜੀ ਹਾਂਜੀ, ਤੇ ਉੱਠ ਪੈਣਾ, ਸੁੱਤੇ ਉੱਠ ਪੈਣਾ। ਅੱਜ ਮੈਨੂੰ ਲੱਗਦਾ ਹੁਣੇ ਉੱਠੇ ਜੇ। ਬਸ ਭਾਜੀ ਰੋਦੇ ਰੱਖ ਕੇ, ਤੁਹਾਨੂੰ ਪਤਾ ਹੈ ਨੀਂਦਰ ਪੂਰੀ ਕਰਕੇ। ਸੰਧੂ ਸਾਹਿਬ ਤੇ ਜਿਹੜੇ ਤੁਹਾਡੇ ਇੰਡੀਆ 'ਚ ਰਿਲੇਟਿਵ ਨੇ ਉਹਨਾਂ ਨੂੰ ਹੁਣੇ ਦੱਸ ਦੇਣਾ ਤਾਂ ਕਿ ਉਹ ਪਰਸਨ ਨੂੰ ਰੈਡੀ ਰਹਿਣ। ਉਹਨਾਂ ਨਾਲ ਪ੍ਰੋਗਰਾਮ ਦੇ ਵਿੱਚ ਬੜੀ ਜ਼ਬਰਦਸਤ ਰੂਹਾਨੀਅਤ ਆਉਂਦੀ ਹੈ, ਸਾਨੂੰ ਬਹੁਤ ਚੰਗਾ ਲੱਗੇਗਾ। ਜਨਾਬ ਡਾਕਟਰ ਸਾਹਿਬ ਇਨਸ਼ਾਅੱਲਾ ਜ਼ਰੂਰ। ਥੈਂਕ ਯੂ ਜੀ ਸੰਧੂ ਬਹੁਤ ਸ਼ੁਕਰੀਆ ਜੀ। ਇਹਦੇ ਨਾਲ ਹੀ ਇਜਾਜ਼ਤ ਚਾਹਾਂਗੇ ਸਾਰੇ, ਇਹਦੇ ਨਾਲ ਹੀ ਇਜਾਜ਼ਤ ਚਾਹਾਂਗੇ ਸਾਰੇ ਦੋਸਤਾਂ ਕੋਲ। ਸਾਡਾ ਆਲਮੋਸਟ 1.5 ਘੰਟੇ ਦਾ ਪ੍ਰੋਗਰਾਮ ਹੋ ਚੁੱਕਿਆ। ਸੋ ਕੱਲ ਗੁਰਦੁਆਰਾ ਸਾਹਿਬ ਕੁਵਿੰਡੀ, ਉਹਦੇ ਤੇ ਆਪਾਂ ਗੱਲ ਕਰਨੀ ਆ। ਪਰਸੋਂ ਪੜਾਣਾ ਗੁਰਦੁਆਰਾ ਸਾਹਿਬ ਤੇ। ਜਿੰਨੇ ਵੀ ਦੋਸਤ ਸਾਡੇ ਨਾਲ ਜੁੜੇ ਨੇ, ਪਾਕਿਸਤਾਨੀ ਟਾਈਮ 10 ਵਜੇ ਆਪੋ ਆਪਣੇ ਟਾਈਮ, ਇੰਡੀਆ, ਕੈਨੇਡਾ, ਅਮਰੀਕਾ ਨੂੰ ਕੰਪੇਅਰ ਕਰ ਲਿਓ ਕਿ ਕੀ ਟਾਈਮ ਬਣਦਾ ਵਾ। ਪਾਕਿਸਤਾਨੀ ਟਾਈਮ 10 ਵਜੇ ਆਪਾਂ ਜੁੜਾਂਗੇ। ਉਹਦਾ ਫਲਾਇਰ ਵੀ, ਪੋਸਟਰ ਵੀ ਪਹਿਲੋਂ ਆਪਾਂ ਸ਼ੇਅਰ ਕਰ ਦੇਵਾਂਗੇ ਕੱਲ ਵਾਲਾ। ਉਸ ਚੈਪਟਰ ਤੇ ਆਪਣਾ ਗੱਲਬਾਤ ਕਰਨੀ। ਅੱਜ ਦੀ ਡਿਸਕਸ਼ਨ ਡਾਕਟਰ ਸਾਹਿਬ ਬਹੁਤ ਵਧੀਆ ਰਹੀ, ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ। ਸਾਡੇ ਚੈਨਲ ਦੀ ਰਾਹੀਂ ਪੂਰੀ ਦੁਨੀਆ ਦੇ ਤੱਕ ਜਿਹੜੀ ਵਾ ਪਿਆਰ ਮੁਹੱਬਤ ਅਮਨ ਦਾ ਵੀ ਮੈਸੇਜ ਜਿਹੜਾ ਵਾ, ਇੱਕ ਦੂਜੇ ਲੋਕ ਵੀ, ਆਪਾਂ ਵੀਡੀਓ ਦੇ ਵਿੱਚ ਕੋਈ 5-7 ਲੋਕ ਇੱਕ ਦੂਜੇ ਨਾਲ ਜੁੜ ਗਏ। ਸੋ ਇਹ ਬੜਾ ਵੱਡਾ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਵੀ ਜਿਹੜੇ ਨਵੇਂ ਲੋਕ ਇੱਕ ਦੂਜੇ ਨਾਲ ਜੁੜੇ ਆ, ਉਹ ਆਪਣੇ ਆਪ ਲਈ ਇੱਕ ਬਹੁਤ ਜ਼ਬਰਦਸਤ ਅਚੀਵਮੈਂਟ ਹੈ। ਆਪਾਂ ਲਾਸਟ ਇੱਕ ਕਾਲ ਲੈ ਲੈਂਦੇ ਹਾਂ। ਅੰਮ੍ਰਿਤ ਜੀ ਸਾਡੇ ਨਾਲ ਜੁੜੇ ਨੇ। ਅੰਮ੍ਰਿਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ ਜੀ, ਥੈਂਕਸ ਫॉर ਜੁਆਇਨਿੰਗ। ਹੋਰ ਜੀ ਅੰਮ੍ਰਿਤ ਜੀ ਠੀਕ ਹੋ? ਬਸ ਮੌਜਾ ਕਰ ਰਹੇ। ਮੈਲਬਨ ਸ਼ਹਿਰ 5 ਵਜੇ ਸ਼ਾਮਾਂ ਦੇ। ਪਰ ਮੇਰੇ ਵਾਸਤੇ ਹੁੰਦਾ ਵਧੀਆ ਕਿ ਜਦੋਂ ਮੈਂ ਸਵੇਰੇ 4 ਵਜੇ ਉੱਠ ਕੇ 5 ਵਜੇ ਸ਼ੁਰੂ ਕਰਦਾ ਕੰਮ ਨਾ, 4:20 ਤੇ ਫੇਸਬੁੱਕ ਖੋਲਦਾ ਤੇ ਤੁਹਾਡਾ ਲਾਈਵ ਚੱਲ ਰਿਹਾ ਹੁੰਦਾ। ਮੈਂ ਕਿਹਾ ਵਾਹ। ਫਿਰ ਮੈਂ ਨਾ ਚਾਹੁੰਦੇ ਵੇਖਰਾ ਗੁੱਡ ਮਾਰਨਿੰਗ ਲਿਖ ਹੀ ਦਿੰਦਾ। ਮੈਂ ਕਿਹਾ ਦੱਸ ਦਈਏ ਬੰਦੇ ਲਾਈਨ 'ਚ ਹੈਗੇ, ਪਰ ਉਦੋਂ ਨੂੰ ਕੰਮ ਸ਼ੁਰੂ ਕਰਨਾ ਤਾਂ 6 ਵਜੇ ਤੱਕ, ਫਿਰ ਫੋਨ ਚੱਕ ਨਹੀਂ ਸਕਦੇ ਟਰੱਕ ਚਲਾਉਂਦੇ ਨਾ। ਤੇ ਕਾਫੀ ਦੋਸਤ ਜੋੜੇ ਮੈਂ ਅੱਜ ਵੀ। ਹੁਣ ਮੈਂ ਜਦੋਂ ਕੰਮ ਤੇ ਮੈਂ 1:30 ਵਜੇ ਫੋਨ ਚੈੱਕ ਕੀਤਾ ਤੇ ਢਿੱਲੋਂ ਸਾਹਿਬ ਉਦੋਂ ਵੀ ਲਾਈਵ ਸੀਗੇ। ਕਰੋਨਾ ਵਾਇਰਸ ਚੱਲ ਰਿਹਾ ਸੀ। ਮੈਂ ਦੋਸਤਾਂ ਨੂੰ ਕਿਹਾ, ਮੈਂ ਕਿਹਾ ਯਾਰ, ਕਹਿੰਦਾ ਯਾਰ ਉਹ ਲਾਈਵ ਲੈਂਦੇ। ਮੈਂ ਕਿਹਾ ਯਾਰ ਹਾਂ, ਕਾਫੀ ਮੈਨੂੰ ਸਮਝ ਨਹੀਂ ਆ ਰਹੀ, ਮੈਨੂੰ ਮਾੜਾ ਜਿਹਾ ਐਕਸਪਲੇਨ ਕਰੋ। ਅੱਜ ਕੱਲ੍ਹ 24/7 ਮੇਰੇ ਵਾਸਤੇ ਇਵੇਂ ਚੱਲ ਰਿਹਾ। ਸ਼ਾਮ ਦੇ 5 ਵਜੇ ਮੈਂ ਨਾ ਅੰਮ੍ਰਿਤ ਮੈਨੂੰ ਗੱਲ ਯਾਦ ਆ ਗਈ। ਮੈਨੂੰ ਦੱਸਦਾ ਨਾ, ਪੁਰਾਣਾ ਵਾਵਾ ਪੁਰਾਣੀ ਗੱਲ ਹੈ।
ਫੁੱਟਬਾਲ ਦੀ ਟੀਮ ਸਾਡੇ ਪਿੰਡ ਦੀ ਬਹੁਤ ਵਧੀਆ ਹੁੰਦੀ ਸੀ। ਮੇਰੇ ਤੋਂ ਵੱਡਾ ਭਾਈ ਬੜੇ ਅੱਛੇ ਪਲੇਅਰ ਸੀ। ਅਸੀਂ ਵੀ ਥੋੜਾ ਬਹੁਤਾ ਹਿੱਸਾ ਲੈ ਲਈਦਾ। ਯਾਰ ਮੈਂ ਗੱਲ ਦੱਸਦਾ ਅੱਜ ਤੋਂ 20 ਸਾਲ ਪਹਿਲੇ ਦੀ। ਉਹ ਸਾਡੇ ਕੋਲ ਨਾ ਸਾਡੇ ਆਂਦੇ ਇੱਥੋਂ ਨਾ ਜਿਹੜੇ ਦੂਜੇ ਬੈਠੇ ਨਾ ਝੰਗ ਵਾਲੇ ਇੱਧਰ ਤੇ ਉਹਨਾਂ ਦੀ ਬੋਲੀ ਥੋੜੀ ਹੋਰ ਹੈ। ਉਹ ਆ ਗਏ ਤੇ ਸਾਡੀ ਜਿਹੜੀ ਹਵੇਲੀ ਡੰਗਰਾਂ ਵਾਲੀ ਹਵੇਲੀ ਨਾ, ਉਹ ਰਾਤ ਟੂਰਨਾਮੈਂਟ ਸੀ, ਅਗਲੇ ਦਿਨ ਵੀ ਮੈਚ ਸੀ, ਉਹ ਸਾਰੇ ਉੱਥੇ ਹਵੇਲੀ ਸੌਂ ਗਏ। ਤੇ ਉੱਥੇ ਹਵੇਲੀ ਲੱਗੀ ਸੀ ਡਿਸ਼, ਤੇ ਉਹ ਉਦੋਂ ਚੈਨਲ ਘੱਟ ਸਨ ਬਹੁਤ ਜ਼ਿਆਦਾ, ਤੇ ਉਹ ਡਿਸ਼ ਤੇ ਕਿਤੇ ਜਦੋਂ ਬਦਲੀ ਨਾ ਚੈਨਲ, ਗੁਰਬਾਣੀ ਵਾਲੇ ਚੈਨਲ ਆ ਜਾਂਦੇ ਹੁੰਦੇ ਸੀ, ਉਹ 24 ਆਵਰ ਚੱਲਦੇ ਰਹਿੰਦੇ ਹੁੰਦੇ ਸੀ ਗੁਰਬਾਣੀ ਪੜ੍ਹਦੇ। ਉਦੋਂ ਇੰਨਾ ਪਤਾ ਨਹੀਂ ਸੀ ਹੁੰਦਾ। ਉਹ ਨਾ ਇੱਕ ਵਿੱਚੋਂ ਆਂਦਾ ਮੁੰਡਾ ਆਂਦਾ, ਤੇਰੀ ਗੱਲ ਸੁਣੋ ਲਾਈਵ ਤੇਰੇ ਤੋਂ ਗੱਲ ਕਰਨਾ ਆਂਦਾ, ਦੂਜੇ ਨੂੰ ਆਂਦਾ, ਉਹ ਮੈਨੂੰ ਸਮਝ ਕੋਈ ਨਾ ਲੱਗਦੀ, ਉਹ ਜਦੋਂ ਵੀ ਇਹ ਚੈਨਲ ਆ ਉਹ ਬਾਬਾ ਇੱਥੇ ਹੁੰਦਾ, ਜਾਂਦਾ ਕਿਦੋਂ, ਰੋਟੀ ਕਦੋਂ ਖਾਂਦਾ, ਵਾਸ਼ਰੂਮ ਕਦੋਂ ਜਾਂਦਾ, ਇੱਥੇ ਰਹਿੰਦਾ। ਉਹਨੂੰ ਪਤਾ ਨਹੀਂ ਵੀ ਬਦਲ ਕੇ ਆਉਂਦੇ ਆ। ਤੋ ਸਾਡਾ ਲਾਈਵ ਨੀਂਦ ਪੂਰੀ ਕਰਕੇ ਆਪਾਂ ਕੋਸ਼ਿਸ਼ ਕਰ ਲਈ ਸੀ। ਉਹਨਾਂ ਕਿਹਾ ਤੁਸੀਂ ਉਹ ਆਂਦੇ ਜੇ ਰੋਟੀ ਕਦੋਂ ਖਾਂਦਾ, ਰੋਟੀ ਕਦੋਂ ਖਾਂਦਾ। ਕੋਈ ਮੈਂ ਦੇਖ ਰਿਹਾ ਤੜਕੇ 4:20 ਤੇ ਮੈਂ ਗੱਡੀ 'ਚ ਬੈਠਣ ਲੱਗਿਆ ਸੀ, ਮੈਂ ਦੇਖਿਆ ਤੁਸੀਂ ਲਾਈਵ ਸੀ। ਹੁਣ ਮੈਂ ਦੇਖਿਆ 5 ਵਜੇ ਸ਼ਾਮ ਦੇ ਇੱਥੇ ਮੈਲਬਰਨ ਸ਼ਹਿਰ 'ਚ, ਹੁਣ ਤੁਸੀਂ ਲਾਈਵ ਤੇ 1:30 ਫੋਨ ਚੈੱਕ ਕੀਤਾ, ਉਦੋਂ ਵੀ ਤੁਹਾਡਾ ਲਾਈਵ ਚੱਲ ਰਿਹਾ ਸੀ। 3 ਵਾਰ ਤਾਂ ਮੈਂ ਚੈੱਕ ਕਰ ਲਿਆ। ਮੈਂ ਕਿਹਾ ਯਾਰ ਕੋਈ ਸਪੈਸ਼ਲ ਮੈਚ ਬਣਾਉਣ। ਕੁਦਰਤੀ ਅੱਜ ਮੈਂ ਰਿਸਰਚ ਕਰਦੇ ਦੇਖਿਆ ਵੀ ਬਹੁਤ ਸਾਰੇ ਲੋਕ ਲਾਈਵ ਆ, ਜਿਵੇਂ ਇੰਡੀਅਨ ਕ੍ਰਿਕਟਰ ਬਹੁਤ ਲਾਈਵ ਆ, ਇੱਕ ਦੂਜੇ ਨਾਲ ਵੀਡੀਓ ਪਾਈ ਜਾ ਰਹੇ ਬੈਠੇ, ਉਹ ਕਹਿੰਦੇ ਅਸੀਂ ਬੋਰ ਹੋ ਰਹੇ, ਅਸੀਂ ਵੀ ਪਾ ਰਹੇ ਹਾਂ। ਪਤਾ ਹੀ ਨਹੀਂ ਕਿੰਨੀਆਂ ਕਿ ਯੁਵਰਾਜ ਸਿੰਘ, ਹਰਭਜਨ ਸਿੰਘ ਦੀਆਂ ਵੇਖ ਲਈਆਂ ਅੱਜ ਮੈਂ ਬੈਠੇ ਨੇ। ਤੇ ਤੁਹਾਨੂੰ ਪਤਾ ਲੱਗਣਾ ਢਿੱਲੋਂ ਸਾਹਿਬ ਉੱਧਰ ਆਪਣੇ ਚਲਾਣਾ ਕਰਕੇ ਰਿਸ਼ੀ ਕਪੂਰ ਜੀ। ਹਾਂਜੀ ਹਾਂਜੀ ਬਿਲਕੁਲ ਇਰਫਾਨ ਖਾਨ ਦਾ ਪਤਾ ਲੱਗਾ। ਹਾਂਜੀ, ਮੈਂ ਵੀ ਥੋੜੀ ਦੇਰ ਪਹਿਲੇ ਖਬਰਾਂ ਪੜ੍ਹਦਾ ਪਿਆ ਸੀ। ਮੈਂ ਕਿਹਾ ਯਾਰ ਕਮਾਲ ਹੋ ਗਈ, ਤਾਂ ਨਾ ਪਤਾ ਨਹੀਂ, ਮੈਨੂੰ ਲੱਗ ਨਹੀਂ ਪਤਾ ਕੀ ਹੋ ਰਿਹਾ ਇੰਡੀਆ 'ਚ, ਪ੍ਰਕੋਪੀ ਚੱਲ ਰਹੀ ਆਸੇ ਪਾਸੇ, ਕੀ ਚੱਕਰ ਚੱਲ ਗਿਆ। ਚਲੋ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਅਮਰਜੀਤ, ਤੁਸੀਂ ਜੁੜੇ। ਕਰਦੇ ਗੱਲਬਾਤ ਦੁਬਾਰਾ ਫਿਰ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸੋ ਇਹਦੇ ਨਾਲ ਹੀ ਇਜਾਜ਼ਤ ਚਾਹਾਂਗੇ ਜਿੰਨੇ ਵੀ ਸਾਡੇ ਨਾਲ ਜੁੜੇ ਨੇ। ਕੱਲ ਦੁਬਾਰਾ ਫਿਰ 10 ਵਜੇ ਫਿਰ ਦੱਸਦਾ ਜਾਵਾਂ, ਪਾਕਿਸਤਾਨੀ ਟਾਈਮ 10 ਵਜੇ ਤੁਹਾਡੇ ਮੁਤਾਬਕ, ਤੁਹਾਡੇ ਮੁਲਕ ਦੇ ਮੁਤਾਬਕ ਜਿਹੜਾ ਟਾਈਮ ਹੋਇਆ ਉਹਦੇ ਮੁਤਾਬਕ ਸਾਡੇ ਨਾਲ ਜੁੜਿਓ। ਅਸੀਂ ਦੁਬਾਰਾ ਫਿਰ ਇੱਕ ਚੈਪਟਰ ਡਾਕਟਰ ਸਾਹਿਬ ਦੀ ਬੁੱਕ ਤੋਂ ਲੈ ਕੇ ਭਿੰਡੀ ਗੁਰਦੁਆਰਾ ਲਾਹੌਰ, ਉਹਦੇ ਤੇ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਮਿਹਰਬਾਨੀ, ਰੱਬ ਰਾਖਾ। ਥੈਂਕ ਯੂ ਸੋ ਮਚ ਜੀ, ਰੱਬ ਰਾਖਾ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਸੋ ਮਚ, ਥੈਂਕਸ ਫॉर ਜੁਆਇਨਿੰਗ।